ਤੂੰ ਬਾਹਰੋਂ ਇਥੋਂ ਨਕਸ਼ਾ ਕਰਾ ਤੇ ਨਿਕਲ। ਤੋੜਦੇ ਤੋੜਦੇ ਇਹਨੂੰ ਮੁੱਕ ਚੱਲੀ ਗੱਲ। ਅੱਛਾ ਤੁਸੀਂ ਉਹ ਕਜ਼ਾਕ ਸਮੁੰਦਰ ਤੋਂ ਕੈਨਾ ਭਰ ਕੇ ਘਰਾਂ 'ਚ ਦੇ ਕੇ ਆਉਂਦੇ ਲਾਖਾਂ ਲੜੇ ਤੁਹਾਡੇ ਕਜ਼ਾਕ ਤੇ। ਓਏ ਕਜ਼ਾਕ ਧੁੰਨੀ ਢੱਕ ਓਏ ਕਾਸੀ ਤੇਰੀ ਸ਼ੌਪ ਨਜ਼ਰ ਕੀ ਧੁੰਨੀ ਆਉਣ ਡਈ ਆ ਚੱਲ। ਉਧਰ ਵੇਖ ਉਹ ਢਿੱਡ ਤੇ ਲਕੋਲਾ ਕਜ਼ਾਕ ਉਹਦੀ ਮੈਲ ਦੱਸਣ ਦੇ ਵੀ 2.5 ਸਾਲ ਤੋਂ ਉਹਨੂੰ ਪਾਣੀ ਨਹੀਂ ਲੱਗਾ ਕਜ਼ਾਕ। अस्सलाम वालेकुम नाज़रीन, टी टाइम में खुश आमदीद जनाब। साडे नाल बहरी कज़ाक, कज़ाक हुंदा या कज़ाब, ਕਜ਼ਾਕ बहरी कज़ाक साडे नाल ने ਜਿਹੜੇ ਸਮੁੰਦਰਾਂ ਦੇ ਵਿੱਚ ਡਕੈਤੀਆਂ ਕਰਦੇ ਨੇ। ਸਮੁੰਦਰੋਂ ਸਮੁੰਦਰੀ ਅੱਗੇ ਦੇ ਅੱਗੇ ਨਿਕਲ ਜਾਂਦੇ ਨੇ, ਖਜ਼ਾਨੇ ਲੁੱਟਦੇ ਨੇ, ਮੱਛੀਆਂ ਨਾਲ ਇਹਨਾਂ ਦੇ ਵਾਹ ਪੈਂਦੇ ਨੇ, ਮਗਰ ਮੱਛਾਂ ਦੇ ਨਾਲ ਇਹਨਾਂ ਦੀਆਂ ਜੰਗਾਂ ਹੁੰਦੀਆਂ ਨੇ, ਵੱਡੀਆਂ ਮੱਛੀਆਂ ਵੀਲ ਮੱਛਲੀਆਂ ਦੇ ਨਾਲ ਇਹਨਾਂ ਦੇ ਜਨਾਬ ਜੀ ਬਹੁਤ ਸਾਰੇ ਗੇਮਾਂ ਇਹਨਾਂ ਦੀਆਂ ਹੁੰਦੀਆਂ ਨੇ, ਲੜਾਈਆਂ ਫਾਈਟਾਂ, ਔਰ ਜ਼ਿੰਦਗੀਆਂ ਤੋਂ ਹਾਰ ਜਾਂਦੇ ਨੇ। ਅੱਖ ਇਹਨਾਂ ਦੀ ਲਾਜ਼ਮੀ ਸਭ ਤੋਂ ਪਹਿਲੇ ਕੋਈ ਮੱਛੀ ਅੱਖ ਇਹਨਾਂ ਦੀ ਕੱਢਦੀ ਹੈ। ਦੋਵਾਂ ਦੀ ਦੇਖੋ ਜ਼ਰਾ, ਇਹ ਤੁਸੀਂ ਉੱਪਰ ਕਰ ਲਓ ਨਾ, ਇਦਾਂ ਤਾਂ ਨਜ਼ਰ ਹੀ ਨਹੀਂ ਆ ਰਿਹਾ। ਅੱਖ ਵੀ ਹੈਡ ਜ਼ਰਾ ਉੱਪਰ ਕਰ ਲਓ ਇੰਜ, ਹਾਂ ਇੰਜ, ਤੇ ਇਹਨੂੰ ਵੀ ਇਸ ਸਾਈਡ ਤੋਂ ਉੱਪਰ ਕਰੋ। ਇਧਰਲੀ ਅੱਖ ਵੀ ਤੁਸੀਂ ਬੰਦ ਕੀਤੀ ਪਈ ਪੂਰੀ। ਇੱਕ ਨੂੰ ਇੱਕ ਤੇ ਰੱਖੋ ਨਾ, ਚਲੋ ਟੇੜਾ ਜ਼ਿਆਦਾ ਇਧਰੋਂ ਤਾਂ ਚੁੱਕੋ। ਇਸ ਬੱਚੇ ਵੱਲ ਦੇਖ ਕੇ ਇਹ ਨਹੀਂ ਸਮਝ ਲੈਣਾ ਕਿ ਸਾਨੂੰ ਕਜ਼ਾਕੀ ਦੀ ਜਾਂਚ ਨਹੀਂ ਹੈ। ਹਲੋ ਹਾਂ ਹੁਣ ਉੱਤੇ ਹੈਡ ਪਾਓ। ਇੰਨੀ ਕੁ ਅਕਲ ਬੰਦੇ ਨੂੰ ਕਰ ਲੈਣੀ ਚਾਹੀਦੀ ਬੈਰੀ ਕਜ਼ਾਕ ਨੂੰ। ਇਹਦੀਆਂ ਹਰਕਤਾਂ ਸਾਰਾ ਸਮੁੰਦਰ ਫਿਰਦਾ ਤੈਨੂੰ ਇੰਨੀ ਅਕਲ ਨਹੀਂ ਆਈ ਵੀ ਕਿਸੇ ਦੇ ਸ਼ੋਅ 'ਚ ਅੱਖ ਕਿੱਦਾਂ ਏਦਾਂ ਕਰਨੀ। ਇਹਦੇ ਵੱਲ ਦੇਖ ਕੇ ਇਹ ਨਹੀਂ ਹਿਸਾਬ ਲੈਣਾ ਕਿ ਕਜ਼ਾਕ ਜਿਹੜੇ ਕੱਚੇ ਆ। ਸਮਝ ਆਈ? ਨਾ ਭਾਜੀ, ਮੈਂ ਕਹਿੰਦਾ ਜੀ ਇਹਨਾਂ ਦੇ ਦਾਸਤਾਨ ਸਮੁੰਦਰਾਂ ਦੇ ਵਿੱਚ ਵੜਦੇ ਨੇ, ਮਗਰਮੱਛਾਂ, ਬਿੱਛੂ, ਸੱਪ ਰਸਤਾ ਦੇ ਦਿੰਦੇ ਨੇ ਕਿ ਕਜ਼ਾਕ ਆ ਗਏ, ਕਜ਼ਾਕ ਆ ਗਏ। ਠੀਕ ਆ ਜੀ। ਔਰ ਜਨਾਬ ਇਹਨਾਂ ਕੋਲ ਅੱਜ ਪੁੱਛਾਂਗਾ ਉੱਥੇ ਦੀ ਕੀ ਕੀ ਜ਼ਿੰਦਗੀ ਹੁੰਦੀ ਹੈ, ਕੀ ਹਿਸਾਬ ਕਿਤਾਬ, ਔਰ ਨਕਸ਼ਾ ਹੈ ਤੁਹਾਡੇ ਕੋਲ ਕੋਈ? ਨਕਸ਼ਾ ਤੇਰੀ ਜੁਦਾਈ ਕਾ ਦਰਦ ਜਿਗਰ में है। ਮੇਰੇ ਨਾਲ ਜਨਾਬ ਜੀ ਨੋਨੀ ਸਾਹਿਬ ਬਿਠਾ ਸਾਹਿਬ ਹੈਰਾਨ ਪਰੇਸ਼ਾਨ ਹੋਏ ਬੈਠੇ ਨੇ ਕਿ ਵੀ ਬੱਚੇ ਜਿਹੜੇ ਨੇ ਮਤਲਬ ਇਹ ਪਹਿਲੀ ਵਾਰੀ ਤੁਸੀਂ ਦੇਖੇ ਨੇ। ਬਹਿਰੀ ਬੱਚੇ ਆ ਅਸੀਂ। ਬਹਿਰੀ ਸਮੁੰਦਰੀ ਦਰਿਆਈ ਨਹੀਂ, ਸਮੁੰਦਰੀ। ਸਭ ਤੋਂ ਲੰਮਾ ਜ਼ਿੰਦਗੀ ਦਾ ਸਫ਼ਰ ਇਹਨਾਂ ਦੇ ਸਫ਼ਰ ਸਾਲਾਂ ਦੇ ਹੁੰਦੇ ਨੇ। ਹਾਂਜੀ, ਇੱਕ ਮਹੀਨੇ 10 ਦਿਨ 15 ਦਿਨ ਨਹੀਂ, ਔਰ ਇਹਨਾਂ ਦੇ ਖਜ਼ਾਨੇ ਸਮੁੰਦਰ 'ਚ ਕਿਤੇ ਲੁਕੇ ਹੁੰਦੇ ਨੇ। ਠੀਕ ਹੈ ਜੀ। ਔਰ ਇਹ ਹਿਸਾਬ ਲਾਓ ਵੀ ਇਹਨਾਂ ਦੇ ਦੇਖ ਲਓ ਵੀ ਉਹਨਾਂ ਨੇ ਕਿੰਨੇ ਖਜ਼ਾਨੇ ਹੁਣ ਤੱਕ ਲੱਭ ਲਏ ਨੇ। ਠੀਕ ਹੈ ਜੀ। ਸਮੁੰਦਰ ਦੀ ਤਹਿ 'ਚ ਚਲ ਜਾਈਦਾ, ਜਾ ਕੇ ਖਜ਼ਾਨਾ ਚੁੱਪ ਲਿਆਈਦਾ। ਜਾਨੀ ਬਾਦਸ਼ਾਹ ਗਹਿਰਾਈਆਂ 'ਚ ਵੜ ਜੀਦਾ, ਗਹਿਰਾਈਆਂ ਨੂੰ ਵੀ ਪਾੜ ਕੇ ਲੰਘ ਜੀਦਾ। ਤੁਸੀਂ ਇਹ ਦੱਸੋ, ਇਹਦਾ ਥੋੜਾ ਜਿਹਾ ਦੱਸੋ ਵੀ ਤੁਸੀਂ ਕੀ ਤੁਹਾਡਾ ਸੈਟਅਪ ਹੁੰਦਾ? ਤੁਸੀਂ ਜਦੋਂ ਕਿਤੇ ਤੁਹਾਨੂੰ ਪਹਿਲੇ ਕੋਈ ਨਕਸ਼ਾ ਮਿਲਦਾ, ਤੁਹਾਨੂੰ ਸਮੁੰਦਰ ਦਾ ਫਿਰ ਸਾਰਾ ਪਤਾ ਹੁੰਦਾ ਵੀ ਇਹ ਨਕਸ਼ਾ ਇੱਥੇ ਕਰਕੇ? ਹਾਂਜੀ, ਸਾਨੂੰ ਸਾਰਾ ਹੀ ਪਤਾ ਹੁੰਦਾ ਵਾ। ਪਹਿਲੇ ਸਾਨੂੰ ਨਕਸ਼ਾ ਬਕਾਇਦਾ ਮਿਲਦਾ ਵਾ, WhatsApp ਕਰਦੇ ਹੋ ਲੋਕੇਸ਼ਨ ਜਿੱਥੇ ਸਮੁੰਦਰੀ ਖਜ਼ਾਨਾ ਹੁੰਦਾ। ਬਕਾਇਦਾ ਸਾਡੇ ਕੋਲ ਇੱਕ ਰਿਮੋਟ ਹੁੰਦਾ ਵਾ, ਢੋੜੋ 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 ਢੋੜੋ, ਉਹ ਪੂਰਾ ਟ੍ਰੇਸ ਕੇ ਉੱਥੇ ਅਸੀਂ ਖੁਦਾਈ ਕਰਕੇ ਸਮੁੰਦਰ ਦੇ ਵਿੱਚ, ਉੱਥੇ ਖੁਦਾਈ ਕਰਦੇ ਉਹਦੇ ਵਿੱਚ ਖੁਦਾਈ। ਅੱਛਾ, ਹਾਂ। ਸਮੁੰਦਰ ਸੰਭਲ ਲੈ ਕੇ ਜਾਈਦੇ ਬਕਾਇਦਾ। ਗਿਣਤੀਆਂ ਤੇਸੇ ਅਸੀਂ ਰੱਖੇ। ਨਹੀਂ ਸਮੁੰਦਰ ਤੇ ਭਾਜੀ ਉਹਦੇ ਥੱਲੇ ਕਿਹੜੀ ਖੁਦਾਈ ਹੋਣੀ? ਉਹ ਤੇ ਕਿਤੇ ਪਹਾੜਾਂ ਕੋਈ ਵਿੱਚ ਜਿਹੜੇ ਛੋਟੇ ਛੋਟੇ ਟੇਲੇ ਆਉਂਦੇ ਨੇ ਸਮੁੰਦਰ 'ਚ, ਜਿਹਦੇ 'ਚ ਟਾਈਟੈਨਿਕ ਵੱਜਾ ਸੀ, ਉਸ ਟਾਈਪ ਦੇ ਪਹਾੜ ਹੁੰਦੇ ਨੇ, ਉੱਥੇ ਕਿਤੇ ਖਜ਼ਾਨਾ, ਉਹਦੇ ਥੱਲੇ ਹੀ ਖਜ਼ਾਨਾ ਹੋਵੇ ਤੇ ਫੇਰ ਭਾਜੀ ਇੱਕ ਮਿੰਟ ਚੱਲੀ ਗੱਲ ਸੁਣੋ। ਸਮੁੰਦਰ 'ਚ ਤੁਸੀਂ ਗਏ ਕਿ ਅਸੀਂ? 24 ਘੰਟੇ ਸਾਡੇ ਸਮੁੰਦਰ ਮੱਥੇ ਲੱਗਦਾ, ਤੁਸੀਂ ਇੱਥੇ ਬਹਿ ਕੇ ਕਹੀ ਜਾ ਰਹੇ ਉੱਥੇ ਹੈ ਨਹੀਂ। ਕਿਸ ਬੇਸ ਤੇ ਕਹਿ ਰਹੇ ਹੋ? ਤੁਸੀਂ ਕਿਹੜੇ ਸਮੁੰਦਰ ਦੇ ਕਜ਼ਾਕ ਹੋ? ਕਰਾਚੀ ਵਾਲੇ ਦੇ ਜਾਂ ਦੁਬਈ ਵਾਲੇ ਦੇ ਜਾਂ ਇਧਰ ਦੂਜੇ? ਸ਼ਾਹਰਾਏ ਕੋਰਾ ਕਰਮ ਦੇ। ਅੱਛਾ, ਉਹ ਤੁਹਾਡਾ ਉਹ ਏਰੀਆ ਵਾ। ਉਹ ਏਰੀਆ ਸਾਡਾ ਖੈਬਰ ਪਖਤੂਨਖਵਾ ਤੋਂ ਪਰਲੇ ਪਾਸੇ। ਲੰਬੇ ਤੋਂ ਲੰਬਾ ਸਫ਼ਰ ਅੱਜ ਤੱਕ ਸਮੁੰਦਰ 'ਚ ਤੁਸੀਂ ਕਿੰਨੀ ਦੇਰ ਦਾ ਕੀਤਾ? 9 ਮਹੀਨੇ ਦਾ। ਓਏ ਜਾਨੀ ਬਾਦਸ਼ਾਹ, ਤੁਹਾਡਾ ਸਾਨੂੰ ਸ਼ੋਅ 'ਚ ਬੁਲਾਉਣ ਦਾ ਮਕਸਦ ਕੀ ਸੀ? ਮੈਂ ਦੁਨੀਆ ਨੂੰ ਦੱਸਣਾ ਚਾਹ ਰਿਹਾ ਕਿ ਬਹਿਰੀ ਕਜ਼ਾਕ ਦੀ ਕੀ ਜ਼ਿੰਦਗੀ ਹੁੰਦੀ ਆ। ਹਾਏ ਹਾਏ ਹਾਏ, ਜ਼ਿੰਦਗੀ ਪਾਣੀ ਤੋਂ ਸ਼ੁਰੂ ਹੋ ਕੇ ਪਾਣੀ ਤੇ ਖਤਮ ਹੋ ਜਾਂਦੀ ਆ ਬਾਦਸ਼ਾਹ। ਆਪਣੇ ਪੈਰਾਂ ਦਾ ਕੋਈ ਮਿੱਟੀ ਨਾ ਛੱਡੇ। ਹੁਣ ਤੁਹਾਨੂੰ ਦੱਸਾਂਗੇ ਕਜ਼ਾਕ ਕਿੱਥੇ ਬਣਦਾ। ਮੈਂ ਕਜ਼ਾਕ ਨਹੀਂ ਬਣਦਾ। ਤੁਸੀਂ ਕਜ਼ਾਕ ਲੈਟਰਿਨ ਸਾਫ਼ ਕਰਨ ਲਈ ਕਜ਼ਾਕ? ਨਹੀਂ ਭਾਜੀ, ਖਜ਼ਾਨਾ ਗੱਡੀ ਦਾ ਇੱਕ ਲੈਟਰਿਨ ਸਾਫ਼ ਕਰਨ ਵਾਲਾ ਵੀ ਕਜ਼ਾਕ ਹੁੰਦਾ। ਹਾਂਜੀ, ਗੰਦਕ ਦਾ ਕਜ਼ਾਕ ਇਹ ਉਹ ਆ। ਭਾਈ ਉਸਤਾਦ ਜੀ ਤੁਸੀਂ ਆ ਕੀ ਸਾਡੇ ਨਾਲ ਕਜ਼ਾਕ ਪਵਾਇਆ? ਨਹੀਂ, ਲੰਬੇ ਤੋਂ ਲੰਬਾ ਸਫ਼ਰ ਮੈਂ ਸਵਾਲ ਕੀਤਾ ਸੀ। ਤੁਸੀਂ ਦੋਵਾਂ ਨੇ ਲੰਬੇ ਤੋਂ ਲੰਬਾ ਸਫ਼ਰ ਜ਼ਿੰਦਗੀ ਦਾ, ਇਹ ਤੁਹਾਡਾ ਸਭ ਤੋਂ ਪਹਿਲੇ ਦੱਸੋ ਕੀ ਲੱਗਦਾ ਵਾ? ਇਹ ਮੇਰਾ ਸ਼ਾਗਿਰਦ ਆ, ਮੇਰਾ ਬੱਚਾ ਆ। ਓਏ ਪਹਿਲੇ ਬੱਚਾ ਸੀ, ਹੁਣ ਸ਼ਾਗਿਰਦ ਹੋ ਗਿਆ। ਲੈ ਉਹ ਕਹਿੰਦਾ ਮੈਂ ਕੈਪਟਨ ਆ, ਕਹਿੰਦਾ ਮੈਂ ਸ਼ਾਗਿਰਦ ਆ। ਉਹ ਤੁਹਾਡਾ ਆਪੋ ਜੀ ਸਲੂਕ ਨਹੀਂ ਹੈਗਾ। ਕਸਾਕ ਸਾਹਿਬ ਬੱਚਾ ਸਿਖਾ ਕੇ ਲਿਆਈਦਾ ਵਾ। ਐਡਾ ਕਜ਼ਾਕ ਨਾ ਕਰ ਓਏ, ਸੱਚ ਦੱਸ। ਇਹ ਮੇਰਾ ਸ਼ਾਗਿਰਦ ਆ। ਇਹ ਅਸਲ 'ਚ ਇਹਨੂੰ ਡਰਾਈਵਰੀ ਆਂਦੀ ਹੈ ਸ਼ਿਪ ਦੀ। ਅੱਛਾ, ਇਹ ਸ਼ਿਪ ਦਾ ਡਰਾਈਵਰ ਆ, ਲੇਕਿਨ ਕਜ਼ਾਕੀ 'ਚ ਮੇਰਾ ਸ਼ਾਗਿਰਦ। ਓਕੇ। ਅੱਛਾ, ਲੰਬੇ ਤੋਂ ਲੰਬਾ ਸਫ਼ਰ ਕਿੰਨੀ ਦੇਰ ਦਾ ਕੀਤਾ?
13 ਮਹੀਨੇ ਦਾ। ਓਏ ਇਹ ਤੇ ਕੋਈ ਲੰਬਾ ਤਾਂ ਨਹੀਂ, ਇਹ ਤੇ ਮੈਂ ਤਾਂ ਸੁਣਿਆ 4-4 ਸਾਲ ਲੱਗ ਜਾਂਦੇ 12 ਸਾਲ ਦਾ ਵੀ ਸਾਡਾ ਇੱਕ ਸਫ਼ਰ ਹੋਇਆ ਸੀ। ਤੁਹਾਡਾ? ਹਾਂਜੀ 9 ਸਾਲ ਦਾ ਇੱਕ ਸਫ਼ਰ ਹੋਇਆ, ਇੱਕ ਸਾਲ 6 ਸਾਲ ਦਾ ਹੋਇਆ। ਉਹ ਸਾਡੇ ਮੁxtਲਿਫ ਹੁੰਦੇ ਆ, ਜਿਹੜੀ ਦੂਰ। ਤੇ ਮੈਂ ਪੁੱਛ ਰਿਹਾ ਲੰਬੇ ਤੋਂ ਲੰਬਾ 12 ਸਾਲ ਲੰਬੇ ਤੋਂ ਲੰਬਾ ਸਾਡਾ ਉਹ ਹੋਇਆ ਵਾ ਜੀ ਆਪਣਾ 12 ਸਾਲ ਤੇ 6 ਮਹੀਨੇ 30 ਦਿਨ। ਮੈਂ ਉਹੀ ਕਹਿ ਰਿਹਾ ਕਿ ਇਹ ਜਿਹੜਾ 13 ਮਹੀਨੇ ਨਾ ਦੁਨੀਆ ਦੇ ਹਿਸਾਬ ਨਾਲ ਇਹ ਉਹ 12 ਸਾਲ ਆ, ਸਮੁੰਦਰ ਦੇ ਸਾਲ ਛੋਟੇ ਹੁੰਦੇ ਆ। ਅੱਛਾ, ਸਮੁੰਦਰ ਦਾ ਹੋਰ ਗੇਮ ਆ। ਹਾਂਜੀ, ਸਮੁੰਦਰ ਦਾ ਕੈਲੰਡਰ ਦੁਨੀਆ ਵਾਲਾ ਨਹੀਂ। ਅੱਛਾ। ਸਮੁੰਦਰ ਦਾ ਜਿਹੜਾ ਤੁਸੀਂ ਕਿੰਨੀ ਕੁ ਅੱਗੇ ਤੱਕ ਗਏ ਹੋ ਸਮੁੰਦਰ ਦੇ? ਅਸੀਂ ਸਮੁੰਦਰ ਦੇ ਵੀ ਐਡੀ ਵੀ ਮਤਲਬ ਸਾਈਡਾਂ ਦੇ ਕੋਈ ਮਾਰਤਾ ਮੂਰਤਾ ਨਜ਼ਰ ਆਉਣੀਆਂ ਬੰਦ? ਖਤਮ, ਹਰ ਪਾਸੇ ਦਰਿਆ ਹੀ ਦਰਿਆ, ਪਾਣੀ ਪਾਣੀ। ਭਾਜੀ ਸਮੁੰਦਰ, ਹਾਂ ਉਹ ਵੀ ਪਾਣੀ ਪਾਣੀ ਹਰ ਪਾਸੇ। ਜਿੱਧਰ ਨੂੰ ਤੁਸੀਂ ਨਜ਼ਰ ਫੇਰੋਗੇ ਨਾ, ਜਿੱਡੀ ਦੂਰ ਤੱਕ ਤੁਹਾਡੀ ਨਜ਼ਰ ਜਾ ਰਹੀ ਆ ਉੱਥੇ ਪਾਣੀ ਆ। ਇਹ ਮੈਨੂੰ ਲੱਗਦਾ ਮਾੜੇ ਇਲਾਕੇ ਦੇ ਕਜ਼ਾਕਾ ਦਰਿਆ ਮਾੜੇ ਸਮੁੰਦਰ ਦੇ, ਕੋਈ ਦਰਖਤ ਨਹੀਂ। ਸਮੁੰਦਰ ਦੇ ਕਿਸੇ ਮਾੜੇ ਇਲਾਕੇ ਦੇ? ਮਾੜੇ ਇਲਾਕੇ ਤੁਸੀਂ ਦੱਸੋ ਜੀ। ਭਾਈ ਜੀ, ਜਿਹੜੇ ਪੱਥਰ ਨੂੰ ਮੱਛੀ ਚੱਟ ਕੇ ਆਂਦੀ ਹੈ ਨਾ, ਉੜਦੀ ਆ, ਉਸ ਪੱਥਰ ਤੱਕ ਅਸੀਂ ਸਫ਼ਰ ਕੀਤਾ ਹੋਇਆ। ਉਹਨੂੰ ਇਹ ਵੈਸੇ ਹੀ ਬਣੇ? ਨਹੀਂ, ਇਹਦੇ ਪਿੱਛੇ ਕੋਈ ਰਾਜ਼ ਜ਼ਰੂਰ ਹੋਏਗਾ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਐਵੇਂ ਨਹੀਂ ਕਿਸੇ ਨੇ ਗੱਲ tasty ਆ ਭਾਜੀ, ਨਾ, ਇਹਦੇ ਪਿੱਛੇ ਕੋਈ ਲੌਜੀਕ, ਕੋਈ ਮੱਛੀ ਐਸੀ ਹੋਏਗੀ, ਕੋਈ ਮੱਛੀ ਦੀ ਨਸਲ ਐਸੀ ਹੋਏਗੀ ਜਿਹੜੀ ਕਿ ਮਤਲਬ ਪੱਥਰ ਚੱਟ ਕੇ ਮੁੜਦੀ ਹੈ। ਇਹ ਐਵੇਂ ਕਿਸੇ ਨੇ ਗੱਲ ਨਹੀਂ ਕੀਤੀ, ਤੇ ਪਿੱਛੇ ਲੌਜੀਕ ਹੋਏਗੀ ਕੋਈ। ਤੁਸੀਂ ਜਰਾ ਸਰ ਕਮੈਂਟਸ ਦੇ ਵਿੱਚ ਦੱਸਣਾ, ਮੱਛੀ ਪੱਥਰ ਚੱਟ ਕੇ ਮੁੜਦੀ, ਜਰਾ ਤਹਿਕੀਕ ਕਰ ਲੈਣਾ, ਚੈਟ ਜੀਪੀਟੀ ਨੂੰ ਪੁੱਛ ਲੈਣਾ, ਨਹੀਂ ਤੇ ਕਿਸੇ ਵੱਡਿਆਂ ਨੂੰ ਪੁੱਛ ਲੈਣਾ, ਔਰ ਥੱਲੇ ਕਮੈਂਟ 'ਚ ਦੱਸਣਾ ਮੱਛੀ ਪੱਥਰ ਚੱਟ ਕੇ ਮੁੜਦੀ ਵਾਲੀ ਮਿਸਾਲ ਕਿੱਥੋਂ ਸ਼ੁਰੂ ਹੋਈ। ਇਹ ਲੋਕ ਦੱਸ, ਇਹ ਬੜੇ ਜੀਨੀਅਸ ਨੇ, ਇਹ ਵੀ ਸਾਰੇ ਸਾਡੇ ਬਹਿਰੀ ਕਜ਼ਾਬ ਨੇ, ਇਹ ਸਾਡੇ ਯੂਟਿਊਬੀ ਕਜ਼ਾਬ ਨੇ। ਕਜ਼ਾਕ ਸੌਰੀ, ਇਹ ਸਾਡੇ YouTube ਦੇ ਕਜ਼ਾਕ ਨੇ, ਵੀ ਸਾਡੇ ਨਾਲ ਬਹੁਤ ਲੰਬਾ ਸਫ਼ਰ ਕਰ ਰਹੇ ਨੇ। ਲੇਕਿਨ ਇਹਨਾਂ ਨੇ ਕਰਨੀ ਕਿਤਾਬ 'ਚ ਲਿਖੀ ਗੱਲ, ਅਸੀਂ ਤੁਹਾਨੂੰ ਦੱਸਣੀ ਅੱਖਾਂ ਦੇਖੀ ਗੱਲ ਉਸ ਪੱਥਰ ਦੇ ਵਿੱਚ। ਇੱਕ ਅੱਖੀ ਨਾ ਉਹਨਾਂ ਨੇ ਵੀ ਬਹੁਤ ਕੁਝ ਅੱਖੀਂ ਦੇਖਿਆ ਸਾਡਾ, ਸਭ ਕੁਝ ਉਹਨਾਂ ਨੇ ਅੱਖੀਂ ਦੇਖਿਆ। ਸਾਡੇ ਨਾਲ ਨੇ ਕਜ਼ਾਕ। ਮੈਂ ਕਿਹਾ ਜੀ ਇਹ ਵਿੱਚ ਕਈ ਕਜ਼ਾਕ ਵੀ ਬੈਠੇ ਨੇ, ਕਈ ਰਸ਼ੀਦ ਨੇ, ਕਈ ਕਜ਼ਾਕ ਨੇ, ਕਈ ਕਯੂਮ ਨੇ, ਸਾਰੇ ਵਿੱਚ ਸਾਡੇ ਬੈਠੇ ਨੇ। ਹਾਂਜੀ ਮੈਂ ਕਿਹਾ ਉਸਤਾਦ ਜੀ ਉਹ ਖਜ਼ਾਨਾ ਕੱਢ ਕੇ ਲਿਆਉਂਦੇ ਹੁੰਦੇ, ਆਹ ਕਜ਼ਾਕ ਦਾ ਨੈਣਾ ਸੀ, ਕਿਤੇ ਕੂੜਾ ਕੱਢ ਕੇ ਲਿਆਉਂਦਾ ਸਮੁੰਦਰ ਚ। ਓਏ ਕੂੜਾ ਹੀ ਲੱਗਦਾ ਹੁੰਦਾ, ਕੂੜੇ ਦੇ ਵਿੱਚ ਅੰਦਰ ਕਿਤੇ ਗੇਮਾਂ ਹੁੰਦੀਆਂ। ਇਹ ਕੋਈ ਐਸੀ ਮੱਛੀ ਵੀ ਹੁੰਦੀ ਹੈ ਜਿਹਦੇ ਅੰਦਰ ਕੋਈ ਮੋਤੀ ਟੈਪ ਨਿਜ਼ਾਮ ਹੁੰਦਾ? ਹਾਂਜੀ, ਇਹ ਕੋਈ ਖਾਸ ਮੱਛੀ ਨਹੀਂ। ਹਾਂ, ਕੋਈ ਵੀ ਖਾ ਲਵੇ। ਹਾਂ, ਜਿਸ ਮੱਛੀ ਨੇ ਖਾਦਾ ਹੋਵੇ ਉਹਦੇ ਪੇਟ ਚੋਂ ਬਰਾਮਦ ਹੁੰਦਾ, ਔਰ 13,000 ਕਿਲੋਮੀਟਰ ਤੋਂ ਪਰਾਂ ਪਾਈ ਜਾਂਦੀ, ਉਰਾ ਨਹੀਂ, ਇੱਧਰ ਨਹੀਂ ਆਉਂਦੀ ਨਾ। ਖਜ਼ਾਨਾ ਬੜੀ ਦੂਰ ਹੁੰਦਾ, ਐਵੇਂ ਨਹੀਂ ਲੱਭ ਜਾਂਦਾ। ਕਦੀ ਇਦਾਂ ਹੋਇਆ ਤੁਸੀਂ ਗਏ ਹੋ, ਤੁਹਾਡਾ ਨਕਸ਼ਾ ਹੀ ਡੇਗ ਪਿਆ ਹੋਵੇ ਕਿਤੇ? ਨਕਸ਼ਾ ਤੇ ਅਸੀਂ ਆਪਣੇ ਦਿਲ ਨਾਲ ਲਾ ਕੇ ਰੱਖੀਦਾ, ਸਾਂਭ ਕੇ ਉਹ ਜਿਹੜਾ ਐਂ ਕਰਕੇ ਖੋਲ ਕੇ ਪੂਰਾ ਨਿਜ਼ਾਮ। ਤੁਹਾਨੂੰ ਸਾਰੇ ਪਾਸੇ ਤੇ ਸਮੁੰਦਰ ਹੁੰਦਾ। ਹਾਂਜੀ, ਤੁਹਾਨੂੰ ਇਹ ਕਿਤਾ ਪਤਾ ਲੱਗਦਾ ਸੀ ਇਥੋਂ ਐਂਡ ਮੁੜਨਾ ਜਗ੍ਹਾ ਇਹ ਤੁਸੀਂ ਯਾਨੀ ਉਸੇ ਰਾਹ ਟਰੇਸਿਆ ਵਾ, ਯਾਨੀ ਕਿ ਬਚਪਨ ਤੋਂ ਪਦੈਸ਼ੀ ਨਾਲ ਜੋ ਫਿੱਟੋ ਨੇ ਸਾਨੂੰ ਯਾਦ ਹੋ ਗਿਆ। ਤੁਸੀਂ ਇਹਨੂੰ ਇਕੱਲੇ ਨੂੰ ਭੇਜ ਦਿੰਦੇ, ਤੁਸੀਂ ਐਵੇਂ ਨਾਲ ਆ ਕੇ? ਇਹ ਕਹਿੰਦਾ ਜੀ ਮੈਂ ਤਾਂ ਕਿਨਾਰੇ। ਨਹੀਂ, ਇੱਥੇ ਵੀ ਮੈਂ ਤਾਂ ਨਹੀਂ ਸਮਝ ਰਿਹਾ। ਉਹ ਤੈਨੂੰ ਬਚਪਨ ਤੋਂ ਕੋਈ ਤੂੰ ਡੋਲਾ ਮੱਛੀ ਦਾ ਮੁੰਡਾ ਵਾ ਵੀ ਤੂੰ ਪਹਿਲੇ ਦੁਨੀਆ ਤੇ ਰਿਹਾ ਵਾ ਤੂੰ? ਨਹੀਂ, ਅਸੀਂ ਰਹੀ ਸਮੁੰਦਰਾਂ ਦੇ ਵਿੱਚ। ਅੱਛਾ, ਤੁਹਾਨੂੰ ਉਹਦੇ ਨਕਸ਼ੇ ਦਾ ਪਤਾ ਵਾ? ਪਤਾ ਹੁੰਦਾ ਯਾਨੀ ਉਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਸਾਨੂੰ ਐਨੂੰ ਕਹਿ ਰਿਹਾ, ਭਾਵੇਂ ਉਹ ਆਮ ਬੰਦੇ ਨੂੰ ਪਾਣੀ ਨਜ਼ਰ ਆ ਰਿਹਾ। ਹਾਂਜੀ, ਵਾਚ ਟਾਵਰ ਲੱਗੇ ਨੇ ਸਮੁੰਦਰ ਦੇ ਵਿੱਚ, ਵਾਚ ਟਾਵਰ ਤੁਹਾਨੂੰ ਸਿਗਨਲ ਆਉਂਦੇ ਨੇ। ਔਰ ਵੈਸੇ ਵੀ ਅਸੀਂ ਜਹਾਜ਼ਾਂ ਦਾ ਪਿੱਛਾ ਕਰਦੇ ਜਾਂਦੇ, ਸਾਨੂੰ ਰਾਹ ਦੀ ਟੈਨਸ਼ਨ ਨਹੀਂ ਹੁੰਦੀ। ਅੱਛਾ, ਯਾਨੀ ਤੁਸੀਂ ਜਹਾਜ਼ਾਂ ਦੇ ਮਗਰ ਹੁੰਦੇ, ਕਸ਼ਤੀਆਂ ਲਾਈਆਂ ਹੁੰਦੀਆਂ ਕਿ ਧੁੰਦ ਚੱਕੋ ਸਿੱਧੀ ਵਾਹ ਨਾ ਪਵੇ, ਜਿਵੇਂ ਅਸੀਂ ਮੋਟਰਸਾਈਕਲਾਂ ਲਾ ਲਈਆਂ ਟਰਾਲੀ ਦੇ ਪਿੱਛੇ, ਔਰ ਆਰਾਮ ਨਾਲ ਜਾਈ ਜਾਈਦਾ। ਤੂੜੀ ਵਾਲਾ ਤੇ ਬਹੁਤ ਮਜ਼ੇਦਾਰ ਹੁੰਦਾ ਸਰਦੀਆਂ ਦੇ ਵਿੱਚ। ਉਹ ਨੇਕੀ ਨਹੀਂ ਰਹੀ। ਇੰਜ ਤੁਸੀਂ ਵੱਡਿਆਂ ਜਹਾਜ਼ਾਂ ਦੇ ਪਿੱਛੇ ਲਾ ਲੈਂਦੇ? ਚਲਾ ਲਈਦਾ, ਲੇਕਿਨ ਉਹ ਸਰਦੀ ਗਰਮੀ ਦਾ ਹਿਸਾਬ ਨਹੀਂ ਆ, ਅਸੀਂ ਉਹਦੇ ਰਸਤੇ ਤੇ ਚੱਲ ਰਹੇ ਹੁੰਨੇ ਆ। ਇੱਕ ਜਹਾਜ਼ ਦਾ ਤੇ ਤੇਲ ਮੁੱਕ ਗਿਆ, ਮੁੜ ਕੇ ਅਗਲਾ ਜਹਾਜ਼ ਨੂੰ ਲੱਤ ਲਾ ਕੇ ਲੈ ਗਿਆ ਅੱਗੇ। ਨਹੀਂ, ਏਦਾਂ ਨਹੀਂ ਹੁੰਦਾ ਭਾਈ ਸਾਹਿਬ। ਇੱਕ ਦਿਨ ਸਮੁੰਦਰ 'ਚ ਬੜਾ ਹੁਮ ਹੋਇਆ, ਹਵਾ ਹੀ ਨਾ ਚੱਲੇ, ਗਰਮੀ ਸ਼ਿਖਰ ਦੁਪਹਿਰ। ਓਏ ਸਮੁੰਦਰ ਦੇ ਵਿੱਚ। ਅੱਛਾ, ਹਾਂਜੀ। ਸ਼ਿਖਰ ਦੁਪਹਿਰ ਲੱਗੀ, ਨਾ ਬੰਦਾ ਨਾ ਪਰਿੰਦਾ, ਕੋਈ ਸ਼ੈ ਨਹੀਂ। ਨਾ ਗਵਿੰਦਾ, ਹਾਂਜੀ, ਨਾ ਧਰਮਿੰਦਰ, ਸਮੁੰਦਰ 'ਚ ਕਿਹੜਾ ਨਾ ਦੁਰਮਿੰਦਰ। ਚਿੰਕੀ ਮਾਣੀ। ਗੱਲਾਂ ਕਰਦੇ ਯਾਰ। ਅੱਛਾ, ਮੇਰੇ ਸ਼ਾਗਿਰਦ ਨੇ ਦੂਰਬੀਨ ਲਾ ਕੇ ਇੰਜ ਕਰਕੇ ਦੇਖਿਆ। ਓਏ ਮੈਨੂੰ ਕਹਿੰਦਾ ਉਸਤਾਦ ਜੀ ਕੋਈ ਚਮਕਦੀ ਸ਼ੈ ਨਜ਼ਰ ਆ ਰਹੀ ਹੈ। ਹਾਂ, ਅੱਛਾ। ਮੈਂ ਮੋੜਤਾ ਹੈਂਡਲ, ਇਹਨੇ ਮੈਨੂੰ ਸਿਮਤ ਦੱਸਣੀ ਸ਼ੁਰੂ ਕਰਤੀ ਇੰਜ। ਮੈਂ ਹੈਂਡਲ ਮੋੜੀ ਜਾ ਰਿਹਾ। ਨਹੀਂ, ਕੈਪਟਨ ਤੇ ਮੈਂ ਨਹੀਂ ਸੀ। ਨਹੀਂ, ਉਦੋਂ ਮੈਂ ਚਲਾ ਰਿਹਾ ਸੀ। ਦੋਵੇਂ ਕੈਪਟਨ ਆ। ਇਹਨੇ ਕੀ ਪਤਾ ਕੀ ਇਹ ਦੂਸਰ ਲੱਗਦੀ ਹੁੰਦੀ ਡਰਾਈਵਰਾਂ ਦੀ। ਅੱਛਾ, ਸ਼ਿਫਟ। ਇਹ ਸ਼ਿਫਟ ਵਾਲਾ ਹਿਸਾਬ ਹੈ, ਇਹ ਇੰਜ ਨਹੀਂ ਹੁੰਦਾ। ਹੁਣ ਦੋਨਾਂ 12 ਸਾਲ ਦਾ ਸਫ਼ਰ ਤੂੰ ਕੱਲਾ ਕਿੱਦਾਂ ਕਰੇਗਾ? ਅੱਛਾ ਭਾਜੀ, ਹੈਂਡਲ ਮੋੜ ਕੇ ਸਿਮਤ ਚੇਂਜ ਕੀਤੀ। ਤੁਹਾਨੂੰ ਪਤਾ ਅੱਧਾ ਘੰਟਾ ਹੈਂਡਲ ਮੋੜੋ ਤੇ ਫੇਰ ਬੈਰੀ ਜਹਾਜ਼ ਮੁੜਦਾ ਵਾ। ਇਹ ਨਹੀਂ ਕਿ ਗੱਡੀ ਤਰ੍ਹਾਂ। ਹਾਂ, ਉਹ ਬੜੀ ਸਪੀਡ ਨਾਲ ਘਮਾਉਣਾ। ਹਾਂ, ਉਹ ਭਾਈ ਗਏ ਕਰਕੇ ਮੁੜਿਆ। ਹੁਣ ਜਿਸ ਪਾਸੇ ਮੁੜ ਗਿਆ, ਅੱਗੇ ਬਾਰਿਸ਼ ਹੋ ਰਹੀ ਹੈ। ਓਏ ਸਮੁੰਦਰ ਦੇ ਵਿੱਚ। ਸਮੁੰਦਰ 'ਚ ਬਾਰਿਸ਼। ਸਮੁੰਦਰ 'ਚ ਬਾਰਿਸ਼ ਨਹੀਂ ਹੋ ਹੋ ਸਕਦੀ। ਸਕਦੀ, ਮੈਂ ਕਹਿੰਦਾ ਥੱਲੇ ਨਹੀਂ ਹੁੰਦੇ। ਸਮੁੰਦਰ ਬਾਰਿਸ਼ ਦਾ ਹੀ ਪਾਣੀ ਆ ਸਾਰਾ। ਪਹਿਲੇ ਸਮੁੰਦਰ ਖੁਸ਼ਕ ਸੀ,
ਅੱਛਾ ਆ ਇੰਨੇ ਹਜ਼ਾਰਾਂ ਸਾਲਾਂ ਤੋਂ ਬਾਰਿਸ਼ ਪੈ ਪੈ ਕੇ ਹੀ ਭਰਿਆ ਵਾ। ਉਹ ਅੱਛਾ ਜੀ। ਹਾਂਜੀ, ਉਹਦੀ ਹੁਣ ਨਿਕਾਸੀ ਕਿਤੇ ਨਹੀਂ ਹੋ ਗਈ। ਉਹ ਭਰ ਗਿਆ। ਹਾਂ, ਨਾ ਨਿਕਾਸੀ ਹੋ ਰਹੀ, ਨਾ 82 83। ਅੱਛਾ ਜੀ। ਲੋ ਭਾਜੀ, ਬਾਰਿਸ਼ ਦਾ ਮੌਸਮ ਹੋ ਗਿਆ, ਮੇਰੇ ਸ਼ਾਗਿਰਦ ਨੂੰ ਬਾਰਿਸ਼ ਤੋਂ ਡਰ ਲੱਗਦਾ ਜੀ, ਅਸੀਂ ਜਹਾਜ਼ ਵਾਪਸ ਮੋੜ ਲਿਆ ਉੱਥੋਂ ਫਿਰ ਧੁੱਪ ਵੱਲ ਨੂੰ ਹੋ ਗਏ। ਕਿਉਂਕਿ ਹੁਮੀਅਰ ਲਾਣਾ ਸੀ ਵਾਪਸ। ਅੱਛਾ, ਵਾਪਸ ਜਹਾਜ਼ ਮੋੜਿਆ, ਉਦੋਂ ਦਿਹਾੜੀ ਤੋੜੀ ਆ, ਨਕਸ਼ਾ ਬਣਵਾਇਆ, ਨਕਸ਼ਾ ਪੇਸ਼ ਕਰ ਭਾਜੀ। ਨਕਸ਼ਾ ਪੇਸ਼ ਕਰ ਬਈ। ਇਹ ਤੋਂ ਤੁਹਾਡੀ ਦੋਵਾਂ ਦੀ ਤੁਹਾਡੇ ਇੱਕ ਅੱਖ ਜਿਹੜੀ ਹੈ, ਤੁਸੀਂ ਤੁਹਾਡੇ ਇੱਕ ਜਹਾਜ਼ ਕੱਢ ਵੀ ਤੁਹਾਡੇ ਜਹਾਜ਼ ਦੀ ਇੱਕ ਅੱਖ ਚੱਲੇ ਹੁੰਦੇ ਸਾਰੇ। ਇਹ ਤੁਸੀਂ ਸਾਨੂੰ ਵਜ੍ਹਾ ਪੁੱਛਣੀ ਸੀ, ਮੈਂ ਕਿਹਾ ਐਂਕਰ ਉਹ ਸਾਹਿਬ ਮੈਂ ਪੁੱਛ ਲੈਣਾ ਵਾ, ਮੈਂ ਪੁੱਛ ਲੈਣਾ ਇਹ ਤੁਸੀਂ ਪੁੱਛੋ ਕਿ ਔਰ ਦੋਵਾਂ ਦੀ ਇਧਰਲੀ ਹੈ ਖੱਬੀ। ਉਹ ਸਾਡੇ ਉਹ ਗਿੱਧ ਵਾ ਨਾ ਜਿਹੜੀ, ਉਹ ਖਬਚੂ ਆ। ਅੱਛਾ ਅੱਛਾ ਅੱਛਾ, ਉਹ ਜਿਹੜੀ ਗਿੱਧ ਤੁਸੀਂ ਨਕਸ਼ਾ ਵਿਖਾਉਣ ਲੱਗੇ ਸੀ। ਗਲਤ ਬਿਆਨੀ ਕਰ ਰਿਹਾ। ਇਹ ਜਹਾਜ਼ ਦੀ ਬੈਕ ਸਾਈਡ ਤੇ ਹੁੰਦਾ, ਮੈਂ ਫਰੰਟ ਤੇ। ਇਹਦੀ ਇਹ ਖੱਬੀ ਹੈ, ਮੇਰੀ ਆ ਸੱਜੀ ਹੈ। ਇੰਜ ਅੱਛਾ। ਇਹ ਦੇਖੋ। ਅਸੀਂ ਇੰਜ ਹੁੰਦੇ ਆ। ਓਹ ਅੱਛਾ 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 ਉਹਦਾ ਨਾਲ ਕਨੈਕਟ ਹੁੰਦੀ ਆ। ਹਾਂ, ਅੱਖ ਮੱਥੇ ਲੱਗਦੇ ਆ। ਦੋ ਮੂੰਹ ਜੋੜ ਕੇ ਤੁਸੀਂ ਇੱਕ ਆ ਦੋ ਅੱਖਾਂ ਬਣਾ ਲੈਣੇ ਆ ਜੀ। ਲੈਫਟ ਰਾਈਟ ਇੱਕ ਪਿੱਛੇ ਦੇਖ ਰਹੀ ਹੈ, ਇੱਕ ਅੱਗੇ ਨਕਸ਼ਾ ਦੇਖ ਕੱਟਣ ਲੱਗੇ ਸੀ ਤੁਸੀਂ। ਕਜ਼ਾਕ ਜੀ, ਨਕਸ਼ੇ ਦਾ ਭਾਰ ਚੁੱਕ ਲੋਗੇ। ਭਾਜੀ ਮੈਂ ਨਕਸ਼ਾ ਵੇਖਣਾ ਹੀ ਆ, ਮੈਂ ਤੇ ਦੇਖਣਾ ਵੀ ਹੁੰਦਾ ਕੀ ਹੈ ਹਿਸਾਬ ਕਿਤਾਬ। ਨਕਸ਼ੇ ਦੇ ਵਿੱਚ ਬੜੇ ਪੂਰੇ ਸਰਾਰ ਖਤਰੇ ਨੇ, ਜਗ੍ਹਾ ਜਗ੍ਹਾ ਤੇ ਜਾਨ ਦਾ ਖਤਰਾ ਹੈ। ਜੇ ਚੱਲ ਸਕਦੇ ਹੋ ਤਾਂ ਕੱਢ ਲੈਣੇ। ਡਰ ਖੋਫ ਸਾਡਾ ਕੁਝ ਨਹੀਂ ਜਾਣਾ, ਕਿਉਂਕਿ ਅਸੀਂ ਤਾਂ ਸਮੁੰਦਰ ਦੀ ਜ਼ਿੰਦਗੀ ਗੁਜ਼ਾਰੀ ਹੈ। ਤੁਸੀਂ ਬਾਲ ਬੱਚੇਦਾਰ ਲੋਕ ਗਿੱਜੇ ਹੋਏ ਆ ਅਸੀਂ ਤੇ। ਖਤਰੇ ਨਾਲ ਇੱਕ ਮਿੰਟ ਭਾਜੀ, ਮੈਂ ਜ਼ਰਾ ਐਨਕ ਲਾ ਲਾ, ਮੈਂ ਨਕਸ਼ਾ ਮੇਰੀ ਐਨਕ ਫੜ ਕੇ ਲਿਆਣਾ ਜ਼ਾਰ ਪੈਣ ਜ਼ਰਾ। ਮੈਂ ਕਿਉਂਕਿ ਇੱਥੇ ਤੁਸੀਂ ਨਕਸ਼ਾ ਰੱਖਣਾ ਵਾ ਤੇ ਮੈਂ ਜ਼ਰਾ ਉਹਨੂੰ ਗੌਰ ਨਾਲ ਦੇਖ ਲਾਂਗਾ। ਇਹ ਦਿਲ ਦੀ ਐਨਕ ਨਾਲ ਦੇਖਣ ਵਾਲਾ ਨਕਸ਼ਾ ਵਾ, ਉਹ ਨਹੀਂ ਲੋ। ਇਹ ਦੁਨੀਆਦਾਰੀ ਵਾਲ ਤੁਰ ਪਈ। ਮੈਨੂੰ ਪਤਾ ਹੀ ਨਹੀਂ ਹੈ। ਕਾਕਾ ਇੱਕ ਗੱਲ ਦਾ ਜਵਾਬ ਤੇ ਦੇ। ਉਹ ਕਜ਼ਾਕਾ ਨਹੀਂ ਹੋਏ, ਉਹ ਤਾਂ ਕਾਕਾ ਹੁੰਦਾ ਵਾ। ਕਜ਼ਾਕ ਸਾਹਿਬ, ਕਜ਼ਾਕ ਸਾਹਿਬ। ਕਜ਼ਾਕ ਸਾਹਿਬ, ਉਹ ਜਿਹੜੀ ਉਹ ਇੱਕ ਅੱਖ ਵਾਲੀ ਦੂਰਬੀਨ ਹੁੰਦੀ ਆ, ਉਹ ਹਾਂਜੀ। ਦੋਵੇਂ ਜਣੇ ਵੇਖ ਸਕਦੇ। ਅਸੀਂ ਇੱਕ ਅੱਖ ਵਾਲੀ ਇੱਕ ਹੀ ਰੱਖੀ ਹੈ। ਅਸੀਂ ਉਹ ਇੱਕ ਅੱਖ ਬੰਦ ਕਰਕੇ ਦੇਖਦੇ ਆ, ਯਾਨੀ ਕਿ ਅੱਜ ਦੋਵੇਂ ਮੂੰਹ ਕੋਲ ਕਰਕੇ ਨਾ, ਇੱਕ ਇੰਜ ਲਾ ਲੈਂਦਾ ਤੇ ਦੂਆ ਉਹ ਐ ਬੰਦ ਕਰ ਲੈਂਦਾ। ਅੱਛਾ ਲਿਆਓ, ਦਿਖਾਓ ਜੀ ਭਾਜੀ। ਇਹ ਨਾਲੇ ਉਸਤਾਦ ਜੀ ਨੇ ਧੋਤੀ ਪਈ ਆ ਅਕਿਆਕ ਨੇ। ਉਹ ਪੁੱਛਾਂਗੇ ਹਲੇ, ਪੁੱਛਾਂਗੇ ਜੀ ਉਹ ਹਲੇ। ਐਨਕ ਤੇ ਆ ਲੈਂਦੋ। ਉਹ ਬੱਚਿਆਂ ਨੂੰ ਉਹ ਜ਼ਰਾ ਮਜ਼ਾਕ ਕਰੇ। ਭੇਜਦੇ ਬਾਹਰ, ਫੇਰ ਪਾਗਲ। ਖੋਲਦੇ। ਉਹ ਇੰਨੇ ਜੋਗੇ ਨਹੀਂ। ਉਹ ਕੀ ਜੀ ਨਹੀਂ ਸਲਾਹ ਨਹੀਂ ਭਾਜੀ, ਕੋਈ ਗੱਲ ਨਹੀਂ, ਉਹ ਦੇਖੋ। ਭਾਜੀ ਤੁਸੀਂ ਨਕਸ਼ਾ ਦਿਖਾਉਣਾ ਕਿਹੜਾ ਵੀ ਕਿਤੇ ਪਕੋ। ਓਏ ਲਓ ਜੀ, ਇਹ ਸਮੁੰਦਰ ਹੈ ਨਸ਼ੇਵਾ ਜੀ। ਸਮੁੰਦਰ ਦੀ ਓਏ ਹੋਏ 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 ਹੋਏ। ਸਮਝੇ? ਹਾਂਜੀ, ਇਹ ਸਮੁੰਦਰ ਨਹੀਂ ਹੈਗਾ। ਇਹ ਤਾਂ ਭਾਜੀ ਕੋਈ ਸਮਝ ਨਹੀਂ ਆ ਰਹੀ, ਕੋਈ ਕੀ ਹਿਸਾਬ ਕਿਤਾਬ। ਇਹ ਸਮੁੰਦਰ ਦਾ ਕਿ ਪੈਂਸਰ ਪਿੰਡ ਦਾ ਨਕਸ਼ਾ ਵਾ। ਨਹੀਂ ਸਮਝ ਆ ਰਹੀ। ਨਹੀਂ ਭਾਜੀ, ਇਹ ਸਮੁੰਦਰ ਸ਼ੁਰੂ ਹੋ ਰਿਹਾ। ਇੱਥੋਂ ਸ਼ੁਰੂ ਹੋ ਗਿਆ। ਆ ਜਿੱਥੇ ਦਰਖਤ ਇਹ ਲੱਗਾ, ਸਾਹਿਲ पे खड़े हो तुम्हें क्या ਅੱਛਾ ਆ ਸਾਹਿਲ ਉੱਪਰ ਇਹ ਬੱਚਾ ਗੁੱਡਾ ਚੜਾ ਰਿਹਾ, ਕਿੱਥੇ? ਉਹ ਪਰਲੀ ਸਾਈਡ। ਆ ਜਿਹੜਾ? ਹਾਂਜੀ, ਇਹ ਲੋਕ ਇੰਜੋਏ ਕਰ ਰਹੇ। ਇਦਾਂ ਦੇਖੋ, ਆ ਪੂਰੀ ਗੱਡੀ ਚੜਾ ਰਿਹਾ ਵਾ, ਯਾਨੀ ਕਿ ਸਟਾਰਟ ਆ, ਹਲਕੀਆਂ ਹਲਕੀਆਂ ਕਸ਼ਤੀਆਂ ਚੱਲ ਰਹੀਆਂ ਵਾ ਜੀ। ਅੱਛਾ ਅੱਛਾ ਅੱਛਾ। ਬੀਚ ਇਹ ਕੀ ਆ? ਇਹ ਗਾਰ ਆ। ਇਹ ਗਾਰ ਆ। ਹਾਂਜੀ, ਇਹ ਸਮੁੰਦਰ ਦੇ ਸ਼ੁਰੂ ਚ ਇੱਕ ਗਾਰ ਆ। ਇੱਥੇ ਯਾਨੀ ਕਿ ਫੋਟੋ ਸਟੇਟ ਵਾਲੀਆਂ ਮਸ਼ੀਨਾਂ ਲੱਗੀਆਂ ਨੇ, ਉਹ ਨਕਸ਼ਿਆਂ ਦੀਆਂ ਕਾਪੀਆਂ ਕਰ ਕਰ ਕਜ਼ਾਕਾਂ ਨੂੰ ਦਿੰਦੀਆਂ ਨੇ। ਵੇਚਦੇ ਨੇ। ਅੱਗੋਂ ਕਜ਼ਾਕਾਂ ਦੀਆਂ ਡਿਊਟੀਆਂ ਲੱਗੀਆਂ, ਸਵੇਰੇ 8 ਵਜੇ ਕਜ਼ਾਕ ਨਿਕਲੇ ਨਕਸ਼ਾ ਲੈ ਕੇ, 10 ਵੇਲੇ ਕਜ਼ਾਕ ਐਨ ਨੂੰ ਨਿਕਲ ਗਏ। ਯਾਨੀ ਕਜ਼ਾਕਾਂ ਦੇ ਟਾਈਮ ਨਿਕਲਦੇ ਨੇ। ਟਾਈਮ ਨਿਕਲਦੀ ਹੈ। ਹਾਲੇ ਇੱਥੇ ਅਬਦੁੱਲਾਪੁਰ ਵੀ ਕਜ਼ਾਕ ਕਿੰਨੇ ਬੈਠੇ ਹੁੰਦੇ, ਫੈਕਟਰੀ ਵਾਲੀ ਬੱਸ ਡੀਕਦੇ ਹੁੰਦੇ ਆ। ਸੁਬਾ ਇਹਨਾਂ ਦਾ ਟਾਈਮ ਕਜ਼ਾਕ ਟਾਈਮ ਹੁੰਦਾ ਹੈ, ਹਾਂ, ਤੇ ਉਹਦੇ ਚ ਹੀ ਆਉਂਦੇ ਨੇ ਨਕਸ਼ੇ। ਇਹ ਤੁਸੀਂ ਕਜ਼ਾਕ ਰਾਜ ਚ ਵੀ ਜਾਂਦੇ ਹੋ ਜੀ? ਇੱਕ ਮਿੰਟ ਭਾਜੀ ਜਰਾ। ਹਾਂ ਹਾਂ। ਹਾਂਜੀ, ਮੈਂ ਇੱਕ ਗੱਲ ਕਹਾਂ, ਚਾਹ ਨਾਲ ਲੈ ਲਓ ਨਕਸ਼ਾ, ਚੌਕਸ ਹੋ ਕੇ ਦੇਖਣ ਵਾਲਾ ਵਾ। ਚਾਹ ਦਿਓ ਜੀ। ਨਕਸ਼ਾ ਹੁਣ ਸਮਝਣਾ ਹੀ ਪੈਣਾ। ਕਜ਼ਾਕ 2। ਹਾਂਜੀ ਭਾਜੀ, ਸਮਝਾਈਏ। ਅੱਛਾ ਭਾਜੀ, ਹੁਣ ਮੈਨੂੰ ਆਹਾ ਲਓ ਜੀ। ਅੱਛਾ ਇਹ ਗਾਰ ਆ, ਹਾਂਜੀ ਇੱਥੋਂ ਸਮੁੰਦਰ ਸ਼ੁਰੂ ਹੋ ਰਿਹਾ। ਹਾਂਜੀ, ਜੀ ਹਾਂ, ਇਹ ਕੀ ਹੈ ਜੀ? ਇਹ ਬੱਚਾ ਗੁੱਡੀ ਚੜਾ ਰਿਹਾ, ਇਹ ਬੱਚਾ ਗੁੱਡੀ ਚੜਾ ਰਿਹਾ। ਬੀਚ ਤੇ। ਇਦਾਂ ਕਰਕੇ ਦੇਖੋ, ਅੱਛਾ ਇਹ ਬੱਚਾ ਗੁੱਡੀ ਚੜਾ ਰਿਹਾ ਬੀਚ ਤੇ ਇਹ ਕੀ ਆ? ਇਹ ਕਸ਼ਤੀ ਆ। ਲੇਕਿਨ ਇਹ ਬਾਅਦ ਚੋਂ, ਇਹ ਪਹਿਲੇ ਇਧਰਲੀ ਸਾਈਡ ਤੇ ਬੀਚ ਹੈ। ਹਾਂਜੀ ਇਹ ਬੀਚ ਆ, ਹਾਂਜੀ, ਇਹ ਬਾਹਰ ਆ ਸਮੁੰਦਰ ਤੋਂ। ਇਹ ਬੱਚੇ ਇੰਜੋਏ ਕਰ ਰਹੇ, ਕਸ਼ਤੀ ਛੋਟੀ। ਇੱਥੋਂ ਹੁਣ ਤੁਸੀਂ ਸ਼ੁਰੂ ਹੋਣਾ ਵਾ। ਹਾਂਜੀ, ਨਹੀਂ ਨਹੀਂ, ਸਾਡੀ ਇਹ ਰਹਿਸ਼। ਤੁਸੀਂ ਇੱਥੇ ਕਿਉਂ ਨਹੀਂ ਤੁਸੀਂ ਰਹਿਸ਼? ਨਹੀਂ, ਨਹੀਂ, ਤੁਹਾਡੀ ਸਮੁੰਦਰ ਦੇ ਅੰਦਰ ਜਾ ਕੇ ਕਿਉਂ? ਨਾ ਲੋਕੇ ਰਹਿੰਦੇ, ਪੁਲਿਸ ਦਾ ਵੀ ਖਤਰਾ ਨਾ ਸਾਨੂੰ। ਇੱਥੇ ਚੌਕੀ ਆ। ਹਾਂਜੀ, ਅੱਛਾ ਇਹ ਪੁਲਿਸ ਦਾ ਖਤਰਾ ਕਰ ਤੁਸੀਂ ਕਿਹੜਾ ਚੱਲ ਨਹੀਂ, ਅਸੀਂ ਭਾਜੀ ਖਜ਼ਾਨਾ ਲੁੱਟੀ ਦਾ ਵਾ, ਤੇ ਉਹ ਗਵਰਨਮੈਂਟ ਕਹਿੰਦੀ ਹੈ ਕਿ ਗਵਰਨਮੈਂਟ ਹੀ ਇਹ ਸਾਰਾ ਸਾਡਾ ਵਾ। ਇਹ ਸਮੁੰਦਰ ਚ ਕਿਹੜਾ ਡਾਲਾ ਜਾਣਾ ਵਾ ਪੁਲਿਸ ਦਾ? ਪਹਿਲੇ ਅੱਛਾ ਭਾਜੀ, ਅੱਛਾ ਜੀ, ਆ ਤੁਹਾਡਾ ਵਾ ਹਾਂਜੀ, ਸੈਟਅਪ। ਪਹਿਲੇ ਸਾਡਾ ਸ਼ੁਰੂ ਚ ਹੀ ਘਰ ਸੀ। ਅਸੀਂ ਇੱਕ ਬਹਿਰੀ ਜਹਾਜ਼ ਲੁੱਟਿਆ, ਤੇਲ ਦਾ ਭਰਿਆ। ਅਰਬ ਮੁਲਕ ਦਾ ਬਹਿਰੀ ਜਹਾਜ਼ ਲੁੱਟ ਲਿਆ, ਤੇਲ ਦਾ। ਅੱਛਾ
ਉਹਦੇ ਕਰਕੇ ਫਿਰ ਸਾਨੂੰ ਜ਼ਰਾ ਅੰਡਰਗਰਾਉਂਡ ਹੋਣਾ ਪਿਆ, ਇੱਥੇ ਰਹਿائش ਲੈ ਲਈ ਹੈ। 1800 ਰੁਪਇਆ ਕਿਰਾਇਆ ਵਿੱਚ ਹੀ, ਬਿੱਲ ਵੀ ਵਿੱਚ ਹੀ ਹੈ। ਹਾਂਜੀ ਗੈਸ ਨਹੀਂ ਹੈਗਾ ਬਸ, ਉਹ ਬਾਕੀ ਅਸੀਂ ਕਰ ਲਈਦਾ ਲੱਕੜਾਂ ਲੁਕੜਾਂ ਤੇ। ਨਹੀਂ ਘਰ ਪਹਿਲੇ ਇੱਥੇ ਸੀਗਾ, ਛੱਲ ਉੱਥੇ ਲੱਗ ਗਈ ਆ। ਉਹ ਤੁਸੀਂ ਖਜ਼ਾਨੇ ਲੁੱਟਦੇ ਹੋ ਤੇ 1800, ਇਹ ਤੇ ਜੰਜਾਂ ਲੁੱਟਣ ਵਾਲਿਆਂ ਦਾ ਇਹ ਤਾਂ ਮਹਿੰਗਾ ਹੁੰਦਾ। ਭਾਈ ਸਹੀ ਗੱਲ ਆ, ਇਹਨਾਂ ਨਾਲੋਂ ਮਹਿੰਗਾ ਤੇ ਜੰਜਾਂ ਲੁੱਟਣ ਵਾਲਿਆਂ ਦਾ ਹੁੰਦਾ। ਤੁਸੀਂ ਖਜ਼ਾਨੇ ਲੁੱਟ ਕੇ 1800। ਉਹ ਸਮੁੰਦਰੀ ਕਰੰਸੀ ਹੋਰ ਅੱਛਾ ਉਹ ਹੋਰ ਆ। ਯਾਰ ਵੇ 1800 ਰੁਪਏ ਉਹਨੇ ਮਕਾਨ ਦਾ ਨਹੀਂ ਦੱਸਿਆ, ਅੱਛਾ ਅੱਛਾ ਵਾਈਫਾਈ ਦਾ ਜਿਹੜਾ ਸਾਨੂੰ ਸਿਗਨਲ ਮਿਲਦੇ ਆ ਉੱਥੇ। ਅੱਛਾ ਇੱਥੋਂ ਤੁਸੀਂ ਤੁਰਦੇ ਹੋ ਹਾਂਜੀ ਤਾਂ ਇੰਨਾ ਕਿਤੇ ਸਫ਼ਰ ਆ। ਇਹ ਤੁਹਾਡੇ ਇਹ ਤੇ ਤੁਹਾਨੂੰ ਲੱਗਦਾ ਨਾ। ਅੱਛਾ ਸਾਲਾਂ ਦਾ ਸਫ਼ਰ ਹੈ, ਸਾਲਾਂ ਇਹ ਜਿਹੜਾ ਹਾਂਜੀ ਅੱਛਾ ਇਧਰੋਂ ਹੁਣ ਤੁਸੀਂ ਆ ਕੀ ਭਾਜੀ? ਇਹ ਜਾਨਵਰ ਨੇ, ਇਹ ਦੇਖੋ ਇਹ ਬੜਾ ਖਤਰਨਾਕ ਬੀਚ ਹੈ। ਮਗਰਮੱਛਾਂ ਨੇ ਸਿਰ ਬਾਹਰ ਕੱਢੇ ਜਾਂ ਸਿਰਫ ਧੌਣਾ ਬਾਹਰ ਕੱਢੀਆਂ ਹੈ। ਇਹ ਜਿਹੜੀ ਆ ਹਾਂਜੀ ਬਾਕੀ ਧੜ ਵਿੱਚ ਆ ਹੀ ਹੈ ਦੇਖੋ ਪਾਣੀ। ਪੂਰਾ ਘੁਮਾ ਕੇ ਦੇਖੋ, ਆ ਹੁਣ ਦੇਖੋ। ਇਹ ਮਗਰਮੱਛਾਂ ਨੇ, ਹਾਂਜੀ ਇਹ ਮਤਲਬ ਬਾਹਰ ਦੇਖ ਰਹੀਆਂ ਨੇ। ਹਾਂਜੀ ਤੇ ਇਹ ਇਹ ਵੱਡੇ ਕੇਕੜੇ ਫਿਰਦੇ ਨੇ। ਅੱਛਾ ਇੱਥੇ ਫਿਰ ਇਹ ਤੁਸੀਂ ਨਿਸ਼ਾਨੀਆਂ ਲਾਈਆਂ ਕਿ ਇਸ ਜਗ੍ਹਾ ਤੇ ਇਹ ਚੀਜ਼ਾਂ ਨੇ ਖਤਰੇ ਸਾਨੂੰ ਜਿਹੜੇ ਖਤਰੇ। ਹਿੰਟ ਰੱਖੇ ਕਿ ਇੱਥੋਂ ਇਸ ਚੀਜ਼ ਤੋਂ ਬਚਣਾ, ਇੱਥੋਂ ਓਕੇ ਇਸ ਓਕੇ ਚੀਜ਼ ਤੋਂ ਓਕੇ ਬਚਣਾ। ਅੱਛਾ ਇੱਥੋਂ ਤੁਸੀਂ ਤੁਰ ਪਏ। ਹਾਂਜੀ ਇੱਥੋਂ ਤੁਰੇ ਇੰਜ ਪਰ ਨਾਲ ਹੀ ਆਣਾ ਅਸੀਂ, ਓਕੇ। ਕਿਉਂਕਿ ਉਰਲੀ ਸਾਈਡ ਤੇ ਫੋਰਸਾਂ ਜਿਹੜੀ ਸਮੁੰਦਰ ਦੀ ਪੁਲਿਸ ਆ ਨਾ, ਹਾਂ ਉਹ ਹੋ ਤੁਹਾਨੂੰ ਮੈਂ ਦੱਸਦਾ ਏਡੇ ਏਡੇ ਢਿੱਡ ਇੰਜ ਕਰਕੇ ਡਾਲੇ ਚ ਸੁੱਟਦੇ, ਨਾਲ ਗਾਲ ਕੱਢਦੇ, ਕਿਆ ਕਹਿਨੇ। ਅੱਛਾ ਅਸੀਂ ਹੁਣ ਇਧਰੋਂ ਨਹੀਂ ਜਾ ਸਕਦੇ। ਇੱਥੋਂ ਪਹੁੰਚਣਾ ਕਿੱਥੇ ਤੁਸੀਂ? ਸਾਡਾ ਆ ਵਾ ਜੀ ਮੇਨ ਟਾਰਗੇਟ। ਚਿੜੀਆਂ ਦਾ ਚੰਬਾ। ਹਾਂਜੀ ਅੱਛਾ ਇਹ ਤੁਹਾਡਾ। ਆ ਸਿੱਧਾ ਕਰਕੇ ਦੇਖੋ। ਉਹ ਨਕਸ਼ੇ ਦੀ ਫੁੱਟ ਸੇ ਨਹੀਂ ਸਮਝ ਆਉਂਦਾ ਜੀ। ਅੱਛਾ ਇਹ ਤੁਹਾਡਾ, ਇੱਥੇ ਤੁਸੀਂ ਜਾਣਾ ਇੱਥੋਂ। ਆ ਸਾਡਾ 2.5 ਟਨ ਆ ਜਿਹੜਾ ਇੱਥੇ ਪਹੁੰਚ ਜਾਏਗਾ, ਕੂਚ ਕਰ ਜਾਏਗਾ ਜਦੋਂ ਪੂਰਾ, ਫਿਰ ਅਸੀਂ ਖਜ਼ਾਨੇ ਇਹ ਖਤਰਾ ਕਿਉਂ ਲਿਖਿਆ? ਪਹਿਲੇ ਪਿੱਛੋਂ ਆਓ ਨਾ, ਇਹ ਨਕਸ਼ਾ ਹੈ ਨੀ। ਭਾਜੀ ਉਹ ਤੁਹਾਡੇ ਨਾਲ ਦਾ ਹੀ ਜਿਹੜਾ ਉਹਨੇ ਦੱਸਣ ਦਿਆ ਸਹੀ ਕੀ ਤੁਸੀਂ ਦੂਰ ਐਂਡ ਤੇ ਜਾ ਰਹੇ ਹੋ। ਇਹ ਦੇਖੋ ਇੱਥੋਂ ਨਿਕਲੇ 13 ਦਿਨ ਦਾ ਸਫ਼ਰ ਆ ਕੇਕੜਾ ਚੌਂਕ ਪਹੁੰਚਣ ਚ। ਹੈ 13 ਦਿਨ। ਇੱਥੋਂ ਤੁਸੀਂ ਨਿਕਲੇ ਹਾਂਜੀ ਇਹ ਕੀਕੜਾ ਚੌਕ ਹਾਂਜੀ ਕੇਕੜਾ ਚੌਂਕ। ਇਹ ਸਮੁੰਦਰ ਦੇ ਵਿੱਚ ਜਿਹੜਾ ਸਿਸਟਮ ਹੈ, ਨਾਮ ਆ ਜਿਹੜਾ ਇਲਾਕੇ ਦਾ 13 ਦਿਨ ਦੀ ਮੁਸਾਫਤ ਤੋਂ ਬਾਅਦ ਇੱਥੇ ਲੰਗਰ ਅੰਦਾਜ਼ ਹੁੰਦਾ, ਜਹਾਜ਼ ਜਾ ਕੇ ਸੰਗਲ ਪਾ ਦਈਦੇ ਨੇ। ਕੀਕੜਾ ਚੌਕ। ਕੇਕੜਾ ਚੌਕ ਇੱਥੇ 2-3 ਕੰਟੀਨਾਂ, ਇਹ ਉਹ ਜਿਹੜਾ ਨਹੀਂ ਸੜਕ ਦੇ ਕਿਨਾਰੇ ਬਣਿਆ ਹੁੰਦਾ, ਕਿਆਮਤ ਵਾਲਾ। ਹਾਂਜੀ ਅੱਛਾ ਇੱਥੇ ਕਿਆਮਤ ਤੋਂ ਆਮ ਕੀਕੜਾ ਚੌਕ। ਹਾਂਜੀ ਇੱਥੇ ਸਟੇ ਕਰਕੇ ਤੁਸੀਂ ਅੱਗੇ ਨਿਕਲਦੇ ਹੋ, ਪਹਾੜੀ ਇਲਾਕਿਆਂ ਦੇ ਵਿੱਚੋਂ ਇੱਧਰ ਆ ਜਾਂਦੇ ਹੋ। ਇੱਥੇ ਇੱਥੇ ਆ ਗਏ। ਆ ਮਗਰਮੱਛਾਂ ਦਾ ਸਿਰ। ਇਹ 20 ਦਿਨ ਦਾ ਸਫ਼ਰ ਹੈ ਇੱਥੋਂ। ਅੱਛਾ ਜਹਾਜ਼ ਦਾ- ਇੱਥੇ ਤੁਹਾਨੂੰ ਕੋਈ ਖਤਰਾ ਹੁੰਦਾ ਮਗਰਮੱਛਾਂ ਦਾ? ਮਗਰਮੱਛ, ਹਾਂਜੀ ਮਗਰਮੱਛ ਹਮਲਾ ਕਰਦੇ ਭਾਜੀ, ਮੇਰੀ ਗੱਲ ਸੁਣੋ। ਨਾਲੇ ਇਹ ਸਾਰੀ ਅੱਛਾ ਇਹ ਇੱਥੇ ਕਰਕੇ ਹੀ ਹੁੰਦੇ ਨੇ ਮਗਰਮੱਛ, ਜਾਂ ਤੁਸੀਂ ਜਦੋਂ ਅੱਗੇ ਲੰਘ ਜਾਂਦੇ ਫਿਰ ਤੁਹਾਡੇ ਮਗਰ ਵੀ ਮੱਛ ਹੁੰਦੇ ਨੇ ਸਰ? ਮਜ਼ਾਕ ਚ ਪਾ ਰਹੇ ਹੋ ਗੱਲ? ਨਹੀਂ ਮੈਂ ਪੁੱਛ ਰਿਹਾ। ਨਹੀਂ ਉੱਥੇ ਹੀ ਰਹਿੰਦੇ ਨੇ ਇਹਨਾਂ ਦਾ। ਚੌਕ ਸੋ ਕੇ ਦੇਖਣਾ ਆਪਣਾ ਨਕਸ਼ਾ। ਅੱਛਾ ਇਹ ਸਾਰੀ ਚੜਾਈ ਹੈ ਸਮੁੰਦਰ ਤੇ। ਇਸ ਚੜਾਈ ਦੇ ਉੱਤੇ ਜਦੋਂ ਤੁਸੀਂ ਪਹੁੰਚਦੇ ਹੋ, ਗਰਮੀ ਉੱਪਰ ਉਹ ਸੂਰਜ ਚੈੱਕ ਕਰੋ, ਆਹੋ ਸੂਰਜ 6:15 ਤੇ ਹੁੰਦਾ। ਇਹ ਕੀ ਆ? ਇਹ ਚਿੜੀਆਂ ਉੱਡ ਰਹੀਆਂ, ਪਰਿੰਦੇ। ਇਹ ਹਾਂਜੀ ਤੇ ਸਰਾ ਇਹ ਕੀ ਹੈ? ਗੋਲ ਗੋਲ ਤੁਹਾਨੂੰ ਆਡੇ ਵੱਜਣ ਦਾ? ਪਹਾੜ ਆ ਇਹ। ਅੱਛਾ ਇਹ ਪਹਾੜ ਆ ਸਾਡਾ। ਹਾਂਜੀ ਪਹਾੜ ਨੇ। ਅੱਛਾ ਹੁਣ ਇੱਥੋਂ ਤੁਸੀਂ ਨਿਕਲ ਗਏ ਆਣ ਅੱਗੇ ਅੱਗੇ। ਇੱਥੇ ਖਲੋਤੇ ਆ ਓਕੇ। ਕਿਉਂਕਿ ਮਗਰਮੱਛ ਅੱਗੇ ਸਾਰੇ ਉਦੋਂ ਘੇਰਾ ਪਾਇਆ ਸੀ ਜਿਸ ਦਿਨ ਅਸੀਂ ਓਕੇ ਇਹ ਉਸਤਾਦ ਜੀ ਏਡੇ ਮਾੜੇ ਦੇ ਹਾਲਾਤ ਤੇ ਪਲਾਸਟਿਕ ਦਾ ਖਜ਼ਾਨਾ ਲੁੱਟ ਕੇ ਲਿਆਉਂਦੇ ਆ। ਓ ਯਾਰ ਕਰਾਚੀੋਂ ਇੱਥੇ ਤੱਕ ਆਏ ਆ, ਟ੍ਰੇਨ 'ਚ ਬਹਿ ਕੇ ਨਹਾਣ ਵੀ ਨਹੀਂ ਦਿੱਤਾ, ਸ਼ੋਕ ਪਾ ਲਿਆ ਜੇ। ਤੁਸੀਂ ਤੇ ਆ ਜਾਓ ਛਾਤੇ ਬਹਿ ਕੇ ਆਏ। ਯਾਰ ਤੁਹਾਡੇ ਹਾਲਤ ਦੇਖ ਕੇ ਲੱਗਦਾ ਵੀ ਤੁਸੀਂ ਇੰਨਾ ਸਫ਼ਰ ਕਰਕੇ ਇੰਨੇ ਖਤਰਿਆਂ ਚੋਂ ਉੱਥੋਂ ਤੁਹਾਨੂੰ ਜਿਹੜਾ ਲੋਹਾ ਲੱਭਦਾ ਉਹ 2600 ਦਾ ਵਿਕਦਾ ਹੁਣ। ਇੰਨੀ ਮਿਹਨਤ ਦਾ ਖਜ਼ਾਨਾ ਲੁੱਟਿਆ ਤੂੰ ਬਾਹਰ ਨਿਕਲ ਕੇ ਆਰਟੀਫੀਸ਼ੀਅਲ ਨਿਕਲਿਆ। ਇਹ ਮਗਰਾਂ ਤੇ ਇਸ ਨਾਲ ਲੱਭ ਕੇ ਲਿਆਉਂਦੇ ਖਜ਼ਾਨਾ ਜਗ੍ਹਾ। ਅੱਛਾ ਤੁਹਾਨੂੰ ਪਤਾ ਮੁਲਕਾਂ ਦੀ ਹਦੂਦ ਵੀ ਸਮੁੰਦਰਾਂ 'ਚ ਹੁੰਦੀ। ਹਾਂ ਹਾਂ ਕੇਕੜੇ ਚੌਕ ਤੋਂ ਅੱਗੇ ਪਾਕਿਸਤਾਨ ਖਤਮ ਹੋ ਜਾਂਦਾ। ਓਕੇ। ਹੁਣ ਅਸੀਂ ਦੂਸਰੀ ਆਰਮੀ ਨਾਲ ਪੰਗਾ ਲੈ ਕੇ ਅੰਦਰ ਵੜਨਾ, ਅੰਡਰਗਰਾਉਂਡ ਆਬਦੋਜ਼ਾਂ ਦੇ ਥੱਲੋਂ ਹੋ ਕੇ ਅੱਛਾ ਵਿੱਚੋਂ ਵਿੱਚ ਜਾ ਰਹੇ ਏਜੰਟ ਵੀ ਹੁੰਦੇ, ਲੇਕਿਨ ਸਾਨੂੰ ਤੇ ਹੁਣ ਆਬਰਾਮਾਂ ਦਾ ਪਤਾ, ਅਸੀਂ ਨਿਕਲ ਜਾਈਦਾ। ਓਕੇ ਭਾਜੀ ਐਸ ਹਦੂਦ 'ਚ ਵੜ ਗਏ। ਵੜ ਗਏ ਇਹ ਮਗਰਮੱਛਾਂ ਵਾਲਾ ਚੌਂਕ ਅਕਰਾਸ ਕਰ ਗਏ, ਓਕੇ, ਓਕੇ। ਪਾਕਿਸਤਾਨ ਮੁੱਕ ਗਿਆ। ਹਾਂਜੀ ਅੱਗੇ ਇਹ ਸਾਰਾ ਐਨਾਕੋਂਡਾ, ਐਮਾਜ਼ੋਨ। ਆ ਦੇਖੋ ਹਾਂ ਸੱਪ ਵੱਡੇ। ਆ ਇੰਨਾ ਬੜਾ ਜਿਹੜਾ ਸਾਰਾ ਆ ਦੇਖੋ ਨਾ, ਇਹ ਕੀ ਆ? ਆ ਐਨਾਕੋਂਡਾ। ਆ ਐਨਾਕੋਂਡਾ ਵਾ? ਹਾਂਜੀ ਬਲੈਕ ਮਾਂਬਾ, ਪਿਗ ਪੈਂਥਰ, ਪੂਰਾ ਨਿਜ਼ਾਮ। ਜ਼ੇਰੇ ਸਮੁੰਦਰ ਯਾਨੀ ਇੱਥੋਂ ਵੀ ਫਿਰ ਬੜੇ ਹਿਸਾਬ ਨਾਲ ਲੰਘਣਾ ਪੈਣਾ। ਅੱਜਕਰ ਯਾਨੀ ਕੋਬਰੇ ਖਤਰੇ ਹੀ ਖਤਰੇ ਨੇ ਇੱਥੇ ਪਾਏ ਜਾਂਦੇ। ਅੱਛਾ ਆ ਦੇਖੋ ਜੀ ਇੰਨੇ ਖਤਰੇ ਬੂਰ ਕਰਕੇ ਕਿਤੇ 3-4 ਦਾ ਹੀ ਦਿਹਾੜੀ ਲਾਉਂਦੇ ਆ। 100 ਸਪੇਰਾ ਮਸ਼ੇਰਾ ਔਰ ਕਜ਼ਾਕ ਜਾਵੇ ਤੇ ਇਹ 99 ਆਲਾ ਸੱਪ ਮਰ ਨੂੰ ਜਾਂਦੇ ਮਾਰ ਨੇ। ਉਹ ਫੇਰ ਯਾਨੀ ਕਿ ਇੱਥੋਂ ਇੱਥੇ ਆ ਜਾਂਦੇ। ਇਹ ਖਜ਼ਾਨਾ ਜਿਹੜਾ ਵਾ ਹਾਂਜੀ। ਅੱਗੇ ਵੀ ਲੋਕਾਂ ਨੇ ਕੋਸ਼ਿਸ਼ ਕੀਤੀ ਤੇ ਜਾਣ ਦੀ? ਅੱਜ ਤੱਕ ਕੋਈ ਨਹੀਂ ਪਹੁੰਚਿਆ। ਇਹ ਕੋਸ਼ਿਸ਼ ਤੇ ਕੀਤੀ ਹੋਈ ਨਹੀਂ ਨੇ। ਇਹ ਤਾਂ ਨਕਸ਼ੇ ਸਾਡੇ ਕੋਲ, ਕਿਸੇ ਨੂੰ ਸਿੱਧਾ ਰਾਹ ਹੀ ਨਹੀਂ ਲੱਭਿਆ। ਕੋਸ਼ਿਸ਼ ਬੜਿਆਂ ਨੇ ਕੀਤੀ ਹੈ, ਲੇਕਿਨ ਉਹਨਾਂ ਕੋਲ ਉਹ ਸ਼ਕਤੀਆਂ ਹੀ ਨਹੀਂ ਸੀ ਹੈ ਜੋ ਸਾਡੇ ਕੋਲ ਦਿਮਾਗ ਹੈ। ਦੇਖੋ ਸੱਪਾਂ ਵਾਲਾ ਜਦੋਂ ਆ ਗਿਆ ਨਾ ਸਮੁੰਦਰ, ਉੱਥੇ ਅਸੀਂ ਚੌਕਸ ਹੋ ਗਏ ਆ। ਮੇਰੇ ਸ਼ਾਗਿਰਦ ਨੂੰ ਬੀਨ ਵਜਾਣੀ ਆਉਂਦੀ ਸੀ, ਇਹਨੇ ਬੀਨ ਵਜਾਈ ਆ, ਸੱਪ ਮਸਤ ਕੀਤੇ, ਅਸੀਂ ਕਿਸ਼ਤੀ ਦੜਾਤੀ ਉੱਥੋਂ। ਇਹਨੇ ਪਾਣੀ 'ਚ ਬੀਨ ਵਜਾਈ ਆ, ਤੇ ਬੀਨ ਵਜਾ
ਟਾਈਟੈਨਿਕ ਦਾ ਮਲਬਾ ਦੇਖਿਆ ਜੀ? ਭਾਈ ਉਹ ਟਾਈਟੈਨਿਕ ਆ, 2.5 ਟੈਨਕ ਨਹੀਂ ਆ। ਹਾਂ 2.5 ਫੁੱਟ ਇੱਥੇ ਡੁੱਬਾ ਟਾਈਟੈਨਿਕ। ਹਾਂਜੀ, ਓਏ ਇਹ ਦੇਖੋ ਨਾ, ਇਹ ਪਹਾੜ ਨਜ਼ਰ ਆ ਰਹੇ। ਅੱਛਾ, ਇਹਦੇ 'ਚ ਵੱਜਾ ਇਹ ਸੀ। ਤੁਹਾਨੂੰ ਯਕੀਨ ਹੈ? ਤੁਸੀਂ ਆ ਕੀ ਆ ਖਤਰਾ, ਕੀ ਹੈ ਖਤਰਾ? ਇਹ ਮੇਨ ਦੇਖੋ। ਜਗ੍ਹਾ ਇਹ ਇੱਕ ਖਤਰਾ। ਵਾਦੀ ਹੈ, ਸਮੁੰਦਰ ਦੇ ਅੰਦਰ ਇੱਕ ਵਾਦੀ ਹੈ, ਠੀਕ ਹੈ। ਜਿੰਨਾਂ ਦੀ ਵਾਦੀ ਹੈ, ਚੜੇਲਾਂ ਦੀ। ਤੇ ਜਲ ਪਰੇ ਅੱਛਾ, ਇਹ ਜਿਨ੍ਹਾਂ ਦੀ ਵਾਦੀ ਆ ਉਹ ਤੁਹਾਨੂੰ ਵੜਨ ਦਿੰਦੇ? ਉਹੀ ਤੇ ਵੜਨ ਨਹੀਂ ਦਿੰਦੇ। ਜਿੰਨਾ ਅੱਛਾ, ਇਹ ਚੜੇ ਖਜ਼ਾਨੇ ਦੇ ਕਾਟਾ ਕਿਉਂ ਮਾਰਿਆ ਫਿਰ? ਹਲੇ ਤੱਕ ਪਹੁੰਚਿਆ ਕੋਈ ਨਹੀਂ। ਓਕੇ, ਅਸੀਂ ਜਾ ਕੇ ਗੁੱਟ ਮਾਰਾਂਗੇ, ਲੇਕਿਨ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ ਜਿੰਨਾ ਵਾਲੇ ਏਰੀਏ 'ਚ ਨਹੀਂ ਸਾਡੇ ਕੋਲੋਂ ਵਾੜ ਹੋਇਆ। ਓਏ ਲੈ ਨਹੀਂ, ਹਾਲਾਂਕਿ ਤੁਹਾਡਾ ਤਾਂ ਤਲਕ ਆ ਜਿੰਨਾ ਨਾਲ ਜਿੱਦਾਂ ਤੁਹਾਡਾ ਨਾਨਕ ਸ਼ਾਹ ਆ ਦੇ ਹੋਰ ਬੜੀ ਗੱਲ ਕੀਤੀ ਬਈ। ਨਾਨਕ ਦਾਦਕੇ ਨਹੀਂ। ਮੇਰੀ ਗੱਲ ਸੁਣੋ, ਹੁਣ ਤੁਹਾਡੀ ਮਦਦ ਸਾਨੂੰ ਚਾਹੀਦੀ ਹੈ, ਸਾਨੂੰ ਕੈਮਰੇ ਸਾਡੇ ਚਾਹੀਦੇ। ਨੁਕਸਾਨਾਤ ਹੁੰਦੇ ਆ, ਸਾਡੇ ਨਾਲ ਪੰਗੇ ਬਣਦੇ ਆ, ਮਸਲੇ ਮਸਾਇਲ ਸਾਨੂੰ ਪੇਸ਼ ਆਉਂਦੇ ਆ। ਸਾਨੂੰ ਭਾਜੀ ਕੈਮਰਿਆਂ ਦੀ ਜ਼ਰੂਰਤ ਆ। ਅਸੀਂ ਮੱਛੀਆਂ ਤੇ ਕੈਮਰੇ ਬੰਨ ਕੇ ਜਿੰਨਾ ਆ ਬਾਪ ਪੁੱਤ ਇਹਨੂੰ ਕਰ ਲਾ ਪਿਆ ਕੱਪੜੇ ਨੂੰ, ਨਕਸ਼ੇ ਨੂੰ। ਭਾਜੀ ਮੇਰੀ ਗੱਲ ਤਾਂ ਸੁਣ, ਤੁਹਾਡੇ ਕੈਮਰੇ ਮੱਛੀ ਤੂੰ ਇਦਾਂ ਕਰ, ਤੂੰ ਕੱਲਾ ਹੀ ਨਿਕਲ ਜਾ, ਤੂੰ ਬਾਹਰੋਂ ਇਥੋਂ ਨਕਸ਼ਾ ਕਰਾ ਤੇ ਨਿਕਲ। ਭਾਜੀ ਸਭ ਤੋਂ ਵੇਖ ਕਿੱਡਾ ਮਾੜਾ ਬਣਾਇਆ ਵਾ। ਤੂੰ ਤਾਂ ਨਕਸ਼ੇ ਦੇ ਮਗਰ ਲੰਮ ਕੇ ਵੀ ਚਲਾ ਜਾਂਦਾ ਹੋਣਾ। ਐਡਾ ਨਕਸ਼ਾ ਬਣਾਇਆ ਫਿੱਟੇ ਮੂੰਹ। ਸੱਚੀ ਮੁੱਚੀ ਇਸ ਨਕਸ਼ੇ ਦੇ ਉੱਤੇ ਸਫ਼ਰ ਕਰੋ ਤੇ ਕਿੰਨਾ ਦੇਰ ਲੱਗ ਜਾਣੀ? ਜਿੱਡਾ ਲੰਮਾ ਚਾਰਟ ਬਣਾ ਲਿਆ। ਭਾਜੀ ਕੈਮਰੇ ਮਿਲ ਜਾਣਗੇ ਤੁਹਾਡੇ 2-3 ਕੈਮਰੇ ਮਿਲਣਗੇ ਤੁਹਾਨੂੰ, ਆਡੀਓ ਸਾਰਾ, ਬੰਦਾ ਨਾਲ ਡੀਟਰ ਨਾਲ ਜਾਏਗਾ। ਓਕੇ, ਅਸੀਂ ਮੱਛਲੀਆਂ ਤੇ ਕੈਮਰੇ ਬੰਨ ਕੇ ਜਿੰਨਾ ਵਾਲੇ ਸਮੁੰਦਰ 'ਚ ਭੇਜਣੀ ਹੈ। ਓਕੇ, ਉਹਨਾਂ ਦੀ ਮੂਵੀ ਬਣ ਕੇ ਆਏਗੀ, ਫਿਰ ਅਸੀਂ ਉਸ ਪਲੈਨਿੰਗ ਨਾਲ ਚੱਲ ਕੇ ਬਸ ਠੀਕ। ਮੈਂ ਤਾਂ ਕਹਿੰਦਾ ਤੁਸੀਂ ਬੈਰੀ ਕਜ਼ਾਬ ਆਫੀਸ਼ੀਅਲ ਚੈਨਲ ਬਣਾਓ, ਹਾਂ ਸਮੁੰਦਰ 'ਚ ਜੋ ਨਿਜ਼ਾਮਾਂ ਨੂੰ ਅਪਲੋਡ ਕਰੋ, ਉਹਨੂੰ ਦਿਖਾਈ ਤੁਹਾਨੂੰ ਉਹ YouTube ਵੱਲੋਂ ਹੀ ਪੈਸੇ ਆ ਜਾ ਕਰਨੇ, ਖਜ਼ਾਨੇ ਲੱਭਣ ਦੀ ਲੋੜ ਨਹੀਂ। ਕਿੱਥੇ ਜ਼ਲੀਲੋ ਖਵਾਰ ਹੋ ਕੇ ਉਹਦੇ 'ਚ- ਤੁਸੀਂ 73 ਮਹੀਨਿਆਂ ਤੋਂ ਬਾਅਦ ਜਾ ਕੇ ਤੁਹਾਨੂੰ ਪਤਾ ਲੱਗਦਾ ਜੀ ਉੱਥੇ ਤੁਹਾਨੂੰ ਇੱਕ ਚੱਪਲੀ ਲੱਭੀ ਹੈ, ਏਦਾਂ ਹੀ ਆ। ਚਿਕਨ ਪੈਰ ਲੱਗ ਇੱਕ ਗਿਆ। ਕਮੀਜ਼ ਲੱਭੀ, ਉਹਦੀ ਸਲਵਾਰ ਨਹੀਂ ਲੱਭੀ। ਚਾਰ ਚੀਜ਼ਾਂ ਲੱਭ ਕੇ ਤੁਸੀਂ ਵਾਪਸ ਆ ਜਾਂਦੇ। ਕੀ ਕਰਦੇ ਤੁਸੀਂ? ਭਾਜੀ ਉਸਤਾਦ ਜੀ ਇਸ ਬੈਰੀ ਕਜ਼ਾਕ ਨੇ ਸਮੁੰਦਰ 'ਚ ਚੁੱਭੀ ਮਾਰੀ ਤੇ ਮੱਛੀ ਕਹਿਣੀ ਲੱਗਦਾ ਉਹਨੇ ਚੁੱਭੀ ਮਾਰਤੀ। ਮੇਰੀ ਗੱਲ ਸੁਣੋ, ਅਸੀਂ ਸਿਰਫ ਸਮੁੰਦਰ 'ਚ ਖਜ਼ਾਨੇ ਨਹੀਂ ਲੁੱਟਦੇ, ਅਸੀਂ ਜਹਾਜ਼ ਵੀ ਲੁੱਟਦੇ ਹਾਂ। ਬਕਾਇਦਾ ਸਵਾਰੀਆਂ ਵਾਲਾ ਜਹਾਜ਼ ਲੁੱਟ ਲਿਆ, ਕੰਟੇਨਰਾਂ ਵਾਲਾ ਜਹਾਜ਼ ਲੁੱਟ ਲਿਆ, ਅੱਛਾ, ਉਹ ਵੀ ਛੋਟੀਆਂ ਕਿਸ਼ਤੀਆਂ ਨੂੰ ਕੰਮ ਲਾਤਾ, ਤੇਲ ਵਾਲੇ ਜਹਾਜ਼ ਲੁੱਟ ਲਏ। ਹੋਰ ਸਾਡੇ ਬੜੇ ਕੰਮ ਆ ਭਾਜੀ। ਇਹ ਛੋਟੀਆਂ ਕਿਸ਼ਤੀਆਂ ਨੂੰ ਕੰਮ ਲਾਤਾ। ਹਾਂ ਵੀ ਮਤਲਬ ਲੁੱਟ ਲੁੱਟ ਲਿਆ। ਲਈਆਂ, ਗਨ ਪੁਆਇੰਟ ਤੇ ਲੁੱਟ ਲਈਆਂ। ਆ ਵੇਖੋ ਨਕਸ਼ਾ ਕਿੱਦਾਂ ਰੱਖਿਆ, ਤੂੰ ਚੰਦਾ ਇਕੱਠਾ ਕਰਨ ਡਿਆ। ਭਾਜੀ ਉਹ ਜਰਾ ਉਹਨੂੰ ਯਾਦ ਦਿਹਾਨੀ ਚਾਹੀਦੀ ਵੀ ਬਿਲਕੁਲ ਸਾਨੂੰ ਇਹਦਾ ਇਹ ਮਿਸ਼ਨ ਭੁੱਲਣਾ ਨਹੀਂ ਚਾਹੀਦਾ। ਹਾਂਜੀ, ਸਿਰਫ- ਨਕਸ਼ਾ ਵੇਖ ਕੇ ਜਰਾ ਆਪਣੇ ਆਪ ਨੂੰ એનર્ਜੀ ਥੋੜੀ ਆਉਂਦੀ ਹੈ। ਬੂਸਟ ਹੁੰਦਾ ਭਾਜੀ, ਸਿਰਫ ਜਿੰਨਾ ਤੱਕ ਪਹੁੰਚ ਗਏ, ਇਸ ਤੋਂ ਅੱਗੇ ਨਹੀਂ ਜਾਇਆ ਇਸ ਜਾ ਤੋਂ ਅੱਗੇ ਕਿਉਂ, ਕੀ ਇੱਥੇ ਰੌਲਾ ਵਾ? ਤੁਸੀਂ ਕੋਈ ਨਾਲ ਕੋਈ ਆਲਮ ਟੈਬ ਲੈ ਜਾਓ, ਕੋਈ ਜਿਹੜਾ ਪੜ ਕੇ ਫੂਕਾ ਮਾਰੇ ਜਾਂ ਕੁਛ। 1.5 ਸਾਲ ਦਾ ਸਫ਼ਰ ਹੈ, ਕੋਈ ਆਲਮ ਨਾਲ ਤੁਰਨ ਨੂੰ ਤਿਆਰ ਨਹੀਂ। ਮੈਂ ਤਾਂ ਕਹਿ ਰਿਹਾ ਤੁਸੀਂ ਚੱਲੋ, ਦਿਮਾਗ ਵਾਲੇ ਬੰਦੇ ਹੋ। ਅਰੇ ਆਲਮ ਲੈ ਕੇ ਜਾਓ ਨਾ। ਮੈਂ ਵੈਸੇ ਇਹਨਾਂ ਦਾ ਇੰਨਾ ਮੈਨੂੰ ਇਹਦਾ ਡਰ ਡਰ ਨਹੀਂ ਲੱਗਦਾ ਜਿੰਨਾ ਜੁਨਾ ਦਾ, ਲੇਕਿਨ ਮੈਨੂੰ ਪਾਣੀ ਤੋਂ ਬਹੁਤ ਡਰ ਲੱਗਦਾ। ਓਏ ਹੋਏ ਹੋਏ, ਪਾਣੀ 'ਚ ਪਾਣੀ ਦਾ ਰੌਲਾ, ਮੈਨੂੰ ਹੈਲੀਕਾਪਟਰ ਥਾਣੀ ਲੈ ਜਾਓ, ਮੈਂ ਚੱਲ ਜਾਗਾ। ਕੁਝ ਵੀ ਨਹੀਂ ਕਹਿੰਦਾ ਪਾਣੀ ਕੁਛ। ਜਾਂ ਫਿਰ ਜਿਹਨੇ ਖੁਸ਼ਕੀ ਤੇ ਲਿਆਓ ਅਸੀਂ ਆ ਜਾਾਂਗੇ। ਹਾਂ, ਜਿੰਨਾਂ ਨੂੰ ਬਾਹਰ ਲੈ ਆਓ, ਜਿੰਨਾਂ ਨੂੰ ਕੋ ਥੋੜਾ ਸਾਈਡ ਤੇ ਆ। ਜੇ ਨਹੀਂ ਤੇਰੀ ਮੰਨ ਲੇਗਾ। ਉਸਤਾਦ ਸੱਪ ਤੇ ਦੇਖੋ ਤਾਂ ਸੱਪ ਦੇਖੋ ਲੱਗਦਾ ਹੀਰੋ ਦਾ ਦੁਪੱਟਾ ਉੱਡਣ ਡਿਆ ਵਾ। ਓਏ 100 ਚੋਂ 99 ਨੂੰ ਡੰਗ ਮਾਰ ਦਿੰਦਾ, ਇੱਕ ਬਚਦਾ ਵਾ। 99 ਵਾਲਾ ਸੱਪ। ਉਹ ਮੈਂ ਹੁਣ ਉਹ ਇੱਕ ਜਿਹੜਾ ਉਹ ਬਚੂ ਉਹ ਹੋਊਗਾ ਜਾਂ ਮੈਂ ਜਿਵੇਂ ਚ ਹੋਊਗਾ? ਇਹ ਉਹ ਸੱਪ ਆ ਜਿਹੜਾ ਹਰ ਸਾਲ 1000 ਬੰਦਾ ਨਿਕਲਦਾ। ਲੈ ਵੀ ਆ ਕਜ਼ਾਕ ਜਿੱਦਾਂ ਬੋਲਦਾ, ਮੈਨੂੰ ਲੱਗਦਾ ਸਮੁੰਦਰ 'ਚ ਢੋਲਕ ਵਜਾਉਂਦਾ। ਨਾਲੇ ਕਜ਼ਾਕ ਤੂੰ ਸਮੁੰਦਰ 'ਚ ਆਪਣੀ ਰਿਹਾਇਸ਼ ਕੀਤੀ ਕਿ ਸਮੁੰਦਰ 'ਚ ਵੀ ਫੁੱਟਬਾਲ ਰਹਿਣ ਡਿਆ। ਭਾਜੀ ਮੇਰੀ ਗੱਲ ਸੁਣੋ, ਸਾਡਾ ਕੰਮ ਹੀ ਲੀਗਲ ਨੀਗਾ। ਅਸੀਂ ਡਰਾਈਵਰੀ ਵੀ ਸਾਨੂੰ ਸ਼ਿਪ ਦੀ ਜਾਂਦੀ ਹੈ, ਮਾਲ ਦੇ ਵੀ ਫੇਰੇ ਲਾ ਲਈਦੇ ਆ। ਠੀਕ ਆ, ਲੁੱਟਣ ਲਟਾਈਆ ਇੱਕ ਲਹਿਦਾ ਗੱਲ ਹੈ ਕਿ ਇਹਦਾ ਸੀਜ਼ਨ ਹੁੰਦਾ। ਸਾਰੇ ਦੀ ਡੋਂਕੀਆਂ ਵੀ ਵਿੱਚ ਲਵਾ ਦਿੰਦੀਆਂ। ਡੌਂਕੀ ਪੰਪ ਡੋਂਕੀ ਪੰਪ। ਵੈਸੇ ਜਿੰਨਾ ਇਹਨਾਂ ਸਮੁੰਦਰ ਦਾ ਸਫ਼ਰ ਆ, ਸਾਈ ਸਾਲ ਦਾ ਸਮੁੰਦਰ 'ਚ ਰਹਿੰਦੇ, ਉਹ ਤੇਰੇ ਰੰਗ ਨੂੰ ਭੋਰਾ ਫਰਕ ਨਹੀਂ ਪਿਆ ਕਿ ਸਾਫ ਪਾਣੀ ਲੈ ਜਾ ਵਿੱਚ। ਧੁੱਪ ਸਿਖਰ ਦੁਪਹਿਰ ਸਮੁੰਦਰ 'ਚ ਹੁਮਾ ਲੱਗਾ ਭਾਜੀ। ਹੁਮਾ ਕਰ ਪਿਆਰੇ। ਉਹ ਨਹੀਂ ਹੁਮ ਹੋਇਆ, ਹਵਾ ਵੀ ਨਹੀਂ ਚੱਲ ਰਹੀ, ਤਪਸ਼। ਕਦੀ ਜਾਨਵਰਾਂ ਨਾਲ ਵੀ ਪੰਗੇ ਪਏ ਨੇ, ਕਦੀ ਲੜਾਈ ਪੈ ਗਈ ਹੋਵੇ ਅੱਗੋਂ ਕਿਸੇ ਨੇ। ਮੈਂ ਇੱਕ ਵਾਰੀ ਸੁਣਿਆ ਸੀ ਵਾਕਿਆ ਕਿ ਪਤਾ ਨਹੀਂ ਮੇਰੇ ਨਾਨਾ ਬੁਣੇ ਨੇ ਕਿਨ ਸੁਣਾਇਆ ਸੀ ਕਿ ਆਹੋ ਕਿ ਅਸੀਂ ਇੱਕ ਨਾ ਹਾਜੀਆਂ ਦਾ ਜਹਾਜ਼ ਜਾ ਰਿਹਾ ਸੀ। ਉਹਨਾਂ ਨੇ ਸਮੁੰਦਰ 'ਚ ਦੇਖਿਆ ਵੀ ਇੱਕ ਨਾ ਖੁਸ਼ਕੀ ਟੈਪ ਜਿਹਾ ਨਿਜ਼ਾਮ ਆਇਆ, ਅੱਛਾ ਟੁੱਟਾ ਹੈ ਨਾ। ਜਜ਼ੀਰਾ ਟੈਪ ਉਹਨਾਂ ਨੇ ਸਮਝਾਇਆ। ਉਹਨਾਂ ਨੇ ਉੱਥੇ ਨਾ ਜਹਾਜ਼ ਰੋਕ ਕੇ ਨਾ ਤੇ ਸਾਰੇ ਉਹਦੇ ਤੇ ਉਤਰ ਗਏ, ਅੱਛਾ ਜਿਹੜੇ ਜਾ ਰਹੇ ਸੀ। ਉਤਰ ਕੇ ਫਿਰ ਤੁਰ ਰਹੇ ਨੇ ਸਾਰਾ ਕੁਝ। ਉਹਨਾਂ ਨੇ ਉੱਥੇ ਨਾ ਕੋਈ ਚੁੱਲ੍ਹਾ ਛੁੱਲਾ ਬਾਲ ਕੇ ਉਹ ਅੱਗ ਬਾਲੀ ਕੋਈ। ਉਹ ਵੀਲ ਮਛਲੀ ਸੀ ਥੱਲੇ, ਲੱਕ ਤੇ ਬਾੜਤਾ। ਉਹਦੇ ਅੱਗ ਬਲੀ, ਉਹਨੂੰ ਸੇਕ ਪਿਆ, ਘੁੰਮ ਉਹ ਥੱਲੇ ਗਈ ਆ ਹਾਜੀ ਵੀ। ਹਾਜੀ ਨੂੰ ਵੀ ਥੱਲੇ। ਹਾਂਜੀ, ਥੱਲੇ ਇਦਾਂ ਦਾ ਕੋਈ ਤੁਹਾਡੇ ਨਾਲ ਕੋਈ ਬਹੁਤ ਦਫਾ ਵੇਲ ਮਛਲੀ ਦੇਖੀ? ਵੇਲ ਲੱਗੇ ਤੇ ਵੇਖੀਏ।
ਨਹੀਂ ਵੇਲ ਲੱਗੇ ਨਹੀਂ, ਵੇਲ ਮੱਛਲੀ, ਨਹੀਂ ਅਸੀਂ ਵਹੀਲ, ਅੱਛਾ ਵੇਲ ਵੇਲ, ਵੇਲ ਮਛਲੀ ਰੀਲ ਮਛਲੀ। ਹਾਂ WHILOL। ਸਾਡੇ ਜਾ ਕੇ ਕਈ ਵਾਰੀ ਉਹਨਾਂ ਨੇ ਆ ਵੀ ਆਈਟਮ ਕੀਤੀ ਹੈ ਵੇਲ ਮਛਲੀਆਂ। ਹਾਂ ਇੰਜ ਉਹ ਯਾਰ ਉਹ ਸ਼ਾਰਕ ਹੁੰਦੀ ਜਿਹੜੀਆਂ ਜਾਂਦੀ ਜਾਂ ਡਾਲਫਿਨ ਜਾਂਦੀ, ਉਹ ਸਾਈਜ਼ ਹੋਰ ਨਾ। ਬਿਲੂ ਵੇਲ ਦੇਖੀ ਕਦੀ? ਨਹੀਂ ਮੈਂ ਨਾਭੀ ਜੀ ਕਿਹੜੀ ਸੀ ਕਿਹੜੀ ਸੀ? ਹਾਂ ਟਿਮਕਣੇ ਵਾਲੀ ਸੀਗੀ ਆਰਸ਼ੀ ਗੁਲਾਬੀ, ਉਹ ਉੱਥੇ ਹੈ ਭਾਜੀ। ਵੇਲ ਡੋਲਫਨ ਇਹ ਚੀਜ਼ ਕਰਦੀ, ਵੇਲ ਵੀ ਕਰਦੀ ਹੈ ਵੱਡੇ ਸਾਈਜ਼ ਦੀ। ਨਹੀਂ ਵੇਲ ਮੱਛਲੀ ਬਹੁਤ ਹੁੰਦੀ ਇਹਨੂੰ ਹੈ। ਹਰ ਵੇਲ ਉਹ ਭਾਜੀ ਪਤਾ ਨਹੀਂ ਕਿੰਨੇ ਹਾਥੀਆਂ ਜਿਨ੍ਹਾਂ ਤੇ ਉਹਦਾ ਕੱਲਾ ਦਿਮਾਗ ਹੁੰਦਾ, ਮਗਜ਼ ਹੁੰਦਾ। ਉਹ ਤੁਸੀਂ ਗਾਣਾ ਸੁਣਿਆ ਵੇਲ ਵੀ ਆਵੇ, ਸੁਣਿਆ? ਭਾਜੀ ਮੈਂ ਵੇਲ ਮੱਛਲੀ ਦੀ ਗੱਲ ਕਰ ਰਿਹਾ, ਕਹਿੰਦੇ ਉਹਦਾ ਜਿਹੜਾ ਦਿਮਾਗ ਹੈ ਨਾ, ਪਤਾ ਨਹੀਂ ਕਿੰਨੇ ਹਾਥੀ ਹੋਣ ਤੇ ਓਡਾ ਉਹਦਾ ਕੱਲਾ ਦਿਮਾਗ ਆ। ਆਹੋ ਇਹ ਕਹਿੰਦੇ ਜੋ ਇੰਜ ਕਰਦੀ ਫਿਰਦੀ ਤੁਹਾਡੇ ਅੱਗੇ, ਉਹ ਤੁਸੀਂ ਕਾਲੀ ਜੀ ਲੰਬੀ ਜਿਹੜੀ ਉਹਦਾ ਇੱਕ ਚਾਨਾ ਤੁਸੀਂ ਦੋਵੇਂ ਉੱਤੇ ਸੌ ਸਕਦੇ ਆ, ਚਾਨੇ ਉੱਤੇ ਲੈ ਕੇ ਆ। ਸਹੀ ਗੱਲ ਸਹੀ ਗੱਲ ਆ, ਡਾਡਾ ਉਹਦਾ ਚਾਨਾ ਵਾ। ਸਹੀ ਗੱਲ ਉਸਤਾਦ ਜੀ ਮੇਰੀ ਗੱਲ ਸੁਣੋ, ਸਾਡਾ ਜਹਾਜ਼ ਉਲਟਾ ਦੇਣ ਲੱਗੀ ਸੀ, ਥੱਲੋਂ ਉਹਨੇ ਪੂਛਲ ਪਾਈ ਹੈ ਏਡੀ ਵੱਡੀ ਸੀ, ਇੰਜ ਕਰਕੇ ਪੂਛਲ ਦੀ ਐ ਜਿਹੜੀ ਸ਼ੈ ਨਹੀਂ ਹੁੰਦੀ ਭਾਜੀ ਹਾਂਜੀ ਐ ਉਹਨੇ ਜਹਾਜ਼ ਨੂੰ ਪਾ ਕੇ ਐ ਕੜਿੰਗੀ ਦਿੱਤੀ ਵੇਲ ਨੇ। ਹਾਂਜੀ ਮੈਂ ਇੰਜ ਹੀ ਹੈਂਡਲ ਕਰਤਾ, ਨਾਲ ਹੈਂਡ ਬ੍ਰੇਕ ਕੀਤੀ। ਉਹ ਹੈਂਡਲ ਦੱਸ ਤੇ ਚੌਕ ਕੇ ਜਹਾਜ਼ ਬੰਦ ਕਰਤਾ ਉੱਥੇ, ਚੌਕ ਚੱਕ ਕੇ ਜਹਾਜ਼ ਉੱਥੇ ਬੰਦ ਕਰਤਾ। ਇੱਕਦਮ ਗੇਅਰ ਕੱਢਿਆ, ਉਹ ਕੜਕ ਕੜਕ ਹੋ ਕੇ ਰੁਕ ਕੇ ਸਿੱਧਾ ਹੋ ਗਿਆ, ਬੜੀ ਮੁਸ਼ਕਿਲ ਬਚਾਇਆ। ਤੁਸੀਂ ਬਾਰ ਹੈਂਡਲ ਵਾਲਾ ਕਿ ਸੁਹਰਾਬ ਦੀ ਸੀਗੀ ਉਹ। ਤੁਸੀਂ ਨਵੀਦ ਆਟੋ ਤੋਂ ਆਪਣੇ ਜਹਾਜ਼ ਦਾ ਕੰਮ ਕਰਵਾਓ। ਐਂਕਰ ਕਹਿੰਦੇ ਆ ਉਹਨੂੰ, ਐਂਕਰ। ਅੱਛਾ ਹਾਂਜੀ ਹਾਂਜੀ ਯਾਨੀ ਵੇਲ ਦੇ ਨਾਲ ਤੁਹਾਡੇ ਪੰਗੇ ਪਏ ਨੇ। ਬੜੇ ਪੰਗੇ, ਲੇਕਿਨ ਉਹ ਦਿਲ ਦੀ ਮਾੜੀ ਨਹੀਂ, ਨਹੀਂ ਉਹ ਬੜੀ ਅੱਛੀ ਹੁੰਦੀ। ਬੜੀ ਅੱਛੀ ਹੈ। ਉਹਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹਦੀ ਜਿਹੜੀ ਸੈਂਸ ਨਹੀਂ ਹੁੰਦੀ ਇਨਸਾਨਾਂ ਨਾਲੋਂ ਕਿਤੇ ਤੇਜ਼ ਹੁੰਦੀ। ਬਹੁਤ ਤੇਜ਼। ਉਹਨੂੰ ਖੁਸ਼ੀ ਫੀਲ ਹੁੰਦੀ, ਉਹਨੂੰ ਦੁੱਖ ਫੀਲ ਹੁੰਦਾ, ਉਹ ਗਮੀ ਫੀਲ ਕਰਦੀ, ਉਹ ਇਮੋਸ਼ਨਸ ਇਨਸਾਨਾਂ ਨਾਲੋਂ ਵਿੱਚ ਜ਼ਿਆਦਾ ਹੁੰਦੇ ਨੇ। ਉਹ ਵੱਡੀ ਮੱਛੀ ਵੱਡੀ ਵੇਲ ਮੱਛਲੀ, ਉਹ ਕਹਿੰਦੇ ਉਹਦਾ ਕੋਈ ਮਰ ਜਾਵੇ ਉਹਨੂੰ ਉਦਾਂ ਹੀ ਦੁੱਖ ਹੁੰਦਾ ਵਾ, ਹਾਂਜੀ ਉਹਨੂੰ ਗੁੱਸਾ ਵੀ ਚੜਦਾ ਵਾ। ਉਹ ਬਿਲਕੁਲ ਇਨਸਾਨਾ ਟਾਈਪ ਉਹਦੀ ਜਿਹੜੀ ਆ ਹੁੰਦੀ ਨਾ, ਉਹ ਉਦਾਂ ਦੇ ਹੁੰਦੇ ਇਮੋਸ਼ਨਸ ਉਹਦੇ। ਅਸੀਂ ਖਾਦਾ, ਅਸੀਂ ਉਦਾਂ ਦੇ ਰੋਟੀ ਖਾ ਕੇ ਅਸੀਂ ਸਾਰੇ ਜਾਣੇ ਬਹਿ ਕੇ। ਵੇਲ ਮੱਛਲੀ ਨਾ, ਹਾਂ ਉਹਨਾਂ ਦੇ ਕੋਈ ਮਰਿਆ ਸੀ ਉਦੋਂ, ਬਾਹਰ ਉਹ ਪੂਰਾ ਦੁੱਖ ਕਰ ਰਹੇ ਸੀ, ਦਰਿਆ ਵੀ ਤੁਹਾਡਾ ਕਿਤਨ ਮਰਨਾ। ਵੇਲ ਵੀ ਤੇ ਆਵੇ ਨਾ ਹੁਣ। ਵੇਲ ਸ਼ਾਰਕ ਜ਼ਰਾ ਥੋੜੀ ਬਦਮਾਸ਼ ਟਾਈਪ ਆ। ਸ਼ਾਰਕ ਦੇ ਨਾਲ ਵੈਰੀ ਦੁਸ਼ਮਣ ਵੀ ਨਾ ਮਿਲੇ, ਇਹ ਓਏ ਗੱਲ ਕਰਨੀ ਮੂੰਹ ਚੋਂ ਸੌਖੀ ਹੈ। ਸ਼ਾਰਕ ਦਾ ਨਾਮ ਭਾਜੀ ਸ਼ਾਰਕ ਦਾ ਮੈਂ ਸੁਣਿਆ ਕੋਈ ਇੰਜ ਕਰਕੇ ਇੱਕ ਮਿਸਾਲ ਲੱਤ ਨੂੰ ਉਹਨੇ ਪਾਇਆ ਨਾ, ਲੱਤ 'ਤੇ ਦੋ ਟੋਟੇ ਕਰ ਹਾਂ ਨਾਲੋਂ ਨਾਲ ਪੁਰਾਣਾ ਅੰਦਰ ਕੀ ਉਹਦਾ ਹਿਸਾਬ? ਉਹ ਪੁਰਾਣਾ ਹੁੰਦੀ ਆ। ਬਲੇਡ ਲੱਗੇ ਆ, ਬਲੇਡ ਲਵਾਏ ਉਹਨੇ ਭਾਜੀ। ਨਹੀਂ ਸ਼ਾਰਕ ਤੇ ਹੁੰਦੀ, ਸ਼ਾਰਕ ਉਹ ਕੱਢ ਦਿੰਦੀ ਭਾਈ। ਪੁਰਾਣਾ ਮੱਛੀ ਜਿਹੜੀ ਇੰਜ ਕਰਦੀ, ਉਹ ਲੈ ਫੜ ਕੇ ਪੁਰਾਣਾ ਮੱਛੀ। ਨਹੀਂ ਨਵਾਂ ਮੱਛੀ ਦੀ ਗੱਲ ਕਰੋ ਤੁਸੀਂ। ਨਹੀਂ ਸ਼ਾਰਕ ਜਿਹੜੀ ਉਹ ਬੜੀ ਪੁਰਾਣਾ ਸ਼ਾਰਕ ਆਰੀ ਬਲੇਡ ਦੇਖਿਆ ਤੁਸੀਂ? ਆਰੀ ਬਲੇਡ ਜੀ। ਇਹਦੇ ਮੂੰਹ ਦੇ ਅੰਦਰ ਸਾਰਾ ਸਟਰਕਚਰ ਆਰੀ ਬਲੇਡ ਟਾਈਪ ਹੀ ਉਹਦਾ ਆ, ਕੰਮ ਹੋਇਆ। ਅੱਗੇ ਨੂੰ ਵੀ ਦੰਦੇ ਪਿੱਛੇ ਨੂੰ ਵੀ ਦੰਦੇ, ਅੱਛਾ ਹਾਂ ਐ ਹੀ ਦੰਦੀ ਵੱਢਦੀ ਹੈ, ਕਮਾਲ। ਚੱਕ ਭਰਦੀ ਹੈ। ਉਸਤਾਦ ਜੀ ਮੈਂ ਸੁਣਿਆ ਕਿ ਮੱਛੀ ਦੇ ਮੂੰਹ 'ਚ ਹੱਥ ਦੇ ਦਈਏ ਨਾ, ਇਸ ਦੇ ਤੁਸੀਂ ਕੱਢ ਨਹੀਂ ਸਕਦੇ ਕਿਉਂਕਿ ਇਹਦੇ ਦੰਦਾਂ ਦਾ ਰੁਖ ਅੰਦਰ ਨੂੰ ਹਾਂ ਇਹ ਤੁਹਾਨੂੰ ਗਾਹ ਦੀ ਹੱਥ ਦੇਣਾ ਹੀ ਇਹ ਪੈਣਾ। ਨਗਾਣਾ ਵਾ ਤੁਸੀਂ। ਹਾਂ ਹਾਂ ਅੱਛਾ। ਲੇਕਿਨ ਇਹਨੇ ਦਿੱਤਾ ਸੀ ਮਗਰਮੱਛ ਦੇ ਨਾਲ ਕਦੀ ਮਗਰਮੱਛ ਦੀ ਬਾਹ ਫੜੀ ਤੇਰੀ, ਕਦੀ ਮਗਰਮੱਛ ਨੇ? ਆ ਮੇਰੀ ਲਾਤਾ ਤੇ ਓਏ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਉਹ ਪੂਰਾ ਕਾਕਾ। ਗੁਰਕ ਭਰਿਆ ਉਹਨੇ। ਓਏ ਨਹੀਂ ਇੰਨਾ ਉਹ ਬੋਲ ਕਹਿੰਦੇ ਉਹ ਕੱਢ ਇੰਜ ਕੇ ਫੜ ਕੇ ਨਾ ਮਗਰਮੱਛ ਕੁਛ ਨਹੀਂ ਕਹਿੰਦੀ, ਤੁਹਾਨੂੰ ਕੁਛ ਨਹੀਂ ਨਾ। ਉਸਤਾਦ ਜੀ ਉਹ ਜਦੋਂ ਕਲਮੱਟਾ ਮਾਰਦੀ ਹੈ ਨਾ, ਨਿਕਲ ਭੱਟਾ ਉਹਨੂੰ ਮੈਂ ਮਾਰਨ ਹੀ ਨਹੀਂ ਦਿੱਤਾ। ਉਹ ਅੜਾ ਦਿੰਦੀ, ਅੱਲਾ ਮਾਫੀ ਦੇਵੇ ਸਾਰਾ ਕੁਝ। ਸਹੀ ਗੱਲ ਆ। ਉਹ ਪਤਾ ਕਿੱਦਾਂ ਬਚਦੇ ਉਹਦੇ ਨਾਲ? ਆ ਮੈਂ ਵੀਡੀਓਜ਼ ਦੇਖੀਆਂ, ਜਿਹੜੇ ਉਹ ਜਾਣੂ ਨੇ ਉਹਦੇ ਭੇਤੀ ਨੇ, ਅਗਰ ਉਹਨੇ ਬਾਹ ਫੜ ਲਈ ਹੈ ਨਾ, ਉਹ ਇੰਜ ਘੁੰਮਣ ਲੱਗੀ, ਨਾਲ ਆਪ ਘੁੰਮ ਜਾਂਦਾ। ਨਾਲ ਆਪ ਘੁੰਮ ਜਾਂਦਾ। ਅਗਰ ਨਾ ਘੁੰਮਣ ਉਸਤਾਦ ਜੀ ਉਹ ਤੇ ਬਾਹ ਲੈ ਜਾਂਦਾ ਉਹ। ਓਏ, ਮੈਂ ਕੱਲ ਦੇਖਿਆ ਇੱਕ ਬਾਂਦਰ ਨੂੰ ਫੜਿਆ ਉਹਨੇ। ਆਹੋ ਆਹੋ ਨੋਨੀ ਨਿੱਕਾ ਜਿਹਾ ਬਾਂਦਰ ਵਿਚਾਰਾ ਜਾ ਰਿਹਾ, ਉਹਨੂੰ ਫੜ ਲਿਆ, ਉਹਨੂੰ ਲੈ ਗਈ ਅੰਦਰ। ਜ਼ਾਲਮ ਹਾਏ। ਇਹ ਲੈ ਨਹੀਂ ਆ ਤੇਰੇ ਅੰਦਰ ਆ ਮਗਰਮੱਛ ਦਾ ਨਿਸ਼ਾਨ ਹੈ ਕਿ ਸਲਸਲ ਲੱਗਾ ਵਾ। ਨਹੀਂ ਭਾਜੀ ਮਗਰਮੱਛ ਨੇ ਬੁਰਕ ਭਰਿਆ ਸੀਗਾ, ਉਹਨੇ ਤਾਂ ਪੂਰੀ ਲੱਤ ਲਾਉਣੀ ਸੀ। ਪਰ ਮੇਰੇ ਕੋਲ ਟ੍ਰਿਕ ਸੀਗਾ, ਮੈਨੂੰ ਸਿਆਣੇ ਨੇ ਕਿਹਾ ਸੀਗਾ, ਜਿਹੜੇ ਮੇਰੇ ਵੱਡੇ ਦਾਦਾ ਸਮੁੰਦਰੀ ਕਜ਼ਾਕ ਸੀਗੇ, ਉਹਨਾਂ ਨੇ ਕਿਹਾ ਸੀਗਾ ਕਿ ਮਗਰਮੱਛ ਨਾਲ ਜਿੱਥੇ ਸਾਹਮਣਾ ਸਾਜੀ ਗੱਲ ਕਹਿੰਦੀ ਆ, ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸਮੁੰਦਰੋਂ ਕੱਢਾਂ। ਹਾਂ ਠੀਕ ਆ, ਇਹ ਮੇਰੇ ਵੱਡੇ ਗੱਲ ਕਹਿੰਦੀ ਆ ਤੂੰ ਮੈਨੂੰ ਮੂੰਹ ਕੱਢ ਹੀ ਨਾ, ਜੇ ਤੈਨੂੰ ਨਹੀਂ ਪਤਾ ਤੇ। ਨਹੀਂ ਗੱਲ ਇਹ ਕਹਿੰਦੀ ਹੈ, ਗੱਲ ਕਹਿੰਦੀ ਆ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸਮੁੰਦਰੋਂ ਕੱਢਾਂ। ਹਾਂ ਵੱਡੇ ਉਹ ਮੇਰੇ ਦਾਦਾ ਜਿਹੜੇ ਸਮੁੰਦਰੀ ਕਜ਼ਾਕ ਸੀਗੇ, ਜਿਹੜੇ ਖਜ਼ਾਨੇ ਲੁੱਟਦੇ ਸੀਗੇ, ਠੀਕ ਆ, ਉਹਨਾਂ ਨੇ ਮੈਨੂੰ ਦੱਸਿਆ ਸੀਗਾ ਟ੍ਰਿਕ ਮਗਰਮੱਛ ਕੋ ਬਚਣ ਦਾ, ਅੱਛਾ। ਕਿ ਜਦੋਂ ਹੀ ਤੁਹਾਨੂੰ ਇਹ ਪਵੇ, ਤੁਹਾਡਾ ਕੰਮ ਹੈ ਇਹਦੇ ਅੱਖ ਚੋਂ ਗੋਲੀ ਮਾਰ ਦੇਣੀ। ਓਏ ਇਹਦਾ ਡੇਲਾ ਆ ਹੀ ਨਾਜ਼ੁਕ ਆ, ਬਾਕੀ ਸਾਰਾ ਇਹ ਸਖਤ ਹੁੰਦਾ। ਉਹ ਤੇ ਮੈਂ ਦੋ ਅੱਖਾਂ ਚ ਇੰਜ ਕਰਕੇ ਉਂਗਲੀ ਮਾਰੀ ਆ, ਦੋਵਾਂ ਚ ਕਿੱਦਾਂ ਵੱਜ ਸਕਦੀ? ਇੰਜ ਕਰਕੇ ਦੋ ਉਂਗਲੀਆਂ। ਇੰਨਾ ਹੀ ਕਿਸੇ ਸਿਰਫ ਸੀ ਇੰਜ। ਨਹੀਂ ਭਾਜੀ ਅੱਛਾ ਇੰਜ ਮਾਰੀ। ਨਹੀਂ ਉਸਤਾਦ ਜੀ ਨਹੀਂ ਤੁਸੀਂ ਮਗਰਮੱਛ ਦੇ ਨਹੀਂ ਮਾਰੀ, ਆਪੇ ਇੱਕ ਦੂਜੇ ਦੇ ਮਾਰ ਲਈ ਆ। ਹਾਂ, ਤੁਸੀਂ ਆਪੇ ਮਾਰ ਲਈ। ਸਹੀ ਗੱਲ ਹੈ। ਉਸ ਟਾਈਮ ਮਗਰਮੱਛ ਟੀਰਾ ਵੇਖਣਿਆ ਸੀ। ਹਾਂ
ਗੱਲ ਇਹ ਹੈ ਕਿ ਮਗਰਮੱਛ ਡਰਦਾ, ਹੁਣ ਇਹਨਾਂ ਨੂੰ ਬਰੀਕੀ ਦੱਸ ਦਈਏ, ਅਸੀਂ ਮਗਰਮੱਛ ਦਾ ਡਰਦਾ ਜੇ ਲੋਹੇ ਤੋਂ, ਲੋਹੇ ਤੋਂ, ਗਰਮ ਲੋਹੇ ਤੋਂ। ਗਰਮ ਲੋਹੇ ਤੋਂ। ਇਹ ਤਾਂ ਹਰ ਕੋਈ ਡਰਦਾ ਵਾ ਗਰਮ ਲੋਹੇ ਤੋਂ। ਤੁਸੀਂ ਮੇਰੀ ਅੱਜ ਦੀ ਗੱਲ ਲਿਖ ਲਓ, ਜਦੋਂ ਮਰਜ਼ੀ ਬੈਰੀ ਜਹਾਜ਼ ਦੇਖ ਲਿਓ, ਉਹਨਾਂ ਨੇ ਬਾਰਡਰ ਤੇ ਠੀਪੇ ਰੱਖੇ ਹੁੰਦੇ ਗਰਮ ਕਰਨ ਲਈ। ਹਾਂ ਗਰਮ ਠੀਪਾ ਜਿੱਥੇ ਤੁਸੀਂ ਇੰਜ ਮਗਰਮੱਛ ਦੇ ਉੱਤੇ ਸੁੱਟ ਦਿਓ, ਵਾਪਸ ਸਮੁੰਦਰ ਚ ਇੰਜ ਪਿਛਲੇ ਕਦਮ ਚਲ ਜਾਏ। ਵਾਪਸੀ ਹੋ ਜਾਂਦੀ। ਕਿਹੜਾ 5 ਵਾਲਾ ਟੀਪਾ ਕਿ ਕਿਹੜਾ 10 ਵਾਲਾ? ਕੋਈ ਵੀ ਅੱਛਾ। 10 ਵਾਲਾ ਹੋਵੇ ਜ਼ਿਆਦਾ ਜਲਦੀ ਚੱਲ ਜਾਂਦਾ। ਹਾਂ ਹਾਂ। ਨਹੀਂ ਉਹ ਸਮੁੰਦਰ ਚ ਨੂੰ ਪਿਆ ਉਹ ਮਗਰਮੱਛ ਤੇ ਅੰਦਰ ਲੈਟਰ ਦਾ ਠੀਪਾ ਗਰਮ ਕਰਨਾ ਵੀ ਸਮੁੰਦਰ ਚ ਚੱਲਦਾ ਲੈਟਰ ਤੋਂ ਲਾ। ਨੀਂਦ ਦੀਆਂ ਗੋਲੀਆਂ ਕੋਲ ਰੱਖੋ। ਮਗਰਮੱਛ ਦੀ ਆਦਤ ਹੁੰਦੀ ਹੈ, ਮੂੰਹ ਖੋਲ ਕੇ ਬੈਠਾ ਹੁੰਦਾ, ਅੰਦਰ ਨੀਂਦ ਦੀਆਂ ਗੋਲੀਆਂ ਸੁੱਟੋ ਫੌਰੀ। ਅੱਛਾ, ਇਹ ਤੁਹਾਡੇ ਤਰੀਕੇ ਨੇ। ਹਾਂਜੀ, ਨੀਂਦ ਦੀ ਗੋਲੀ ਸਿੱਟਣੀ ਮਗਰਮੱਛ ਉਹਨੇ ਦੇ। ਸੋ ਜਾਣਾ ਫੌਰੀ, ਉਹਨੂੰ ਅੱਖ ਲੱਗ ਇਧਰ ਜਾਣੀ। ਵਾਲਾ ਕਦਾਬ ਨਹੀਂ, ਇਧਰ ਵਾਲਾ ਇਹ ਕਸ਼ਤੀ ਤੇ ਬੈਠਾ ਰੋਣ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਇੱਕ ਮੱਛੀ ਆਈ ਆ, ਪੂਛਣਾ ਚਪੇੜਾ ਮਾਰ ਗਈ। ਇਹ ਤਾਂ ਹੈ ਹੀ ਬੇਵਕੂਫ। ਉੱਥੋਂ ਤੱਕ ਤਾਂ ਮਜ਼ਾ ਆਇਆ, ਕਹਿੰਦਾ ਬੈਰੀ ਜਹਾਜ਼ ਚ ਬਹਿ ਕੇ ਰੋਂਦੇ। ਤੁਹਾਨੂੰ ਤੈਰਾਕੀ ਆਉਂਦੀ? ਹਾਂਜੀ, ਉਹ ਤਾਂ ਮੈਨੂੰ ਹੁੰਦੀ ਆ, ਬਾਕੀ ਸਾਡੇ ਨਾਲ ਹੋਏ ਨੁਕਸਾਨ ਹੀ ਆ। 32 ਜਵਾਨ ਸਾਡੇ ਮਰੇ ਸਮੁੰਦਰ ਦੇ ਵਿੱਚ। ਕਜ਼ਾਕ, ਜਦੋਂ 32 ਕਜ਼ਾਕ। 32 ਕਜ਼ਾਕ ਅਸੀਂ ਸਮੁੰਦਰ 'ਚ ਜਦੋਂ ਗਏ ਆ, ਇਹ ਸਮੁੰਦਰੀ ਖਜ਼ਾਨਾ ਲੈਣ। ਠੀਕ ਹੈ। ਠੀਕ ਆ, ਉਹਨਾਂ ਨੇ ਛਾਲਾਂ ਮਾਰੀਆਂ ਵਾ ਭਾਜੀ, ਉਹਨਾਂ ਦੀ ਉੱਥੇ ਡੈਥ ਹੋ ਗਈ। ਉਹ ਜਿਹੜਾ ਸਿਲੰਡਰ ਸੀਗਾ ਸਾਡਾ ਗੈਸ ਵਾਲਾ, ਉਹ ਗਲਤੀ ਦੇ ਨਾਲ ਉਹ ਭਗਾਨੇ ਵਾਲੀ ਗੈਸ ਭਰਾ ਲਿਆ ਇਸ ਵਿੱਚ। ਤੇ ਉਹ ਕਿਦਾਂ, ਉਹ ਕੀ ਹੋਇਆ ਫਿਰ? ਉਹ ਉੱਤੇ ਹੀ ਰਹਿ ਗਏ, ਫਿਰ ਉਹ ਮਤਲਬ ਉਹ ਤਾਂ ਨਿਕਲ ਥੱਲੇ ਤੱਕ ਗਏ ਹੀ ਨਹੀਂ। ਉਹ ਅੱਛਾ, ਤਾਂ ਉੱਡ ਉਹਨੇ ਗਏ। ਛਾਲ ਮਾਰੀ, ਉਹ ਤਾਂ ਨਿਕਲ ਗਿਆ। ਹਾਂਜੀ, ਪਾਣੀ ਦੇ ਉੱਤੇ ਹੀ ਰਹੇ, ਅੱਛਾ ਅੱਛਾ ਅੱਛਾ। ਉਹ ਕਜ਼ਾਕ ਉੱਤੇ ਜਾ ਰਹੇ ਸਾਰੇ। ਉੱਤੇ ਨੂੰ ਉੱਤੇ ਚਲੇ ਗਏ। ਇਹਨੇ ਆਹੀ ਲਿਬਾਸ ਧੋਤੀ ਪਾ ਕੇ ਛਾਲ ਮਾਰੀ ਤੇ ਤੈਰਨ ਦੇ ਸਾਰੇ ਜਾਨਵਰਾਂ ਨੇ ਮੂੰਹ ਪਰਾਂ ਨੂੰ ਕਰ ਲਏ ਵੀ ਤੂੰ ਧੋਤੀ ਪਾ ਕੇ ਕਿਹੜਾ ਛਾਲ ਮਾਰਦਾ ਬੰਦਾ ਮੁੱਢੇ। ਯਾਰ ਤੂੰ ਕਿਹੜਾ ਖਜ਼ਾਨਾ ਲੱਭਣ ਜਾ ਰਿਹਾ? ਅਸਲ ਚ ਇਸ ਵਾਰੀ ਅਸੀਂ ਮੱਛਲੀ ਫੜਨ ਗਏ ਸੀ ਨਾ, ਉਹੀ ਲਿਬਾਸ ਪਾ ਕੇ ਆ ਗਿਆ ਹੈ। ਨਹੀਂ ਨਹੀਂ, ਇਹ ਧੋਤੀ ਦਾ ਕੀ ਤੁੱਕ ਬੰਦਾ ਜ਼ਰਾ? ਧੋਤੀ ਭਾਜੀ ਇਹ ਗਰਮੀ ਦੀ ਇਹਦੇ ਵਜ੍ਹਾ ਚ ਖਜ਼ਾਨਾ ਬੰਨ ਕੇ ਲਿਆਉਂਦੇ ਆ। ਖਜ਼ਾਨਾ ਬਣ ਕੇ ਲਿਆਉਂਦਾ ਹੈ, ਮਗਰਮੱਛਾਂ ਦੇ ਫੈਸਲੇ ਕਰਾਉਂਦਾ ਇਹ ਉੱਥੇ ਦਾ ਜੱਟ ਆ ਸਮੁੰਦਰ ਦਾ। ਨਹੀਂ 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 ਸਮੁੰਦਰ ਦੇ ਵਿੱਚ ਇੱਕ ਡਰੈਗਨ ਨਿਕਲਦਾ ਵਾ। ਹਾਂਜੀ ਹਾਂ, ਸਮੁੰਦਰ ਦੇ ਵਿੱਚ ਇੱਕ ਡਰੈਗਨ ਨਿਕਲਦਾ ਜਿਹੜਾ ਪੂਰਾ ਲਵੇਟਾ ਪਾ ਕੇ ਜਿਹੜਾ ਜਹਾਜ਼ ਨੂੰ ਲੈ 100 ਕੇ 150 1.5 ਲੱਖ ਦਾ ਮਿਲਦਾ ਵਾ, ਅੱਲਾ ਤੇਰਾ ਵੱਜਦਾ ਵੀ ਆ ਟਿਕਟੌਕ ਤੇ। ਉਹ ਵਾਲਾ ਨਹੀਂ, ਹਾਂ, ਉਹ ਦੂਆ ਡਰੈਗਨ ਹੁੰਦਾ। ਅੱਛਾ, ਸਮੁੰਦਰ ਵਾਲਾ ਹੁੰਦਾ ਵਾ। ਇਹ ਸਮੁੰਦਰੀ ਡਰੈਗਨ ਇਹਨੂੰ ਕਹਿੰਦੇ ਆ। ਨਾਲੇ ਡਰੈਗਨਾਂ ਤੇ ਇਥੋਂ ਚੰਗਦਾਰੋਂ ਨਿਕਲਦੀਆਂ। ਓਏ ਉਹ ਡਰੈਗਨ। ਡਰੈਗਨ ਨਹੀਂ, ਡਰੈਗਨ। ਅੱਛਾ, ਤੇ ਉਹਦਾ ਵੀ ਟ੍ਰਿਕ ਮੈਨੂੰ ਦੱਸਿਆ ਹੋਇਆ ਸੀਗਾ ਮੇਰੇ ਦਾਦੇ ਸਮੁੰਦਰੀ ਕਜ਼ਾਕ ਨੇ, ਵੱਡਾ ਜਿਹੜਾ ਸੀਗਾ ਇਹਦੇ ਸਾਥ ਹੋਣ ਦੇ ਬਾਵਜੂਦ ਤੁਸੀਂ ਕਦੀ ਕੋਈ ਖਜ਼ਾਨਾ ਢੇਲੀ ਚੋਂ ਨਹੀਂ ਲੱਭਾ ਤੁਹਾਨੂੰ? ਇਹਦੀ ਵਜ੍ਹਾ ਤੋਂ ਮੈਂ ਭੁੱਖਾ ਮਰ ਰਿਹਾ ਵਾਂ। ਇਹੀ ਮੈਂ ਕਹਿਣ ਲੱਗਾ ਸੀ ਕਿ ਤੁਸੀਂ ਅੱਛੇ ਭਲੇ ਕਜ਼ਾਬ ਇਨਸਾਨ ਹੋ। ਇਹਨੂੰ ਤੁਸੀਂ ਉਹ ਡਰੈਗਨ ਦਾ ਟ੍ਰਿਕ ਇਹ ਆ ਕਿ ਉਹਦੇ ਕੋਲੋਂ ਬਚਣ ਵਾਸਤੇ ਜਦੋਂ ਅਸੀਂ ਇੱਥੇ ਪਹੁੰਚਣਾ ਨਾ ਜਿੱਥੇ ਬਹੁਤਾ ਖਤਰਾ, ਉੱਥੇ ਉਹ ਡਰੈਗਨ ਨਿਕਲਦਾ ਵਾ। ਉਹ ਹਰ ਸ਼ੈ ਨੂੰ ਲੈ ਦੇ ਜਾਂਦਾ। ਅਜੇ ਤੱਕ ਜਿੰਨੇ ਵੀ ਉੱਥੇ ਗਏ ਉਹਨੇ ਡੁਬੋ ਦਿੱਤੇ ਆ। ਪਰ ਮੇਰੇ ਦਾਦੇ ਨੇ ਦੱਸਿਆ ਜਦੋਂ ਤੂੰ ਜਾਣਾ ਵਾ, ਉਹ ਆਵੇ, ਉਹਦੇ ਉੱਤੇ ਸਵਾਰ ਹੋ ਜਾਣਾ, ਧੌਣ ਤੇ ਚੜ ਕੇ ਧੋਤੀ ਖੋਲ ਲੈਣੀ ਆ। ਠੀਕ ਆ, ਉਹਦੀਆਂ ਅੱਖਾਂ ਤੇ ਬੰਨ ਲੈਣੀ ਆ ਤਾਂ ਕਿ ਉਹਨੂੰ ਕੁਝ ਨਜ਼ਰ ਨਾ ਆਵੇ, ਤੇ ਫਿਰ ਉਹਦੇ ਤੋਂ ਬਚਤ ਹੁੰਦੀ ਆ। ਇਹਦੇ ਧੌਣ ਤੇ ਖਲੋ ਕੇ ਧੋਤੀ ਖੋਲ ਲਗਾ ਤਾਂ ਕਹਿੰਦਾ ਰਹਿਣ ਦੇ, ਮੈਂ ਇੱਥੇ ਮੈਂ ਉਂਝ ਹੀ ਐਂ ਕਰ ਲੈਂਦਾ। ਉੱਥੇ ਕਹਿੰਦਾ ਧੋਤੀ ਅੱਛਾ, ਤੁਸੀਂ ਜ਼ਿੰਦਗੀ 'ਚ ਕਦੀ ਕੋਈ ਖਜ਼ਾਨਾ ਲੱਭਾ ਵੀ ਹੈ ਤੁਹਾਨੂੰ? ਖਜ਼ਾਨੇ ਸਾਨੂੰ ਲੱਭੇ। ਮੈਨੂੰ ਘੜੀ ਲੱਭੀ ਪਿੱਛੇ ਜਿਹੇ ਦਿਨ, ਇੱਥੇ ਲੱਭੀ ਸੀਗੀ ਇੱਕ ਬੰਦੇ ਦੀ ਘੜੀ, ਰੋਇਲ ਐਕਸ ਦੀ ਘੜੀ ਸੀ ਭਾਜੀ। ਮੈਂ ਇਹਨੂੰ ਵੀ ਨਹੀਂ ਦੱਸਿਆ। ਉਹ ਉਰੇ ਲੱਭ ਗਈ ਜਿੱਥੇ ਬੰਦੇ ਨਹਾ ਰਹੇ ਹੁੰਦੇ। ਇੱਥੇ ਜਿਹੜੇ ਨਹਾ ਰਹੇ ਸੀਗੇ ਨਾ, ਉਹਨਾਂ ਦੀ ਕਿਤੇ ਡਿੱਗੀ ਸੀ, ਉਹ ਮੈਨੂੰ ਲੱਭੀ ਸੀ। ਉੱਥੋਂ ਫਿਰ ਅਸੀਂ ਬਣੇ ਕਿ ਯਾਰ ਨਹੀਂ ਕਦੀ ਅੱਗੇ ਜਾ ਕੇ ਵੀ ਖਤਰਿਆਂ ਨਾਲ ਖੇਡ ਕੇ ਇਹ ਇੱਕ ਹੋਰ ਇਹਦਾ ਰੌਲਾ ਹੁੰਦਾ। ਇੱਕ ਖਜ਼ਾਨਾ 2-2 3-3 ਬੰਦਿਆਂ ਕੋਲ ਮੁਖਬਰੀ ਵੀ ਹੋ ਜਾਂਦੀ ਆ, ਉਹ ਕਾਪੀ ਕਰ ਦਿੰਦੇ ਨੇ, ਫਿਰ 4-4 ਜਾਣੇ ਚੜੇ ਹੁੰਦੇ ਕਿ ਖਜ਼ਾਨੇ ਉੱਥੇ ਫਿਰ ਸਾਡੀਆਂ ਜੰਗਾਂ ਅਕਸਰ ਮੈਂ ਫਿਲਮਾਂ ਹੀ ਦੇਖਿਆ। ਹਾਂ, ਉੱਥੇ ਫਿਰ ਜੰਗ। ਕਿ ਐਂਡ ਤੇ ਸਾਰੇ ਮਾਰ ਕੇ ਤੇ ਖਜ਼ਾਨਾ ਉੱਥੇ ਹੀ ਪਿਆ। ਖਜ਼ਾਨਾ ਉੱਥੇ ਸੀ। ਅਸੀਂ ਸਿਰਫ ਖਜ਼ਾਨਾ ਨਹੀਂ ਲੁੱਟਦੇ, ਇਸ ਤੋਂ ਹਟ ਕੇ ਲੈਦਾ ਬਿਜ਼ਨਸ ਵੀ ਕਰਦੇ ਆ ਸਮੁੰਦਰ ਦੇ ਵਿੱਚ। ਹਾਂ, ਮੌਜਾਂ ਵੀ ਲੁੱਟਦੇ ਤੁਸੀਂ। ਮੋਜਾ ਵੀ ਲੁੱਟਦੇ, ਪੈਸੇ ਸਾਡੇ ਪੈਸੇ ਵੱਟੀਦੇ ਆ, ਟੋਂਕੀਆਂ ਲਵਾਉਂਦੇ ਆ ਅਸੀਂ। ਠੀਕ ਆ, ਉਹ ਡੋਂਕੀ ਪੰਪ ਸਮੁੰਦਰ 'ਚ? ਨਹੀਂ ਆ ਜਿਹੜੇ ਆਊਟ ਆਫ ਕੰਟਰੀ ਭੇਜ ਬੰਦੇ ਹਾਂ, ਸਮੁੰਦਰ ਦੇ ਰਾਸਤੇ ਓਏ ਜੈਂਟੀ। ਓਏ ਡੋਂਕੀ ਵੀ ਲਵਾਉਣੇ? ਜੇ ਬਾਤ ਸਮੁੰਦਰ ਦੇ ਰਾਸਤੇ 'ਚ ਬੰਦਾ ਅਮਰੀਕਾ ਭੇਜਣਾ, ਕੈਨੇਡਾ ਭੇਜਣਾ, ਲਸੋਥੋ ਭੇਜਣਾ। ਤੁਸੀਂ ਕਜ਼ਾਕ ਨਹੀਂ ਹੈਗੇ, ਕਜ਼ਾਕ ਦੀ ਜ਼ਿੰਦਗੀ ਹੋ ਰਹੀ ਨਹੀਂ, ਹੈ ਕਜ਼ਾਕ ਹੀ ਆ ਤੁਸੀਂ ਭਾਈ। ਨੌਸਰਬਾਜ਼ ਟਾਈਪ ਦੇ ਹੋ। ਨਹੀਂ ਭਾਜੀ, ਹੈ ਕਜ਼ਾਕ ਹੀ ਆ। ਚਲੋ ਲੰਘਦੇ ਉਧਰ ਦੀ ਲੰਘਣਾ ਵਾ, ਤੇ ਉੱਥੇ ਬੰਦਾ ਲਾ ਦੀਦਾ ਤੇ ਉਹਦੇ ਮੈਂ ਕੋਲ। ਤੁਹਾਡੇ ਨਾਲ ਕਜ਼ਾਕ ਤੋਂ ਇਲਾਵਾ ਕਜ਼ਾਕ ਨਾਲ ਕਜ਼ਾਕ ਰਿਹਾ, ਲੇਕਿਨ ਗੱਲ ਇਹ ਕਿ ਤੁਸੀਂ ਜੀ ਸਮੁੰਦਰੀ ਕਿਹੜੇ ਬਾਦ ਆ ਬਸ। ਫਿਰ ਅਸੀਂ ਭਾਜੀ ਤਕੜੀ ਰੱਖੀ ਆ, ਇੱਕ ਵੱਡੀ ਤਕੜੀ ਰੱਖੀ ਆ। ਉਹ ਜਿਹੜੀ ਆਉਂਦੀ ਆ ਮੱਛੀ, ਕੀ ਕਹਿੰਦੇ ਉਹਨੂੰ, ਉਹ ਜਿਹੜੀ ਅੱਧੀ ਜਾਵੇ ਤਕੜੀ ਦੇ ਢੋਲੜਾ। ਅੱਧੀ ਮੱਛੀ ਹੁੰਦੀ ਆ, ਉਹ ਕੀ ਜਲਪਰੀਆਂ ਤੋਲ ਕੇ ਵੇਚੀਆਂ ਉੱਥੇ। ਨਹੀਂ ਭਾਜੀ ਇਹ ਕਿਹੜਾ ਕਜ਼ਾਕ ਰੱਖਿਆ? ਭਾਜੀ, ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਹੜਾ ਕਜ਼ਾਕ ਆ। ਮੇਰੇ ਕੰਮ ਦਾ ਵੀ ਬੇੜਾ ਗਰਕ ਕਰਨ ਦੇ। ਅੱਛਾ, ਠੰਡਾ ਮੌਸਮ ਪ੍ਰੋਗਰਾਮ ਵੀ। ਤੇ ਸਾਨੂੰ ਦੱਸ ਪਈ ਅੱਛਾ, ਕਿ ਸਮੁੰਦਰ, ਜਨੂਬੀ ਸਮੁੰਦਰ ਦੇ ਵਿੱਚ ਖਜ਼ਾਨੇ ਵਾਲੀਆਂ ਮੱਛਲੀਆਂ ਫਿਰ ਰਹੀਆਂ, ਜਿਨ੍ਹਾਂ ਨੇ ਮੇਰੇ ਹਿਸਾਬ ਨਾਲ ਨਾ ਤੁਹਾਨੂੰ ਥੋੜਾ ਜਿਹਾ ਨਾ ਕਜ਼ਾਕ ਜਿਹੜੇ ਹੁੰਦੇ ਨੇ ਨਾ ਬੈਰੀ, ਇਹਨਾਂ ਨੂੰ ਥੋੜੀ ਸਟਰਗਲ ਕਰਨੀ ਚਾਹੀਦੀ ਸੀ ਕਜ਼ਾਕ ਬਣਨ ਤੋਂ ਪਹਿਲੇ, ਕਿ ਸਮੁੰਦਰ 'ਚ ਤੁਸੀਂ ਕਿਸ ਤਰ੍ਹਾਂ ਖਜ਼ਾਨਾ ਲੁੱਟਣਾ ਵਾ। ਪਤਾ ਕੀ, ਤੁਹਾਨੂੰ ਪਤਾ 60 ਮਿੰਟ ਦਾ ਸਫ਼ਰ ਆ ਜਹਾਜ਼, ਤੁਸੀਂ ਕਜ਼ਾਕ ਬਣ ਕੇ ਆ ਗਏ
ਤੇ ਅੱਗੋਂ ਕਜ਼ਾਕ ਤੁਸੀਂ ਕੁਝ ਵੀ ਨਹੀਂ। ਸਾਡਾ ਕਜ਼ਾਕ ਉਡਾ ਰਹੇ ਆ। ਤੁਸੀਂ ਕਜ਼ਾਕ ਤੁਹਾਨੂੰ ਬਣਨਾ ਨਾ, ਤੁਹਾਨੂੰ ਥੋੜਾ ਜਿਹਾ ਸਟਰਗਲ, ਨੈਟ ਕੋਈ ਤੁਸੀਂ ਚੈਟ ਜੀਪੀਟੀ ਤੋਂ ਪੁੱਛਦੇ ਵੀ ਕਿੱਦਾਂ ਖਜ਼ਾਨੇ ਲੁੱਟਣੇ ਅਸੀਂ। ਇਹ ਕਾਗਜ਼ੀ ਐਂਕਰ ਨਹੀਂ ਉਸਤਾਦ ਜੀ, ਕਜ਼ਾਕ ਤੇ ਬਣਿਆ 15 ਮਿੰਟ ਪਹਿਲੇ, ਉਹ 4 ਦਿਨ ਤੋਂ ਕਜ਼ਾਕ ਕੋਡ ਪਾ ਕੇ ਇਹਨੇ ਸੋਚਦਾ 7 ਵਾਰੀ ਕਜ਼ਾਕ ਸਾਹਿਬ ਤੁਸੀਂ ਆ ਪਾਇਆ, 7 ਵਾਰੀ ਤੁਸੀਂ ਲਾਇਆ। ਤੇ ਕਜ਼ਾਕ ਤੁਸੀਂ ਹੁਣ ਫਾਈਨਲ ਅੱਜ ਨਹੀਂ ਬਣਿਆ। ਤੁਸੀਂ ਸੁਣਿਆ ਹੀ ਆ ਬਾਕੀ ਯਾਰ ਇਹ ਸਾਡੀ ਸਟੋਰੀ ਸੁਣੀ। ਮੈਂ 70% ਤੁਹਾਡੀ ਸੁਣੀ, ਉਹਨੂੰ ਤੇ ਤੁਸੀਂ ਬੋਲਣ ਨਹੀਂ ਦੇ ਰਹੇ ਉਸਤਾਦ। ਉਸਤਾਦ ਤੋਂ ਉਸਤਾਦ ਤੁਹਾਡੇ ਵੱਡੇ ਵੀ ਸਮੁੰਦਰੀ ਕਜ਼ਾਕ ਸੀ ਸਾਰੇ, ਸਮੁੰਦਰੀ ਕਜ਼ਾਕ ਸੀ। ਸਮੁੰਦਰੀ ਲਟੇਰੇ ਸੀ। ਅੱਛਾ, ਲੁਟੇਰੇ। ਹਾਂਜੀ, ਅੱਛਾ ਸਮੁੰਦਰੀ ਲਟੇਰੇ ਸੀ, ਲਿਟਦੇ ਸੀਗੇ ਉੱਥੇ ਸਮੁੰਦਰ ਤੇ। ਅੱਛਾ ਅੱਛਾ, ਜਦੋਂ ਥੱਕ ਜਾਂਦੇ ਸੀ, ਇੱਕ ਬੰਦਾ ਜਦੋਂ ਥੱਕ ਜਾਂਦੇ ਸੀ ਫਿਰ ਮਾਲਕ ਲੈ ਜਾਂਦੇ ਸੀ ਸਮੁੰਦਰ ਦੇ ਲਾਗੇ, ਲੇਟਦੇ ਰਹਿੰਦੇ ਸੀ। ਨਹੀਂ ਤਾਂ ਕੋਡ ਨਹੀਂ ਅੱਛਾ, ਸ਼ਾਗਿਰਦ ਕਜ਼ਾਕ ਦੇ ਮਗਰ ਨਾ ਲੱਗੋ, ਇੱਧਰ ਸਾਡੇ ਨਾਲ ਗੱਲ ਕਰੋ, ਮਹਿਕਮੇ ਦੇ ਬੰਦੇ ਆ, ਯਾਰ ਇੱਧਰ ਪਹਿਲੇ ਠੱਪਾ ਤੁਸੀਂ- ਲੱਗ ਕੇ ਭਾਜੀ ਇੱਕ ਮਿੰਟ, ਭਾਜੀ ਦੀ ਸੁਣ ਲਓ, ਭਾਜੀ ਦੀ ਸੁਣ। ਅੱਛਾ ਜੀ ਭਾਜੀ ਦੱਸੋ। ਮੋਹਰਾਂ ਲੱਗੀਆਂ ਨੇ ਭਾਜੀ, ਐਵੇਂ ਨਹੀਂ ਕਜ਼ਾਕ ਹੋ ਗਏ। ਠੰਡਾ ਮੌਸਮ, ਵੈਦਰ ਅੱਛਾ, ਹਵਾਵਾਂ ਚੱਲ ਰਹੀਆਂ, ਝੜ ਹੋਇਆ, ਧੁੱਪ ਕੋਈ ਨਹੀਂ। ਹਾਂਜੀ, ਓਕੇ, ਸਾਨੂੰ ਦੱਸ ਪਈ ਕਿ ਜਨੂਬੀ ਸਮੁੰਦਰ ਦੇ ਵਿੱਚ ਨਗਾਂ ਵਾਲੀਆਂ ਮਛਲੀਆਂ ਫਿਰ ਰਹੀਆਂ। ਓਕੇ। ਉਹ ਹੱਥਾਂ 'ਚ ਪਾਏ ਹੋਏ ਜਰਾ। ਨਹੀਂ ਜਿਹੜੇ ਨਾਗ ਖਾ ਗਈਆਂ ਨੇ ਅੱਛਾ, ਉਹ। ਜੀ ਹਾਂ, ਉਹ ਕਿਸੇ ਦੇ ਨਾਗ ਡਿੱਗੇ ਹੋਣੇ ਨਾ, ਤੋਂ ਖਾ ਗਏ। ਉਹਨੇ ਕਿਹਾ ਜੀ ਇਸ ਇਲਾਕੇ 'ਚ ਨੇ ਉਹ, ਕਿਉਂਕਿ ਮਛਲੀਆਂ ਦੇ ਵੀ ਇਲਾਕੇ ਹੁੰਦੇ, ਉੱਥੋਂ ਬਾਹਰ ਨਹੀਂ ਜਾਂਦੀਆਂ। ਮਛਲੀ ਦੇ ਸਮੁੰਦਰ ਦੇ ਵਿੱਚ ਜਸੂਸੀ ਨੈਟਵਰਕ ਆ, ਸਾਨੂੰ ਸੂਆਂ ਦੇਣ ਵਾਲਿਆਂ ਨੂੰ ਅਸੀਂ ਹਿੱਸਾ ਦੇਈਦਾ। ਹਾਂ, ਠੀਕ ਹੈ, ਸਾਨੂੰ ਦੱਸ ਪਈ ਜਨੂਬੀ ਸਮੁੰਦਰ 'ਚ ਅਸੀਂ ਮਾਰੀ ਹੈ ਕਿ ਇੱਕ ਆਪਣੇ ਬੈਰੀ ਜਹਾਜ਼ ਨੂੰ ਸਮੁੰਦਰ ਦੇ ਵਿੱਚ ਅੱਛਾ। ਅੰਦਰ ਵੜ ਕੇ ਬੁਰਸ਼ ਕੀਤਾ, ਨਾਸ਼ਤਾ ਕੀਤਾ। ਇਹ ਨਹੀਂ ਕਿ ਵੀ ਹੁਣ time ਇਹਦੇ ਦੀ ਕੋਈ ਤਿਆਰੀ ਨਹੀਂ, ਸਮੁੰਦਰ ਦੇ ਅੰਦਰ ਫੌਰੀ ਅਸੀਂ ਉਹ ਕਿੱਥੋਂ ਤੇ ਪਾਣੀ ਕਿੱਥੋਂ ਲਿਆ ਬੁਰਸ਼ ਕਰਨਾ? ਹਾਂਜੀ। ਅੱਛਾ, ਉੱਥੋਂ ਹੀ। ਹਲਕਾ ਜਿਹਾ ਮੋਹਰਾ ਰੱਖਿਆ ਨਾ ਵਿੱਚ ਥੱਲੋਂ ਇੰਜ ਓਕੇ, ਓਕੇ। ਲੋਟਾ ਸਮੁੰਦਰ ਚ ਲੋਟਾ ਮੋਰਾ ਕੀਤਾ ਹੋਇਆ। ਅੱਛਾ ਅੱਛਾ ਅੱਛਾ। ਜਨੂਬੀ ਸਮੁੰਦਰ ਵਾਲਾ ਸੀ। ਹੁਣ ਉਧਰਲਾ ਰਾਹ ਬੜਾ ਤਿਲਕਣਾ ਵਾ, ਖੁੜਬੜਾ ਵਾ, ਸਾਰਾ ਜਹਾਜ਼ ਦਾ ਅੱਗੇ ਕੰਮ ਹੋਣ ਵਾਲਾ ਸੀ। ਹਾਂ, ਉਹ ਇੰਜਨ ਜਾਣ ਡਿਆ ਗੜ 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 ਗੜ। ਅੱਛਾ। ਇਹ ਸਮੁੰਦਰ ਸਾਰਾ ਬਣਨ ਵਾਲਾ ਵਾ ਨਾ। ਅੱਧ ਰਾਹ 'ਚ ਪਹੁੰਚੇ ਆ ਨਾ, ਤੇ ਜਵਾਬ ਦੇ ਗਿਆ, ਚੈਨ ਟੁੱਟ ਗਈ। ਬੈਰੀ ਜਹਾਜ਼ ਦੀ ਬੈਰੀ ਜਹਾਜ਼ ਦੀ ਇੱਕ ਸਾਈਡ ਨੂੰ ਇੰਜ ਮੁੜ ਗਿਆ। ਹਾਂ, ਬੈਰੀ ਜਹਾਜ਼ ਦੀ ਚੈਨ ਟੁੱਟ ਗਈ। ਬੈਰੀ ਜਹਾਜ਼ ਡੰਡਾ ਚਲਾਉਣਾ ਇਹ ਤੋਂ ਦੋ ਚੈਨਾਂ ਕੈਂਚੀ ਚਲਾ ਰਿਹਾ ਸੀ ਬੈਰੀ ਜਹਾਜ਼। ਮਿੱਠਾ ਜੀ, ਦੋ ਚੈਨਾਂ ਹੁੰਦੀਆਂ ਨੇ, ਇੱਕ ਸਾਈਡ ਦੀ ਟੁੱਟ ਗਈ, ਉਹ ਹੁਣ ਖਿੱਚ ਮਾਰ ਰਿਹਾ ਜਹਾਜ਼ ਪਰਲੀ ਸਾਈਡ ਤੇ। ਇੱਧਰਲੀ ਸਾਈਡ ਤੇ ਹੁਣ ਭਾਰ ਵਧਾਣਾ ਸੀ, ਹਾਂ, ਫੇਰ ਉਹ ਲੈਵਲ ਹੁੰਦਾ। ਭਾਜੀ ਸਾਰਾ ਭਾਰ ਅਸੀਂ ਇੱਧਰਲੀ ਸਾਈਡ ਤੇ ਕਰਕੇ ਬੜੀ ਮੁਸ਼ਕਲਾਂ ਨਾਲ ਉਹਨੂੰ ਨਾ ਸਿੱਧਾ ਕੀਤਾ। ਓਕੇ। ਹਵਾ ਉਦਣ ਕਵੇ ਕਿ ਮੈਂ ਅੱਜ ਹੀ ਆ। ਅੱਛਾ, ਤੂਫਾਨ, ਵੱਡੀਆਂ ਵੱਡੀਆਂ ਛੱਲਾਂ, ਵੱਡੀਆਂ ਵੱਡੀਆਂ ਐਨ ਜਾ ਕੇ ਸਾਡੇ ਜਹਾਜ਼ ਨੂੰ ਫੇਰ ਉਹਨੂੰ ਹੀ ਮੋੜ ਰਹੀਆਂ ਜਿੱਧਰ ਨੂੰ ਚੈਨ ਟੁੱਟ ਕੇ। ਜਿੱਧਰ ਨੂੰ ਨਹੀਂ ਜਾਣਾ ਸੀ। ਓਕੇ। ਹੁਣ ਮੈਂ ਸਿਆਣਾ ਬੰਦਾ ਸੀ, ਮੈਂ ਸਮਝ ਗਿਆ ਕਿ ਤੈਨੂੰ 2 ਵਾਰੀ ਇਸ਼ਾਰਾ ਮਿਲ ਗਿਆ ਕਿ ਵਾਪਸ ਮੋੜ ਲਾ। ਓਕੇ। ਮੈਂ ਚੁੱਪ ਕਰਕੇ ਭਾਈ ਵਾਪਸ ਮੋੜ ਲਈ। ਓਏ, ਹਾਲਾਂਕਿ ਇਹਨਾਂ ਨੂੰ ਮੈਂ ਕਿਹਾ ਵੀ ਪਰਲੀ ਸਾਈਡ ਤੇ ਇੱਟ ਬੰਨ ਲਓ, ਉਹ ਬਰਾਬਰ ਹੋ ਜਾਊਗਾ, ਲੈਵਲ ਹੋ ਜਾਊਗਾ। ਨਹੀਂ ਤੇਰੀ ਨਹੀਂ ਮੰਨੀ ਹੋਣੀ ਇਹਨਾਂ ਨੇ। ਨਹੀਂ ਮੰਨੀ। ਮੈਂ ਅੱਗੇ ਹਿਸਾਬ ਲਾਇਆ, ਇਹ ਤੂੰ ਤੇਰੀ ਜਿਹੜੀ ਮੰਨੀ ਵਿੱਚ। ਖਤਾ ਕਰ ਰਿਹਾ ਆਪਣੇ 35 ਉਹ ਵੀ ਮਰਵਾਏ ਸਮੁੰਦਰੀ ਕਜ਼ਾਕ। ਹਾਂ, ਠੀਕ ਆ, ਉਹਨਾਂ ਨੇ ਛਾਲਾਂ ਮਾਰੀਆਂ ਤੇ ਅੱਗੋਂ ਗੋਲੀ ਚੱਲ ਗਈ। ਸਮੁੰਦਰ 'ਚ ਹਾਂਜੀ, ਉਹ ਕਿੱਦਾਂ? ਉਹ ਭਾਜੀ ਉਹ ਬਾਰਡਰ ਕ੍ਰਾਸ ਕਰ ਲਿਆ, ਓਏ ਹੋਏ, ਪਰਲੀ ਸਾਈਡ ਤੇ ਚਲੇ ਗਏ ਸੀ। ਓਏ ਹੋਏ ਉਦੋਂ ਹੋਏ। ਸਿਪਾਹੀਆਂ ਨੇ ਮਾਰਤੇ ਸਾਰੇ। ਕਜ਼ਾਕਾਂ ਦੋਵਾਂ ਦੀ ਗੱਲ ਉਸਤਾਦ ਜੀ ਇੱਕ ਝੂਠ ਆ। ਉਹ ਨਗ ਮੱਛੀ 'ਚ ਨਹੀਂ ਹੁੰਦਾ, ਉਹ ਇੱਕ ਸਿੱਪੀ 'ਚ ਹੁੰਦੀ ਆ, ਉਹ ਖੋਲਦੇ ਆ ਇੰਜ ਉਹ ਹੋਰ ਹੁੰਦਾ ਵਾ, ਉਹ ਸਿੱਪੀ ਹੋਰ ਚੀਜ਼ ਹੁੰਦੀ ਹੈ। ਟਾਈਟੈਨਿਕ ਦੇ ਵਿੱਚ ਕੁੜੀ ਸੀਗੀ ਰੋਜ਼ ਟੋਇਲ ਦਵਿਦਰ, ਉਹਦੇ ਗਲੇ ਦੇ ਵਿੱਚ ਇੱਕ 26 ਕੈਰਟ ਦਾ ਹਾਰ ਸੀਗਾ, ਨੀਲਮ ਹੀਰਾ ਓਏ, ਗਲੇ ਦੇ ਵਿੱਚ ਉਹਦੇ ਪੂਰਾ ਲੋਕਟ ਸੀਗਾ। ਅੱਛਾ। ਉਹ ਲੈਣ ਗਿਆ ਵਾ ਉੱਥੇ, ਜਦੋਂ ਪਹੁੰਚਿਆ ਖਤਰਾ ਆਪਣੇ ਪੂਰੇ ਨਾਲ ਲੈ ਕੇ ਨਿਕਲਿਆ ਵਾ। ਠੀਕ ਆ, ਉਹਨਾਂ ਨੂੰ ਸਾਹਮਣਾ ਕੀਤਾ ਖਤਰੇ ਦਾ। ਉਹਦੇ ਲਾਕਟ ਤੱਕ ਪਹੁੰਚਿਆ, ਇੱਕ ਮੱਛਾ ਉਸਤਾਦ ਜੀ, ਮੱਛਾ ਮੱਛਾ ਹੁੰਦਾ, ਇੱਕ ਵੱਡਾ ਮੱਛਾ ਹੁੰਦਾ, ਇੱਕ ਮੱਛੀ ਹੁੰਦੀ, ਮੱਛੀ ਦੇ ਘਰ ਵਾਲਾ, ਉਹਦੇ ਘਰ ਵਾਲਾ ਮੇਲ ਵੱਡਾ ਮੱਛਾ। ਮੱਛਾ ਸੀ। ਉਹ ਮੇਰੇ ਉੱਤੇ ਚੜ ਗਿਆ। ਮੱਛਾ ਅੱਗੇ ਮੱਛਾ ਚੜ ਗਿਆ, ਮੱਛਾ ਮੇਰੇ ਉੱਤੇ ਚੜ ਗਿਆ। ਓਏ ਇੰਜ ਥਾਪੜ। ਮੱਛਾ ਭਾਈ ਉੱਤੇ, ਮੈਂ ਥੱਲੇ। ਮੈਂ ਕਹਾਂ ਵੀ ਲੱਥ ਨਹੀਂ ਲੱਥੇ, ਮੈਂ ਫਿਰ ਇੱਥੋਂ ਚਾਕੂ ਕੱਢਿਆ, ਮੈਂ ਉਹਦੇ ਨੱਕ 'ਚ ਦੇਤਾ। ਓਏ ਹੋਏ। ਨੱਕ 'ਚ ਦੇ ਕੇ ਮੈਂ ਇੰਝ ਚੱਕਤਾ। ਅੱਛਾ, ਤੁਹਾਡਾ ਇਦਾਂ ਦਾ ਹਿਸਾਬ ਆ, ਤੁਸੀਂ ਉਹ ਮਗਰਮੱਛ ਦੇ ਵੀ ਅੱਖਾਂ ਚੁੰਗਲੀਆਂ, ਇਹਦੇ ਵੀ ਨੱਕ 'ਚ, ਯਾਨੀ ਤੁਸੀਂ ਇਦਾਂ ਦਾ ਤੁਹਾਡੀ ਲੜਾਈ ਇਹ ਹੈ। ਨੱਕ ਗੰਨ ਗਲੇ ਦਾ ਇਹ ਵਾ। ਤੇਜ਼ ਆਦਮੀ ਹੈ ਨਾ, ਇਹ ਬਹੁਤੀ ਜਾਨ ਨਹੀਂ ਲਾਉਂਦਾ ਲੜਨ 'ਚ। ਬਰੀਕੀ ਵਾਲੀ ਬਰੀਕੀ ਵਾਲੀ ਲੜਾਈ ਕਰਦਾ ਵਾ, ਅੱਖ 'ਚ ਐ ਮਾਰਦੀ ਅਗਲਾ ਫਾਰ। ਨਾਜ਼ੁਕ ਚੀਜ਼ ਲੱਭਦਾ ਮੈਂ ਜਿੱਤੇ ਬਹੁਤਾ ਦਰਦ ਵੀ ਹੋਵੇ। ਨਹੀਂ ਤੇ ਮੈਨੂੰ ਪਤਾ ਲੱਗਾ ਤੁਹਾਨੂੰ ਤੁਸੀਂ 6 ਮਹੀਨੇ ਜੇਲ੍ਹ ਵੀ ਰਹੀ, ਤੁਹਾਨੂੰ ਸਾਲ। ਹਾਂਜੀ, ਉਦੋਂ ਕੀ ਸਮੁੰਦਰ 'ਚ ਕੀ ਕਰਤਾ ਸੀ ਤੁਸੀਂ? ਕਿਸੇ ਮੱਛੀ ਨੂੰ ਛੇੜਿਆ? ਨਹੀਂ ਐਸ ਨੈਸ਼ ਦੀ ਵਜ੍ਹਾ ਤੋਂ ਕੰਮ ਖਰਾਬ ਹੋਇਆ ਭਾਜੀ। ਇਹ ਸਮੁੰਦਰ 'ਚ ਜਿਹੜੀਆਂ ਫਾਈਬਰ ਆਪਟਿਕ ਤਾਰਾਂ ਨੈਟ ਦੀਆਂ ਹਾਂ, ਜਿਹੜੀਆਂ ਵਰਲਡ ਲੈਵਲ ਤੇ ਜਾ ਰਹੀਆਂ ਸੀ। ਹਾਂ, ਇਹਨੇ ਕੱਟਤੀਆਂ ਉਹ ਭਾਜੀ, ਇਹਨੇ ਸਾਰੀਆਂ ਕੱਟਤੀਆਂ। ਕਹਿੰਦਾ ਪਿੱਛੇ ਖਜ਼ਾਨਾ ਇਹ ਕਿੰਨੀ ਦੇਰ ਪੁਰਾਣੀ ਗੱਲ ਆ?
ਇਹ 2 ਸਾਲ ਪੁਰਾਣੀ ਗੱਲ ਆ, ਪੂਰੀ ਵਰਲਡ 'ਚ ਨੈਟ ਬੰਦ ਨੈਟ ਬੰਦ ਹੋਇਆ ਸੀ। ਹਾਂ ਉਹ ਮੇਰੇ ਕੋਲ 1.5-2 ਸਾਲ ਪਹਿਲੇ ਉਹ ਮੈਨੂੰ ਖਬਰ ਮਿਲੀ ਸੀਗੀ ਕਿ ਉਹਦੇ ਥੱਲੇ ਖਜ਼ਾਨਾ ਵਾ। ਉਹ ਮੈਂ ਕਈ ਲੈ ਕੇ ਗਿਆ ਉੱਥੇ। ਉਹ ਮੈਂ ਜਦੋਂ ਮਾਰੇ ਟੱਪੇ 5-7 ਉਹ ਪਟਾਕਿਆਂ ਦੀ ਆਵਾਜ਼ ਆਈ। ਮੈਂ ਕਿਹਾ ਖੈਰ ਲੱਗਦਾ ਵਿੱਚ ਕੁਝ ਹੈਗਾ। ਉਹ ਮੈਂ ਹੋਰ ਮਾਰੀ ਗਿਆ ਉਹ ਤਾਰਾਂ ਕੱਟੀ ਗਈਆਂ। ਬਾਅਦ ਚ ਸਾਨੂੰ ਪਤਾ ਲੱਗਿਆ ਹੀ ਨਹੀਂ। ਉਹ ਪਹਿਲੇ ਇਹ ਦੱਸੋ ਜੀ, ਨੈਟ ਦੇ ਵਿੱਚੋਂ ਪਟਾਕਿਆਂ ਦੀ ਆਵਾਜ਼ ਆ ਸਕਦੀ? ਭਾਜੀ ਉਹ ਥੱਲੇ ਪਤਾ ਨਹੀਂ ਉਹਨਾਂ ਨੇ ਕੀ ਸੈਟਅਪ ਕੀਤਾ। ਥੱਲੇ ਉਹਨਾਂ ਦਾ ਸਪਾਰਕ ਹੋਇਆ ਸੀ ਨਾ। ਉਹ ਤੇ ਖੱਪ ਪਈ ਸੀ ਜੀ, ਕੋਈ ਮੱਛੀ ਜਾਂ ਪਤਾ ਨਹੀਂ ਕਿਹੜੀ ਚੀਜ਼ ਨੇ ਆ ਕੇ ਕੁਝ ਤੇ ਅਸੀਂ ਹੁਣ ਰੋਲਾ ਪੂ ਕੇ ਬਚੇ। ਗੱਲ ਨਹੀਂ ਸੀ ਬਦਲਣੀ। ਅੱਛਾ ਇਹਨੇ ਮੱਛੀ ਤੇ ਪਾਇਆ ਫਿਰ ਮੁੜ ਕੇ। ਸੀਸੀਟੀਵੀ ਕੈਮਰੇ ਲੱਗੇ ਸੀ ਭਾਜੀ, ਜਿੱਥੋਂ ਸਾਡੀ ਫੜਾਈ ਹੋ ਗਈ। ਇਹ ਤੁਸੀਂ ਜਦੋਂ ਵੀ ਵੈਸੇ ਹਰਕਤ ਕੀਤੀ ਨਾ ਤਾਂ ਇਹ ਮੱਛੀਆਂ ਦੀ ਵਜ੍ਹਾ ਤੋਂ ਤੁਸੀਂ ਬਚੇ ਹੋ। ਉਹਨਾਂ ਵਿਚਾਰੀਆਂ ਨਾਲ ਅੱਗੇ ਹੋ ਕੇ ਉਹਨਾਂ ਨੇ ਆਪਣਾ ਮੱਛੀਆਂ ਆ ਖਜ਼ਾਨਾ ਦਿਖਾਉਣਾ ਜੀ, ਮੈਂ ਕੂੜੇ 'ਚ ਪਾਉਣਾ। ਨਾ ਯਾਰ ਉਹਨਾਂ ਦਾ ਆਪਣਾ ਭਾਜੀ ਮੇਰੀ ਗੱਲ ਸੁਣੋ, ਕਜ਼ਾਕ ਤੇ ਤੁਸੀਂ ਬੁਲਾ ਲਏ, ਲੇਕਿਨ ਇਹ ਮਜ਼ਾਕ ਉਡਾਉਣ ਵਾਲੇ ਇੰਨਾ ਮਜ਼ਾਕ ਨਹੀਂ ਭਾਜੀ, ਤੁਸੀਂ ਤੁਹਾਨੂੰ ਪਤਾ ਉਹਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਵਾ। ਬੜੀ ਟਫ ਲਾਈਫ ਹੈ ਇਹਨਾਂ ਦੀ, ਬੜੀ ਟਫ ਇਹਨਾਂ ਦੀ ਜ਼ਿੰਦਗੀ ਬੜੀ ਜੀ। ਦੁੱਖ ਤਕਲੀਫਾਂ ਦਰਦ। ਇਹਦੇ ਵਾਲਦ ਸਾਹਿਬ ਉਸਤਾਦ ਜੀ ਨਾਲ ਸੀ ਸਾਡੇ ਸਮੁੰਦਰ ਤੇ, ਠੀਕ ਆ, ਐਸ ਕਜ਼ਾਕ ਦੇ ਨਾਲ ਸਮੁੰਦਰ ਦੇ ਵਾਲਦ ਸਾਹਿਬ। ਅਸੀਂ ਜਾ ਰਹੇ 126 ਦੀ ਸਪੀਡ ਤੇ, ਮੈਂ ਜਹਾਜ਼ ਨੂੰ ਪ੍ਰਵਾਸ ਦਿੱਤੀ ਹੋਈ ਗੇਅਰ ਲਾ ਕੇ। ਅੱਛਾ ਆ ਜਾ ਰਿਹਾ ਇਹਨੇ ਮੈਨੂੰ ਉੱਤੋਂ ਨਾ ਆਇਆ, ਉਹ ਦੂਰਬੀਨ ਚ ਦੇਖ ਕੇ ਨਾ ਤੇ ਥੱਲੋਂ ਆਵਾਜ਼ ਦਿੱਤੀ ਕਿ ਜਹਾਜ਼ ਰੋਕ। ਹਾਂ ਹੁਣ ਯਕਦਮ ਉਹਦੀ ਬ੍ਰੇਕ ਨਹੀਂ ਲੱਗਦੀ। ਬ੍ਰੇਕ ਲਾਓ ਤੇ ਫੇਰ ਵੀ ਕਿਤੇ ਅੱਗੇ ਜਾ ਕੇ ਲੱਗਦੀ, ਪਰ ਅਸੀਂ ਮੌਕੇ ਤੇ ਮੁੱਦੇ ਤੇ ਇੱਕ ਜਗ੍ਹਾ ਤੇ ਰੁਕਣਾ ਸੀ। ਇਹਨੇ ਮੈਨੂੰ ਕਿਹਾ ਸੰਗਲ ਸੁੱਟ। ਉਹ ਜਿਹੜਾ ਉਹ ਐ ਬਣਿਆ ਹੁੰਦਾ ਪੂਰਾ ਲੋਹੇ ਦਾ, ਹਾਂ ਉਹ ਸੁੱਟਿਆ। ਉਹ ਮੈਂ ਸੰਗਲ ਸੁੱਟਿਆ ਜਹਾਜ਼ ਰੋਕਣ ਵਾਸਤੇ। ਇੱਕ ਸਾਈਡ ਤੋਂ ਇਹਦੇ ਵਾਲਦ ਸਾਹਿਬ ਨੇ ਉਹ ਫੜਿਆ ਸੀ ਸੰਗਲ, ਉਹ ਨਾਲ ਗਿਆ, ਉਹ ਡੁੱਬ ਕੇ ਉਹ ਵੀ ਮਰ ਗਿਆ ਫਿਰ। ਓਏ ਹੋਏ ਉਸਤਾਦ ਜੀ ਇਹਨੇ ਇੰਨੀ ਤੇਜ਼ ਬਹਿਰੀ ਜਹਾਜ਼ ਦੀ ਬ੍ਰੇਕ ਲਾਈ ਤੇ ਉਹਦੇ ਵਿੱਚ ਆਵਾਜ਼ ਆਣੀ। ਨਹੀਂ ਪੈਰੀ ਜਹਾਜ਼ ਦਾ ਸਟੈਂਡ ਥੱਲੇ ਕਰਕੇ ਸਮੁੰਦਰ 'ਚ ਅੱਗ ਵੀ ਕੱਢਦੇ ਆ ਨਾ, ਉਹ ਥੱਲੇ ਕਰਕੇ। ਉਹ ਨਹੀਂ ਯਾਰ, ਉਹ ਕਿੱਥੇ ਬੈਰੀ ਜਹਾਜ਼ ਹੁੰਦਾ ਵਾ। ਉਹ ਸਾਰੀਆਂ ਕੰਡੀਸ਼ਨ ਉਹੀ ਦੱਸਣ ਡਏ ਆ। ਪੁਲਿਸ ਪੈ ਗਈ ਸਾਨੂੰ। ਲਓ ਕਜ਼ਾਕ ਵੀ ਤੁਹਾਨੂੰ ਉਸਤਾਦ ਜੀ ਕਹਿਣ ਡਏ ਆ। ਵਾਹ ਵਾਹ ਓਏ ਯਾਰ ਇਹ ਵੱਡੀ ਗੱਲ ਹੈ ਵੈਸੇ। ਉਹ ਜਾਨੀ ਸਾਹਿਬ ਕਹਿਣਾ ਵਾ। ਮੈਨੂੰ ਇਹਨਾਂ ਨਾਲ ਬਹੁਤਾ, ਤੈਨੂੰ ਪਤਾ ਵਾ ਸਮੁੰਦਰ ਦੇ ਵਿੱਚ, ਤੂੰ ਸਮੁੰਦਰ ਨੂੰ ਇੱਕ ਮਿਸਾਲ ਆ ਕਿ ਇਹੀ ਸਮਝਦਾ ਕਿ ਦੁਨੀਆ 'ਚ ਇੱਕ ਸਮੁੰਦਰ ਆ ਤੇ ਉਹ ਬਸ ਉਹਦੇ ਤੇ ਪਾਣੀ ਆ ਤੇ ਜਿਹੜਾ ਮਰਜ਼ੀ ਕਿਸ਼ਤੀਆਂ ਲੈ ਕੇ ਚੱਲ ਜਾਵੇ, ਜਹਾਜ਼ ਲੈ ਕੇ ਕੋਈ ਵੀ ਚੱਲ ਜਾਵੇ। ਤੂੰ ਇਹ ਸਮਝਦਾ? ਮੈਂ ਜਨਮ ਨਹੀਂ ਸਮਝਦਾ। ਨਹੀਂ ਭੈਣ, ਜਾਨਵਰ ਆ ਬਸ। ਮੈਂ ਤੁਹਾਨੂੰ ਦੱਸਦਾ, ਸਮੁੰਦਰ ਦੀ ਪੂਰੀ ਇੱਕ ਦੁਨੀਆ ਵਾ। ਜਿੱਦਾਂ ਸਮੁੰਦਰ ਦੇ ਪੂਰਾ ਇੱਕ ਰੂਲਸ ਰੈਗੂਲੇਸ਼ਨਸ ਨੇ। ਹਾਂਜੀ। ਸਮੁੰਦਰ ਦੇ ਅੰਦਰ ਸਰਹੱਦਾਂ ਨੇ, ਯਾਨੀ ਬਾਰਡਰ। ਸਮੁੰਦਰ ਦੇ ਅੰਦਰ ਪੁਲਿਸ ਨੇ, ਸਮੁੰਦਰ ਦੀ ਪੁਲਿਸ ਹੁੰਦੀ ਹਰ ਮੁਲਕ ਦੀ। ਚੈੱਕ ਪੋਸਟਾਂ ਨੇ। ਚੈੱਕ ਪੋਸਟਾਂ ਨੇ ਸਮੁੰਦਰ ਦੇ ਵਿੱਚ। ਨਹੀਂ ਤੇ ਇੱਕ ਮਿਸਾਲ ਮੇਰੀ ਗੱਲ ਸੁਣ, ਅਗਰ ਤੂੰ ਸਮਝੇ ਕਿ ਸਮੁੰਦਰ ਫ੍ਰੀ ਹੈਂਡ ਆ ਤੇ ਜਿਹੜਾ ਮਰਜ਼ੀ ਇੱਥੋਂ ਤੂੰ ਕਰਾਚੀੋਂ ਸਮੁੰਦਰ 'ਚ ਬਹਿ ਤੇ ਅਮਰੀਕਾ ਚਲਾ ਜਾ, ਤੈਨੂੰ ਕਿਹਨੇ ਪੁੱਛਣਾ ਫਿਰ? ਓਏ ਨਾ ਸਬਰ ਕਿਨੇ ਕਰਾਂ ਵੀ। ਨਹੀਂ ਤੂੰ ਕਰ ਲਾ ਨਾ, ਇੱਕ ਬੈਰੀ ਜਹਾਜ਼ ਜਾਂਦਾ ਸਾਲ 'ਚ ਪਹੁੰਚ ਜਾਏਗਾ। ਸਮੁੰਦਰ ਛੱਲਾ ਪਤਾ ਕਿੱਡੀ ਉੱਚੀਆਂ ਹੁੰਦੀਆਂ ਜਹਾਜ਼ ਲੈਂਦੀਆਂ। ਮੈਂ ਗੱਲ ਸਾਲ ਕਰਦਾ, ਨਹੀਂ ਭਾਜੀ, ਹੁਣ ਤੇ ਚੌਧਰੀ ਵਾਲਿਆਂ ਦੇ ਟਾਈਮ ਜਾਂਦੇ ਨੇ ਅਮਰੀਕਾ। ਮੈਂ 35 ਦਿਨਾਂ 'ਚ ਅਮਰੀਕਾ। ਮੈਂ ਵੈਸੇ ਜੀ ਅਗਲੀ ਗੱਲ ਸੁਣੋ। 35-40 ਦਿਨ ਦੇ ਵਿੱਚ ਤੁਸੀਂ ਇੱਥੋਂ ਅਮਰੀਕਾ ਜਾ ਸਕਦੇ ਹੋ ਸਮੁੰਦਰ 'ਚ। ਤੇ ਕਿੱਦਾਂ ਨਹੀਂ ਜਾਂਦਾ ਤੂੰ? ਟਿਕਟ ਵੀ ਨਾ ਲੈ, ਵੀਜ਼ਾ ਵੀ ਲੈ, ਉਧਰ ਕੋ 2-4 ਲੱਖ ਰੁਪਇਆ ਲੈਣ ਚਲੇ ਜਾ ਤੂੰ ਅਮਰੀਕਾ। ਉੱਥੇ ਤੈਨੂੰ ਉਰੇ ਕਿਤੇ ਲਾ ਦੇਵੇ, ਉੱਥੇ ਤੂੰ ਤੈਰ ਕੇ ਤੇ ਜਾ ਕੇ ਕਿਸੇ ਵੀ ਅਮਰੀਕਾ ਸ਼ਹਿਰ 'ਚ ਬੈਠ। ਭਾਈਜਾਨ ਜਿੱਦਾਂ ਬਾਹਰ ਨਹੀਂ ਬਾਰਡਰ, ਫੌਜ, ਪੁਲਿਸ, ਆਰਮੀ ਇੰਜੀ ਸਮੁੰਦਰ ਦੀ ਆ, ਹਰ ਮੁਲਕ ਦੀ ਆਪਣੀ ਆ। ਟੂਲ ਪਲਾਜ਼ੇ ਨੇ ਸਮੁੰਦਰ 'ਚ, ਚੁੰਗੀਆਂ ਨੇ ਸਮੁੰਦਰ 'ਚ। ਟੂਲ ਪਲਾਜ਼ਾ ਜਿਹੜਾ ਵਿਆਹ ਕਰਨ ਦਾ ਟੂਲ ਇਨਸਾਨ ਤੈਨੂੰ ਮੈਂ ਕਹਿ ਰਿਹਾ ਕਿ ਤੈਨੂੰ ਜਹਾਜ਼ ਵਾਲਿਆਂ ਨੂੰ ਪਤਾ ਹੁੰਦਾ ਇਸ ਟਾਈਮ ਅਸੀਂ ਰਸ਼ੀਆ ਦੇ ਵਿੱਚ ਆ। ਰਸ਼ੀਆ ਦੀ ਪੁਲਿਸ, ਉਹਨਾਂ ਨੂੰ ਪਤਾ ਹੁੰਦਾ ਹੈ ਜਹਾਜ਼ ਇੱਥੋਂ ਲੰਘਣੇ ਨੇ, ਸਾਨੂੰ ਇੰਨੇ ਪੈਸੇ ਦਿੱਤੇ ਰਾਹਦਾਰੀ ਦੇ। ਸਮੁੰਦਰ ਦੇ ਅੰਦਰ ਪੂਰਾ ਨਿਜ਼ਾਮ ਆ। ਸਾਡੀ ਫੌਜ ਵੀ ਹੈਗੀ ਹੈ। ਸਾਰੇ ਸਾਡਾ ਵੀ ਹੈ, ਸਾਡੇ ਵੀ ਹੈਗੇ ਨੇ, ਸਾਡੇ ਵੀ ਬਹਿਰੀ ਪੂਰਾ ਨਿਜ਼ਾਮ ਸਿਸਟਮ ਹੈਗਾ। ਉਹਨਾਂ ਦੀਆਂ ਫੌਜਾਂ ਨੇ, ਉੱਥੇ ਜੰਗਾਂ ਹੁੰਦੀਆਂ ਨੇ ਬਹਿਰੀ, ਉੱਥੇ ਲੜਾਈਆਂ ਵੀ ਹੁੰਦੀਆਂ ਨੇ, ਸਮੁੰਦਰੀ ਲੜਾਈ, ਯਾਨੀ ਪੂਰਾ ਸੈਟਅਪ ਆ। ਏਦਾਂ ਹੀ ਖਲਾ ਦੇ ਵਿੱਚ, ਹਵਾ ਦੇ ਵਿੱਚ ਅਖਲਾਕ ਪਰਚੀ ਕਟਾਈ ਇਹਨੇ। ਕਿਹੜੇ ਮੁਲਕ ਚੋਂ ਕਟਾਈ? ਰਸਤੇ ਚੋਂ ਟੂਲ ਪਲਾਜ਼ੇ ਆ ਸਮੁੰਦਰ ਦੇ ਟੂਲ ਪਲਾਜ਼ੇ ਦੀ ਪ੍ਰਾਈਵੇਟ ਗਿੱਲੀ ਹਾਲੇ ਵੀ। ਤੇ ਫਿਟੇ ਮੂੰਹ ਸਮੁੰਦਰ ਚੋਂ ਟੀਕਾ ਲੈਣਾ ਆ। ਨਹੀਂ ਵੇਖ ਤੇ ਸਹੀ ਨਾ ਆਵੇ। ਐਮਸਟਰਡਮ ਦੀ ਜੇ ਭਾਜੀ। ਹਾਂਜੀ ਹਲੋ ਭਾਜੀ, ਤੁਸੀਂ ਪਹਿਲੇ ਮੈਂ ਸਹੀ ਗੱਲ ਕਰ ਰਿਹਾ ਤੈਨੂੰ। ਤੂੰ ਇਹ ਨਾ ਸਮਝ ਕੇ ਵੀ ਸਮੁੰਦਰ ਐਵੇਂ ਹੀ ਆ ਖਾਲੀ, ਵੀ ਪਾਣੀ ਜਿਹੜਾ ਮਰਜ਼ੀ ਲੈ ਕੇ ਵੜ ਜਾਵੇ। ਨਾ, ਜਨਮ ਨਹੀਂ ਸੀ ਮੈਂ ਕਿਹਾ ਵਿੱਚ ਜਾਨਵਰ ਆ। ਨਹੀਂ ਉੱਤੇ ਵੀ ਖਲਾ ਦੇ ਵਿੱਚ ਵੀ ਰੂਟ ਨੇ। ਆਜ਼ਾਦ ਨਹੀਂ ਜਾਂਦਾ ਆਹੋ, ਇੱਥੋਂ ਫੈਸਲਾਬਾਦੋਂ ਕਰਾਚੀ ਜਹਾਜ਼ ਜਾਣਾ ਹਾਂਜੀ। ਜਾਂ ਫੈਸਲਾਬਾਦੋਂ ਦੁਬਈ ਜਾਣਾ, ਇਹਦਾ ਇੱਕ ਰੂਟ ਆ। ਉਹਨੇ ਉਸੇ ਰੂਟ ਤੇ ਜਾਣਾ। ਥੱਲੇ ਜਿੰਨੇ ਮੁਲਕਾਂ ਤੋਂ ਲੰਘ ਰਿਹਾ ਉਹਨੂੰ ਪੈਸੇ ਦਿੰਦੇ ਨੇ। ਪੈਸੇ ਦੇਣੇ। ਵਾਹ ਜੀ ਮੈਂ ਵੀ ਕਹਾਂ ਯਾਰ, ਫੈਸਲਾਬਾਦ ਤੋਂ ਜਹਾਜ਼ ਉੱਡਿਆ, ਇਹ ਸਮਾਨਾ ਨਾ ਕਿਉਂ ਲੱਗਾ ਹੋਇਆ ਹਲੇ ਹੁਣ ਤਾਂ। ਇੰਜ ਤੇ ਫਿਰ ਜੇ ਕੋਈ ਉੱਤੇ ਪੁੱਛਣ ਗਿੱਛਣ ਵਾਲਾ ਰੂਟ ਨਾ ਹੋਵੇ ਤੇ ਵੱਜਦੇ ਫਿਰਨ ਇੱਕ ਦੂਜੇ 'ਚ। ਅਚਾਨਕ ਜਦੋਂ ਸੜਕਾਂ ਤੇ ਰਸ਼ ਪਿਆ ਹੁੰਦਾ ਇੰਜ ਇਦਾਂ ਉੱਤੋਂ ਜਹਾਜ਼ ਵੀ ਓਏ ਚੱਲ ਵੀ ਐਨੂੰ ਉੱਤੋਂ ਦੀ ਕੱਢ ਲਿਆ ਉਧਰ। ਇਹ ਤੇ ਇੰਜ ਹੋਵੇ ਜਿਵੇਂ ਸਾਰੀ ਦਿਹਾੜੀ ਤੂੰ ਵੇਖੇ ਵੀ ਜਹਾਜ਼ ਉੱਤੋਂ ਵੱਜ ਥੱਲੇ ਡਿੱਗ ਰਹੇ। ਜਿੰਨਾ ਜਹਾਜ਼ ਹੁੰਦਾ ਹੈ, ਤੈਨੂੰ ਪਤਾ ਇੱਕ ਟਾਈਮ 'ਚ ਦੁਨੀਆ, ਇੱਕ ਟਾਈਮ 'ਚ ਕਿੰਨਾ ਜਹਾਜ਼ ਸਫ਼ਰ ਕਰ ਰਹੇ ਹੋਣਾ ਤੇਰੇ ਹਿਸਾਬ ਨਾਲ? 100-150 ਹਜ਼ਾਰਾਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ ਜਹਾਜ਼ ਹੁੰਦੇ ਨੇ ਤੇ ਉਹਨਾਂ ਦੇ ਰੂਟ ਨੇ।
ਔਰ ਰੂਟ ਕੱਲੇ ਰੂਟ ਨਹੀਂ, ਬੁਲੰਦੀ ਦਾ ਹਿਸਾਬ ਕਿਤਾਬ ਆ ਵੀ ਇੱਥੇ ਇੰਨਾ ਰੱਖਣਾ ਵੀ ਪੂਰੀ ਦੁਨੀਆ ਦਾ ਜਿਹੜਾ ਜਹਾਜ਼ ਵਾਲਾ ਸਿਸਟਮ ਹੈ ਨਾ, ਉਹਨੂੰ ਪਤਾ ਵੀ ਫਲਾਂ 에ਅਰਲਾਈਨ ਦਾ ਫਲਾਂ ਜਹਾਜ਼ ਜਿਹੜਾ ਨਾ ਇਹ ਇੰਨੇ ਫੁੱਟ ਤੇ ਜਾ ਰਿਹਾ, ਥੱਲੋਂ ਨਜ਼ਰ ਆਉਂਦਾ। ਤੇ ਦੂਜਾ ਇੱਥੇ ਜਾ ਰਿਹਾ, ਤੀਜਾ ਇੱਥੋਂ ਲੰਘ ਰਿਹਾ। ਆ ਹੁਣ ਉਹਦਾ ਰੂਟ ਹੈ, ਇਸ ਫ੍ਰੀਕੁਐਂਸੀ ਤੇ ਨਹੀਂ ਕਿਸੇ ਨੇ ਆਉਣਾ, ਜਾਂ ਉਸ ਰੂਟ ਤੇ ਨਹੀਂ ਕਿਸੇ ਨੇ ਆਉਣਾ। 40 ਫੁੱਟ ਤੇ ਨਹੀਂ ਆਉਣਾ ਜਾਂ 40 ਤੇ ਜਾ 40 ਫੁੱਟ ਨਹੀਂ 40,000 ਫੁੱਟ 34,000 35,000 ਫੁੱਟ ਦੀ ਬੁਲੰਦੀ ਤੇ। ਭਾਜੀ ਇਹ ਤੁਸੀਂ ਕਿਆਕ ਸਾਹਿਬ ਚ ਸਿੰਗਰ ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਪਤਾ ਨਹੀਂ ਸਮੁੰਦਰ, ਇਹਨਾਂ ਦਾ ਬਹੁਤਾ ਤੇ ਮੈਨੂੰ ਪਤਾ ਸਮੁੰਦਰ ਦਾ। ਧੋਤੀ ਦਾ ਦੇਖੋ, ਸਾਨੂੰ ਪੁੱਛੋ ਤਾਂ ਸਹੀ, ਤੁਸੀਂ ਪੁੱਛਿਆ ਹੀ ਨਹੀਂ। ਤੁਹਾਨੂੰ ਦੱਸਿਆ ਕਿ ਅੱਜ ਤੱਕ ਹੁਣ ਤੱਕ ਤੁਸੀਂ ਧੋਤੀ ਦਾ ਦੇਖ, ਸਮੁੰਦਰ ਦਾ ਚੌਧਰੀ ਆ ਤੂੰ, ਕਿਸੇ ਅੰਗਰੇਜ਼ ਦਾ ਕੋਟ ਮੋੜ ਕੇ ਆੜਾ ਕੋਟ ਪਾਇਆ ਲੜੇ ਚੋਂ ਲੈ ਕੇ ਕਿਆਕ ਤੂੰ ਬਣ ਗਿਆ। ਉਹਨੂੰ ਇਹ ਨਹੀਂ ਪਤਾ ਵਾ ਟੀਰਾ ਕਰ ਲਿਆ ਹੁਣ, ਫਿਰ 3 ਵਾਰੀ ਅੱਜ ਕੀਤਾ ਵਾ, ਬੱਚਿਆਂ ਨੂੰ ਸਹੀ ਆ। ਨਹੀਂ ਉਹ ਤਾਂ ਮੂੰਹ ਮੰਨ ਕੇ ਵੀ ਅਸੀਂ ਗੇੜੇ ਬਾਦ ਆ, ਅਸੀਂ ਔਰਤਾਂ ਕੋ ਜ਼ਿਵਰ ਵੀ ਚੋਲਦੇ, ਅਸੀਂ ਚੋਰ ਵੀ ਆ। ਨਹੀਂ ਚੋਰ ਨਹੀਂ, ਅਸੀਂ ਹੱਕ ਹਲਾਲ ਦੀ ਕਰਕੇ ਖਾਣ ਵਾਲੇ ਆ, ਮਿਹਨਤੀ ਆ ਅਸੀਂ। ਸਾਡਾ ਪਿੱਛੇ ਜੇ ਖਜ਼ਾਨੇ ਲੁੱਟਣ ਵਾਲਾ ਕੰਮ ਬੰਦ ਹੋਇਆ, ਅਸੀਂ ਭਾਈ ਉੱਥੇ ਉਹ ਕੰਟੇਨਰ ਭੇਜਣ ਲੱਗੇ ਦੂਜੇ ਮੁਲਕਾਂ 'ਚ, ਕੋਲਾ ਤੇ ਰਿਮੋਟ ਵਾਲੀ ਕਾਰ ਛੋਟੀ ਜਿਹੜੀ ਹੁੰਦੀ ਇੱਕ ਜਨਵਰੀ ਦਾ ਇਹਨੇ ਲੋਕ ਉਹਦਾ ਅਸੀਂ ਸੀਜ਼ਨ ਲਾਇਆ ਪੂਰਾ ਭਰ ਕੇ, ਚੰਗੇ ਪੈਸੇ ਕਮਾਏ। 10 ਮੇਰੀ ਗੱਲ ਸੁਣੋ ਭਾਜੀ, ਇੱਕ ਦਫਾ ਹੁਣ ਤੁਸੀਂ ਕੋਈ ਵਾਕਿਆ ਅੱਛਾ ਸੁਣਨਾ ਸਾਡਾ। ਲੇਕਿਨ ਉਹਨੇ ਜਿਹੜਾ ਕਿਹਾ ਵੀ 10 ਉਹ ਤੇ ਉਹ ਤੂੰ ਮੈਂ ਨਾਲ ਉਹ ਉੱਤੇ ਭਾਈ ਦੀਏ ਪਛਤਾਊਗਾ। ਉਹ ਮਿੱਟੀ ਉਹਦੇ ਕੋਲ ਫੇਲ ਲੈਣ ਦੇਣ ਦਾ ਜ਼ਿੰਮੇਦਾਰ ਉਹ ਆ। ਅੱਛਾ। ਮੇਰਾ ਜਹਾਜ਼ ਨਹੀਂ, ਉਹਨੇ ਗੱਲ ਤੁਹਾਡੇ ਨਾਲ ਤੋਰੀ ਤਾਂ ਨਹੀਂ, ਮੈਂ ਨਹੀਂ ਮੰਨਦਾ, ਮੇਰਾ ਸਮੁੰਦਰ ਲੈਦਾ ਇਹਦੇ ਤੋਂ, ਮੇਰੇ ਨਕਸ਼ੇ ਮੇਰਾ ਖਜ਼ਾਨਾ ਲੈਦਾ। ਗੱਲ ਮੁੱਕ ਗਈ। ਇਹ ਕਹਾਣੀ ਬਾਸ ਕਰੈਕਟਰ ਦੇ ਨੇ। ਉਹ ਭਾਜੀ ਉੱਥੇ ਇਦਾਂ ਹੋਇਆ, ਉੱਥੇ ਦੱਸ ਜ਼ਰਾ, ਆਪ ਨੂੰ ਗੱਲ ਹੀ ਨਹੀਂ ਆਈ ਅੱਗੋਂ, ਦੱਸ ਅੱਗੋਂ ਤੂੰ। ਨਵਾਂ ਭਾਜੀ ਨਵਾਂ ਕਜ਼ਾਕੀ ਦਾ ਕੰਮ ਸਿੱਖਿਆ ਮੈਂ। ਨਵਾਂ ਕਜ਼ਾਕੀ ਦਾ ਕੰਮ ਨਵਾਂ ਕਜ਼ਾਕੀ ਦਾ ਕੰਮ ਸਿੱਖਿਆ ਤੇ ਨਵੇਂ ਨੂੰ ਬੜੇ ਖਜ਼ਾਨੇ ਲੱਭਦੇ ਆ। ਹਾਂ, ਸਮੁੰਦਰ ਆਪਣਾ دیਵਾਨਾ ਬਣਾਉਂਦਾ ਬੰਦੇ ਨੂੰ ਕਿ ਮੇਰੇ ਅੰਦਰ ਬੜਾ ਕੁਛ ਹੈ। ਮੇਰੇ ਅੰਦਰ ਸਮਾਜ ਆ। ਮੈਂ ਇਕੱਲੇ ਨੇ ਬੈਰੀ ਜਹਾਜ਼ ਲੈ ਕੇ ਨਿਕਲ ਜਾਣਾ, ਬੜੇ ਖਜ਼ਾਨੇ ਲੁੱਟ ਕੇ ਲਿਆਣੇ। ਪੁਲਿਸ ਲੱਗ ਗਈ ਮੇਰੇ ਮਗਰ, ਓਏ ਹੋਏ, ਸਮੁੰਦਰੀ ਪੁਲਿਸ ਲੱਗ ਗਈ ਭਾਈ। ਉਹਨਾਂ ਨੇ ਸਿਲੰਡਰ ਪਾਏ ਪਿੱਛੋਂ ਐ ਪੈਰ ਕਰਕੇ ਮੇਰੇ ਮਗਰ ਚੜੇ। ਓਏ ਮੈਂ ਮੋੜਤਾ ਜਹਾਜ਼ ਜਿੱਧਰ ਨੂੰ ਕੋਈ ਰੂਟ ਨਹੀਂ ਹੈ। ਬਰਮੂਦਾ ਟ੍ਰਾਈਐਂਗਲ ਦਾ ਨਾਮ ਸੁਣਿਆ? ਓਏ ਹਾਂ, ਹਰ ਸ਼ਹਿਰ ਵਿੱਚ ਹਾਂ। ਮੈਂ ਉਧਰ ਨੂੰ ਪਾਤੀ ਗੱਡੀ, ਪੁਲਿਸ ਵਾਲੇ ਮਗਰ ਬਿਲਕੁਲ ਇੰਜ ਕਿਨਾਰੇ ਤੇ ਜਾ ਕੇ ਟ੍ਰਾਈਐਂਗਲ ਤੋਂ ਮੈਂ ਐ ਕਰਕੇ ਗੱਡੀ ਸ਼ੂ ਕਰਕੇ ਆਪਣਾ ਬੈਰੀ ਜਹਾਜ਼ ਉਹਨੂੰ ਮੋੜਿਆ। ਸਾਰੀ ਪੁਲਿਸ ਉਹਦੇ ਵਿੱਚ, ਹਾਂ ਅਸੀਂ ਸਿੱਧੇ ਹੀ ਆਪਣਾ ਘਰ ਨੂੰ ਮੰਨਦੇ। ਪਰ ਮੈਂ ਨਾਲ ਨਹੀਂ ਮੰਨਦੇ ਭਾਜੀ, ਮੈਂ ਕਸਮ ਮੈਂ ਉਹ ਐਸੀ ਨਾਲ ਤੂੰ ਨਹੀਂ ਸੀ? ਮੈਂ ਇਕੱਲੇ ਗਿਆ ਤੇ ਉਹਨੇ ਤੁਹਾਨੂੰ ਸ਼ੁਰੂ ਚ ਕਿਹਾ ਨਹੀਂ, ਮੈਂ ਇਕੱਲੇ ਗਿਆ ਸੀ। ਅੱਛਾ ਅੱਛਾ। ਉਹਦੇ ਵਾਕਿਆ ਚੋਰੀ ਹੈਗਾ, ਉਹਦੇ ਵਾਕਿਆ ਚੋਰੀ ਹੈਗਾ। ਇੱਕ ਜਨਵਰੀ ਤੇ ਹੁੰਦੇ ਇਕੱਠੇ ਹੀ ਆ। ਨਹੀਂ, ਜਲਪਰੀ ਦੇ ਨਾਲ ਜਦੋਂ ਮੇਰਾ ਸਾਹਮਣਾ ਹੋਇਆ, ਜਲਪਰੀ ਕਹਿੰਦੇ ਕਿਹਨੂੰ ਤੁਸੀਂ? ਅੱਧੀ ਔਰਤ ਅੱਧਾ ਉਹਦਾ ਧੜ ਜਿਹੜਾ ਮਛਲੀ ਦਾ, ਉਹਦੇ ਨਾਲ ਮੇਰਾ ਜਿਹੜੀ ਸਾਹਮਣਾ ਜਲ ਪਰੀ ਮਿਲੀ ਹੈ ਨਾ, ਉਹ ਪੂਛਲ ਵਾਲੇ ਬੰਨੇ ਔਰਤ ਸੀ, ਧੜ ਵਾਲੇ ਬੰਨੇ ਮਛਲੀ ਸੀ। ਅੱਛਾ, ਉਹਦੇ ਨਾਲ ਤੇਰਾ ਸਾਹਮਣਾ ਹੋਇਆ? ਉਹਦੇ ਨਾਲ ਮੇਰਾ ਸਾਹਮਣਾ ਹੋਇਆ। ਅੱਛਾ ਅੱਖਾਂ 'ਚ ਅੱਖਾਂ ਪਈਆਂ, ਅੱਛਾ ਇੰਜ ਕਰਕੇ ਇੱਕ ਦੂਜੇ ਨੂੰ ਦੇਖਿਆ। ਕਿੰਨੀ ਦੇਰ? 15 ਮਿੰਟ ਦੇਖਦੇ ਰਹੇ। ਅੱਛਾ ਅੱਛਾ। 15 ਮਿੰਟ ਦੇਖਦੇ ਰਹੇ, ਉਹ ਅੱਖਾਂ 'ਚ ਖੋ ਗਈ। ਓਏ ਹੋਏ, ਤੇਰੀਆਂ ਚ? ਹਾਂਜੀ, ਉਹ ਕਹਿੰਦੀ ਉਹ ਤੇਰੀਆਂ ਤੇ ਬਿੱਲੀਆਂ ਅੱਖਾਂ, ਹਾਂ, ਯਾਨੀ ਕਿ ਤੇਰੀਆਂ ਅੱਖਾਂ ਨਸ਼ੀਲੀਆਂ ਵਾ। ਉਹਨੇ ਕਿਹਾ। ਉਹ ਸਾਡੀ ਗੱਲਬਾਤ ਹੋ ਗਈ, ਮੈਂ ਉਹਨੂੰ ਮੋਬਾਈਲ ਦੇਤਾ। ਤੋੜਦੇ ਇਹਨੂੰ ਮੁੱਕ ਚੱਲੀ ਗੱਲ। ਅੱਛਾ ਤੂੰ ਉਹਨੂੰ ਮੋਬਾਈਲ ਦੇਤਾ? ਮੈਂ ਉਹਨੂੰ ਮੋਬਾਈਲ ਦੇਤਾ। ਮੈਂ ਕਿਹਾ ਤੇਰੇ ਕੋਲ ਨੰਬਰ ਕਿਹੜਾ ਤੇਰਾ ਚੱਲ ਰਿਹਾ? ਕਹਿੰਦੀ ਜ਼ੋਂਗ ਦਾ। ਉਹ ਕਹਿੰਦੀ ਮੇਰੇ ਕੋਲ ਮੋਬਾਈਲ ਹੀ ਨਹੀਂ ਹੈ। ਅੱਛਾ, ਉਹ ਕਹਿੰਦੀ ਮੇਰੇ ਕੋਲ ਮੋਬਾਈਲ ਨਹੀਂ ਹੈ। ਮੈਂ ਕਿਹਾ ਮੈਂ ਤੈਨੂੰ ਇਹ ਸਿਮ ਦੇ ਦੇਵਾਂ ਤੇ ਮੋਬਾਈਲ ਦੇ ਦੇਵਾਂ ਫੇਰ? ਜਲਪਰੀ? ਹਾਂ, ਕਹਿੰਦੀ ਫਿਰ ਆਪਾਂ ਗੱਲ ਕਰ ਲਿਆ ਕਰਾਂਗੇ, ਪਰ ਸ਼ਾਮ ਨੂੰ ਜਦੋਂ ਸਾਰੇ ਸੋ ਜਾਂਦੇ ਆ ਉਦੋਂ। ਜਲਪਰੀ ਨੂੰ ਮੋਬਾਈਲ ਦਿੱਤਾ, ਉੱਥੇ ਉਹਦਾ ਮੋਬਾਈਲ ਪਾਣੀ ਪੈ ਗਿਆ। ਉਹ ਜਿਹਦੀ ਕਾਰ ਉਹਨੇ ਤੈਨੂੰ ਜਲਪਰੀ ਨੇ ਦਿੱਤਾ ਸੀਗਾ ਵਾਟਰ ਪੈਕ। ਜਲਪਰੀ ਨੇ ਤੈਨੂੰ ਅੱਗੋਂ ਕਿਹਾ ਹੋਣਾ ਕਿ ਜੇ ਰਾਤ ਨੂੰ ਮੈਂ ਤੇਰੇ ਨਾਲ ਗੱਲ ਕਰਨੀ ਹੋਵੇ ਜਿੱਦਣ, ਹਾਂਜੀ, ਤੇ ਤੂੰ ਉਹਨੂੰ ਕਹਿਣਾ ਸੀ ਕਿ ਵੀ ਠੀਕ ਆ, ਉਦੋਂ ਮੈਂ ਉਸਤਾਦ ਕੋਈ ਰੁਕ ਜਾਇਆ ਕਰਾਂਗਾ, ਉਦੋਂ ਆਪਾਂ ਕਰ ਲਿਆ ਕਰਾਂਗੇ। ਅਗਲੇ ਦਿਨ 3 ਵਜੇ ਸਟਾਰਟ ਦੀ ਤੋਂ ਵੀ ਘੰਟਾ ਬਾਅਦ ਉੱਠ ਜਾਇਆ ਕਰਾਂਗਾ, ਕੋਈ ਗੱਲ ਨਹੀਂ। ਨਹੀਂ ਉਦੋਂ ਨਹੀਂ ਸੀ ਹੋਈ ਗੱਲ। ਅੱਛਾ ਗੱਲ ਤੇ ਮੈਂ ਘਰ ਵੀ ਕਰ ਸਕਦਾ। ਅੱਛਾ ਅੱਛਾ ਅੱਛਾ, ਉਹ ਹੋਰ ਸੀ ਫੋਨ। ਅੱਛਾ, ਉਹ ਜਲਪਰੀ ਨੂੰ ਮੈਂ ਨੰਬਰ ਦੇ ਦਿੱਤਾ ਆਪਣਾ, ਉਹਦਾ ਨੰਬਰ ਮੈਂ ਲੈ ਲਿਆ, ਨਾਲ ਉਹਨੂੰ ਮੈਂ ਸਿਮ ਦਿੱਤੀ, ਆਈਫੋਨ ਦਿੱਤਾ। ਮੈਨੂੰ ਪਤਾ ਸੀਗਾ ਵੀ ਇਹ ਜਿਹੜਾ ਪਾਣੀ ਦੇ ਵਿੱਚ ਚੱਲਦਾ ਵਾ, ਇਹ ਪਾਣੀ 'ਚ ਵੀ ਚੱਲੇਗਾ, ਕੋਈ ਟੈਨਸ਼ਨ ਨਹੀਂ। ਨਾਲ ਉਹਨੂੰ ਮੈਂ ਵਾਟਰ ਪੈਕ, ਇੱਕ ਪਾਵਰ ਬੈਂਕ ਦੇ ਦਿੱਤਾ। ਅੱਛਾ ਠੀਕ। ਉਹ ਸਾਡੀ ਕੋਈ 2 ਮਹੀਨੇ ਗੱਲ ਹੋਈ ਉਹਦੇ ਨਾਲ, ਮੇਰੇ ਨਾਲ, ਜਲਪਰੀ ਤੇ ਮੇਰੀ। ਉਹਨੇ ਮੈਨੂੰ ਆਪਣੀਆਂ ਤਸਵੀਰਾਂ ਖਿੱਚ ਕੇ WhatsApp ਭੇਜਣੀਆਂ, ਮੈਂ ਉਹਨੂੰ ਭੇਜਣੀਆਂ। ਉਹ ਘਰ ਉਹਨਾਂ ਦੇ ਨਾ ਪਤਾ ਲੱਗ ਗਿਆ, ਉਹਨਾਂ ਨੇ ਫੜ ਕੇ ਜਲਪਰੀ ਕੁੱਟੀ 1-2 ਵਾਰੀ। ਹਾਂ ਹਾਂ ਜਲਪਰੀ ਕੁੱਟੀ। ਹਾਂ ਭਾਈ ਉਹਨੂੰ ਮਿਲੇ ਜਾਂਦਾ ਸੀ, ਉਹਦਾ ਚਾਨਾ ਉਤਰਨ ਲੱਗ ਗਿਆ। ਉਹਨਾਂ ਨੇ ਉਹਨਾਂ ਦੀ ਪੂਛ ਨੂੰ ਰੱਸੀ ਪਾ ਕੇ ਉਹਨੂੰ ਬੰਨਤਾ ਗੁੱਡੇ ਨੂੰ। ਉਹ ਚਾਨੇ ਦਾ ਵੀ ਰੋਲਾ ਸੀਗਾ। ਉਹ ਚਾਨਾ ਹੋ ਗਿਆ ਉਹਦਾ। ਉਹਨੇ ਮੈਨੂੰ ਇੱਕ ਵਾਰੀ ਤਸਵੀਰ ਭੇਜੀ, ਮੈਂ ਕਿਹਾ ਐਂਡ ਕਿਉਂ ਆਇਆ ਫਿਰ ਤੁਹਾਡੀ ਐਂਡ ਮੁਹੱਬਤ ਮੇਰੀ ਗੱਲ ਤਾਂ ਸੁਣ ਲਓ ਨਾ।
ਉਹਨੇ ਤਸਵੀਰ ਭੇਜੀ, ਮੈਂ ਕਿਹਾ ਤੇਰਾ ਰੰਗ ਕਿਉਂ ਬਦਲ ਰਿਹਾ ਚਾਨਣੇ ਦਾ? ਉਹ ਕਹਿੰਦੀ ਮੈਂ ਮੈਲੀ ਘਚਾਲੀ ਰਹਿਣ ਲੱਗ ਗਈ ਤੇਰੇ ਗਮ ਦੇ ਵਿੱਚ ਕਿ ਤੇਰਾ ਦੀਦ ਨਹੀਂ ਹੋ ਰਹੀ। ਓਏ ਹੋਏ 2 ਕਿਲੋ ਕੁੱਲਾ ਸਰਫ ਲੈ ਕੇ ਗਈਆਂ, ਇੱਕ ਬੁਰਸ਼ ਲੈ ਕੇ ਗਈਆਂ ਉਹਦੇ ਵਾਸਤੇ, ਉਹਨੇ ਪੂਰਾ ਚਾਨਾ ਉਹਦਾ ਧੋਤਾ ਜਾ ਕੇ ਆਪ ਆਪਣੇ ਹੱਥੀਂ। ਉਹ ਥੱਲੋਂ ਜਲ ਪਰੀ ਟਾਇਰਦੀ ਆ ਵੀ ਸਾਰਾ ਤੂੰ ਸਰਫ ਨਾਲ ਧੋਤੀ ਲੈ। ਉਹ ਜ਼ਰਾ ਚਮਕ ਗਈ, ਉਹ ਮੁਹੱਬਤ ਸਾਡੀ ਹੋ ਗਈ, ਗੱਲਾਂ ਬਾਤਾਂ ਹੋਣ ਲੱਗ ਗਈਆਂ, ਇੱਕ ਦੂਜੇ ਨੂੰ ਚੀਜ਼ਾਂ ਭੇਜਣ ਲੱਗ ਗਏ, ਗਿਫਟ ਦੇਣ ਲੱਗ ਗਏ। ਉਹਨੇ ਮੈਨੂੰ ਕਿਹਾ ਕਿ ਤੂੰ ਨਾ ਸਾਡੇ ਘਰ ਆ ਭੇਜ ਰਿਸ਼ਤੇ ਵਾਸਤੇ ਨਾ ਆਪਣੇ ਘਰ ਤੇ। ਹੁਣ ਉਹ ਤਾਂ ਸੀਗਾ ਘਰ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ, ਮੈਂ ਆਪਣੇ ਘਰਦਿਆਂ ਨੂੰ ਭੇਜਿਆ। ਉਦਣ ਹੀ ਜਿਹੜਾ ਵਿਚੋਲਾ ਜਿਹੜਾ ਵਿੱਚ ਪਾਇਆ ਸੀ, ਉਹ ਉਦਣ ਤਾਂ ਉਹ ਡੁੱਬ ਕੇ ਮਰਿਆ ਪਹਿਲੇ, ਕਿਉਂਕਿ ਉਹ ਤੈਰੂ ਨਹੀਂ ਸੀ। ਹਾਂਜੀ ਭਾਜੀ ਹੁਣ ਦੱਸੋ। ਅੱਜ ਇਹਦੇ ਘਰ ਦੇ ਜਾ ਕੇ ਥੱਲੇ ਜਾ ਕੇ ਵਿਆਹ ਦੀ ਗੱਲ ਕਰੋ ਤੇ ਬਾਅਦ ਜਦੋਂ ਉਹ ਬਹੁਤ ਪਾਣੀ ਦੇ ਅੰਦਰ ਨਹੀਂ 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 ਅੱਛਾ ਅਗਲੀ ਗੱਲ ਸੁਣ ਲਓ ਜਿਹੜੀ ਇਹਦੇ ਘਰ ਦੇ ਖਾਨ ਸਾਹਿਬ ਲੋਕ ਨੇ, ਇਹਨਾਂ ਨੇ ਪਾਣੀ ਦੇ ਮਖਲੂਕ ਨਾਲ ਕਦੀ ਵੀ ਨਹੀਂ ਰਿਸ਼ਤੇਦਾਰੀ ਕਰਨੀ। ਇਹ ਤਾਂ ਬਸ ਸਮੁੰਦਰ ਦੇ ਕਿਨਾਰੇ ਖਲੋ ਕੇ ਜਲ ਪਰੀ ਬਾਹਰ ਆ ਜਾ ਪੁੱਤ, ਅਜੇ ਵਿਆਹ ਦੀ ਗੱਲ ਕਰਨਾ ਹੈ। ਜਲ ਪਰੀ ਪੁੱਤੇ ਕਿਸੇ ਤੋਂ ਵਿਆਹ ਕਰਾਂਗੇ ਤੈਨੂੰ ਖੁਸ਼ਕੀ ਤੇ ਸ਼ਿਫਟ ਹੋਣਾ ਪੈਣਾ ਹੈ। ਤੁਹਾਨੂੰ ਪਤਾ ਹੈ ਸਮੁੰਦਰ 'ਚ ਮਖਲੂਕਾਂ ਹੋਰ ਬੜੀਆਂ ਨੇ। ਭਾਜੀ ਸਮੁੰਦਰ 'ਚ ਅੱਜ ਤੱਕ ਹਾਲੇ ਤੱਕ ਕਨਫਰਮ ਨਹੀਂ ਹੋਇਆ ਵੀ ਟੋਟਲ ਇੰਨੀਆਂ ਨੇ ਚੀਜ਼ਾਂ। ਐਡਾ ਐਡਾ ਵੱਡੀ ਗੇਮ ਆ ਇਹ। ਉਹ ਜਿਹੜਾ ਇੱਕ ਕਾਰਟੂਨ ਹਰਾ ਜਿਹਾ ਹੈ ਡਾਂਸ ਕਰਦਾ ਹੁੰਦਾ, ਤੁਸੀਂ ਵੇਖਿਆ ਡੱਡੂ ਟੈਪ? ਹਾਂ 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 ਉਹ ਸਮੁੰਦਰ ਦੀ ਮਖਲੂਕ ਆ, ਉਹ ਇਹ ਨਾ ਸਮਝਿਓ ਕੋਈ ਕਾਰਟੂਨ ਆ। ਉਹ 7 ਅਪ ਦਾ ਕਾਰਟੂਨ ਆ ਉਹ। ਉਹ ਨਹੀਂ ਅੱਛਾ ਤੁਸੀਂ ਮੇਰੀ ਗੱਲ ਸੁਣੋ ਨਾ, ਤੁਸੀਂ ਖਜ਼ਾਨਾ ਮੈਨੂੰ ਤੁਹਾਡੇ ਕੱਪੜੇ, ਤੁਹਾਡੀਆਂ ਆ ਗਿੱਟਿਆਂ ਦੇ ਮੈਲ, ਉਹਦੀ ਧੋਤੀ, ਆ ਪੋਨੀ ਉਹਨੇ ਬਾਜੀ ਆਪਣੀ ਦੀ ਮੇਰਾ ਹਾਲ ਪਾਈ, ਤੁਸੀਂ ਆ ਬਿਲੀਅਰਡ ਦਾ ਕੱਪੜਾ ਕਿਤੇ ਪੁਰਾਣੀ ਦਾ ਲਾ ਕੇ ਕਰਦੇ। ਠੀਕ ਹੈ ਨਾ? ਸਾਰਾ ਨੂੰ ਨਾ ਮੈਨੂੰ ਲੱਗਦਾ ਤੁਸੀਂ ਕਿਤੇ ਸਨੋਕਰ ਖੇਡੇ ਧੰਦ ਨਹੀਂ ਕੀਤੀ ਤਾਂ ਇੱਥੋਂ ਵੜ ਕੇ ਕਿਸੇ ਨੇ ਇੱਥੇ ਮਾਰਿਆ ਤੇ ਉਹ ਤੁਹਾਡਾ ਟੋਟਾ ਇੱਥੇ ਚਿੰਬੜ ਗਿਆ। ਭਾਜੀ ਸਮੁੰਦਰਾਂ ਦੇ ਵਿੱਚ ਕਿਹੜਾ ਕੋਈ ਸ਼ਾਪਿੰਗ ਮਾਲ ਬੜੇ ਹੁੰਦੇ ਆ ਵੀ ਨਹੀਂ ਨਹੀਂ ਮੈਂ ਗੱਲ ਕਰ ਰਿਹਾ, ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਤੁਸੀਂ ਬੇਟਾ ਕਜ਼ਾਕ ਹੋ। ਤੁਹਾਨੂੰ ਸਮੁੰਦਰ ਦੇ ਵਿੱਚੋਂ ਮਤਲਬ ਤੁਸੀਂ 15-20 ਵਾਲੇ 25-30 ਵਾਲਾ ਨਹੀਂ ਹੁੰਦਾ ਕਜ਼ਾਕ, ਜਿਹੜੇ ਐਂਡ ਤੇ ਮਗਰ ਹੁੰਦੇ ਕਜ਼ਾਕ। ਠੀਕ ਹੈ ਨਾ? ਤੁਸੀਂ ਉਹ ਕਜ਼ਾਕ ਹੋ ਖਜ਼ਾਨਾ, ਤੇ ਤੁਸੀਂ ਕਦੀ ਜ਼ਿੰਦਗੀ 'ਚ ਨਾ ਸੋਚੋ ਤੁਹਾਨੂੰ ਲੱਭੇਗਾ। ਲੈ ਦੱਸ ਇਹਨੂੰ ਸਮਝ ਆਈ? ਤੁਸੀਂ ਉਹ ਕਜ਼ਾਕ ਹੋ ਸਮੁੰਦਰ ਤੋਂ ਕੈਨਾ ਭਰ ਕੇ ਘਰਾਂ 'ਚ ਦੇ ਕੇ ਆਉਂਦੇ ਲੱਖ ਲੜੇ ਤੁਹਾਡੇ ਕਜ਼ਾਕ ਕਿਤੇ ਮੂੰਹ ਵੀ ਪਾਣੀ ਨਹੀਂ ਆਇਆ ਜੀ, ਸਵੇਰ ਦੇ ਕਜ਼ਾਕ ਹੀ ਨਹੀਂ ਆਏ, ਕਜ਼ਾਕ ਦਾ ਨੰਬਰ ਵੀ ਬੰਦ ਜਾ ਰਿਹਾ, ਕਜ਼ਾਕ ਟੈਂਕੀ ਭਰਨ ਆਇਆ। ਤੁਹਾਡੇ ਵਰਗੇ ਕਜ਼ਾਕ ਕੋਠੇ ਲਾਉਂਦੇ ਹੁੰਦੇ ਸੀ 40 ਸਾਲ ਪਹਿਲੇ। ਰਾਤ ਹੀ ਨਾ ਮੈਨੂੰ ਰਾਤ ਤਾਂ ਫਿੱਟੇ ਮੂੰਹ ਵੇਖਦੇ ਸੀਗਾ ਕਜ਼ਾਕ ਆ ਤੂੰ ਤਾਂ ਲੱਗਦਾ ਮੈਨੂੰ 30 ਸਾਲ ਹੋ ਗਏ ਪਾਣੀ ਦੇ ਲਾਗੋਂ ਨਹੀਂ ਲੰਘਿਆ ਕਿਤੇ। ਤੂੰ ਖੁਸ਼ਕੀ ਦਾ ਕਜ਼ਾਕ ਆ। ਕਿਤੇ ਮੈਂ ਇੱਧਰ ਕਿਤੇ ਚੋਲਸਤਾਨ ਵਾਲੀ ਸਾਈਡ ਤੇ ਕਿਤੇ ਮਿੱਟੀ 'ਚ ਕਜ਼ਾਕ, ਤੁਸੀਂ ਕਿਤੇ ਜ਼ਲੀਲ ਟੋਪੀ ਤੇਰੀ ਕੋਈ ਆ ਥੱਲੇ ਕੋਈ, ਉਹਦਾ ਵੇਖ ਸਾਹਿਬ। ਇਹ ਲੱਡਾ ਫੋੜਨ ਵਾਲੇ ਆ। ਮੇਰੀ ਗੱਲ ਸੁਣੋ, ਓਏ ਨਕਸ਼ੇ ਦੇ ਨਾਲ ਝੱਲ ਮਾਰ ਭਾਜੀ ਨੂੰ ਗਰਮੋ ਗਰਮੀ ਹੁੰਦਾ ਇਹਦਾ। ਕਜ਼ਾਕੀ ਜਦੋਂ ਕਰਨੀ ਹੋਵੇ ਨਾ ਉਦੋਂ ਮੈਚਿੰਗਾਂ ਨਹੀਂ ਕਰੀਦੀਆਂ। ਸਮੁੰਦਰ ਦਾ ਵੀ ਇੱਕ ਓਏ ਯਾਰ ਕਿਤੇ ਤੇ ਪਤਾ ਲੱਗੇ ਵੀ ਤੂੰ ਕਿਤੇ ਸਮੁੰਦਰ 'ਚ ਜ਼ਿੰਦਗੀ 'ਚ ਕਦੀ ਕਿਤੇ ਗਿਆ ਵਾ। ਓਏ ਮੋਤੀ ਕੱਢ ਕੇ ਦਿਖਾ, ਇਹ ਮੋਤੀ ਉਧਰ ਵੇਖ ਉਹ ਢਿੱਡ ਤੇ ਲਕੋਲਾ ਕਜ਼ਾਕ, ਉਹਦੀ ਮੈਲ ਦੱਸਣ ਦੇ ਵੀ 2.5 ਸਾਲ ਤੋਂ ਉਹਨੂੰ ਪਾਣੀ ਨਹੀਂ ਲੱਗਾ। ਕਜ਼ਾਕ ਲਸਰਾਂ ਪਈਆਂ ਮੈਲ ਦੀਆਂ ਉੱਤੇ, ਉਹ ਫਿੱਟੇ ਮੂੰਹ ਘਰ ਹੀ ਕਿਤੇ ਥੋੜਾ ਜਿਹਾ ਉਹ ਨਾਲੀ 'ਚ ਕੋਈ ਚੀਜ਼ ਦੇ ਕੇ ਵਿਹੜਾ ਥੋੜਾ ਜਿਹਾ ਇਹਨਾਂ ਪਾਣੀ ਵਾਲਾ ਕਰਕੇ ਉੱਥੇ ਕਜ਼ਾਕੀ ਕਰ ਲਿਆ ਕਰੋ। ਯਾਰ ਬਈ ਸਾਨੂੰ ਨਹੀਂ ਤੁਹਾਡੀ ਮੈਲ ਤੇ ਲੱਤੇ ਲੱਖ ਲਾਣਾ ਤੁਹਾਡੇ ਕਜ਼ਾਕ ਤੇ। ਯਾਰ ਸਮੁੰਦਰ 'ਚ ਅਸੀਂ ਰਹੇ ਹਾਂ, ਦੁਨੀਆਦਾਰੀ ਵਾਲੇ ਇੰਨੇ ਬੰਦੇ ਯਾਰ। ਇਹ ਕਜ਼ਾਕ ਇਹਨਾਂ ਨੂੰ ਖਜ਼ਾਨਾ ਲੱਭਾ ਚੁੱਕਣ ਲੱਗੇ, ਸਾਹਮਣੇ ਵੱਡੇ ਕਜ਼ਾਕ। ਓਏ ਅੱਛਾ ਭਾਈ ਤੁਹਾਡਾ ਸੀ ਇਹ ਉਹ ਕਜ਼ਾਕ ਨੇ। ਸੁਨਿਆਰਿਆਂ ਦਾ ਜਹਾਜ਼ ਲੁੱਟਿਆ ਸੀ। ਓਏ ਤੁਹਾਡੇ ਨਾਲੋਂ ਬਹੁਤ ਹੀ ਦੂਰ ਸਮੁੰਦਰ 'ਚ ਆਮ ਬੰਦਾ ਚੱਲ ਜਾਂਦਾ ਨਹਾਉਂਦਾ ਹੁੰਦਾ, ਤੇ ਤੁਸੀਂ ਉਹ ਕਜ਼ਾਕ। ਇੱਕ ਜਾਂਦਾ ਇਹਨੇ ਰੱਸੀ ਪਾਈ ਹੁੰਦੀ ਪਿੱਛੋਂ ਨੇ ਫੜੀ ਹੁੰਦੀ, ਤੇ ਉਹ ਕਹਿੰਦਾ ਜਦੋਂ ਮੈਂ ਇੰਜ ਕਰਾਂ ਮੈਨੂੰ ਖਿੱਚ ਲਈ। ਤੇ ਵਰਤ ਤੋਂ ਪਹਿਲੇ ਖਿੱਚ ਲੈ। ਕਜ਼ਾਕ ਵੇਖ ਲਓ ਵੱਡੇ। ਸਾਨੂੰ ਮੁਲਕਾਂ ਦੀਆਂ ਹਕੂਮਤਾਂ ਨੇ ਮਿਸ਼ਨ ਦਿੱਤੇ ਹੋਏ ਆ ਬਾਹਰੋਂ ਬਾਹਰ। ਆਹੋ ਅੰਦਰ ਖਾਤੇ ਉਹ ਇਹਨਾਂ ਨੂੰ ਕਿਹਾ ਮਿਸ਼ਨ ਦੇ ਨਾਲ ਮੈਨੂੰ ਇੱਕ ਚੰਗਾ ਸੂਟ ਵੀ ਦੇ ਦਿਓ। ਖਾਲੀ ਮਿਸ਼ਨ ਨਹੀਂ ਦਿੱਤਾ ਤੁਹਾਨੂੰ, ਨਾਲੇ ਦਿੱਤੀ ਨਹੀਂ। ਆ ਵੇ ਆ ਪੈਰ ਹੈ ਕਜ਼ਾਕਾਂ ਵਾਲੇ, ਪੈਰ ਦੇਖ ਲੈ ਚੌਲਾਂ ਵਰਗੇ ਪੈਰ ਆ। ਕਸਮ ਆ ਇਹਦੀਆਂ ਉਂਗਲੀਆਂ ਦੇ ਦਰਮਿਆਨ ਜਿਹੜੀ ਖੁਸ਼ਕੀ ਆ, ਇਹ ਮੈਨੂੰ ਲੱਗਦਾ ਕਾਇਨਾਤ ਜਦੋਂ ਦੀ ਬਣੀ ਉਦੋਂ ਦਾ ਨਹੀਂ ਨਹਾਤਾ। ਸਮੁੰਦਰ ਦਾ ਪਾਣੀ ਖੁਸ਼ਕ ਹੁੰਦਾ ਭਾਜੀ। ਉਹ ਸਮੁੰਦਰ ਦਾ ਪਾਣੀ ਖੁਸ਼ਕ ਹੁੰਦਾ ਲੇਕਿਨ ਗਿੱਲਾ ਤੇ ਹੁੰਦਾ ਨਾ, ਇਹਦੇ ਗਿੱਲਾ ਹੀ ਨਹੀਂ। ਔਰ ਨਮਕੀਆਤ ਖੁਸ਼ਕ ਹੁੰਦਾ। ਉਹ ਨਮਕੀਆਤ ਬੇਟਾ ਤੇਰੀਆਂ ਨਾੜਾਂ ਦੇ ਅੰਦਰ ਤੱਕ ਖੁਸ਼ਕੀ ਆ ਉਹਦੇ। ਆ ਦੇਖੋ ਫਿੱਟੇ ਮੂੰਹ ਤੇਰੇ ਪੈਰ ਐ ਕਰੀਦੇ। ਹਾਂ ਐ ਨਹੀਂ ਕਰੀਦੇ। ਬਹੁਤਾ ਵਰਕ ਹੁੰਦਾ ਨਾ ਉਹ ਸਾਡੇ ਚੁੱਪ ਕਰੋ ਫਿੱਟੇ ਮੂੰਹ ਤੂੰ ਕਜ਼ਾਕ ਉਹ ਕਜ਼ਾਕ ਓਏ ਸਮੁੰਦਰ। ਅੱਖ ਤੇ ਤਾਂ ਕਰ ਪੱਟੀ ਤਾਂ ਨਹੀਂ ਭੁੱਲ ਜਾਂਦਾ, ਮਿਸ਼ਨ ਕਿ ਤੂੰ ਪੂਰਾ ਕਰਨਾ। ਇਧਰ ਵਾਲਾ ਕਜ਼ਾਕ ਨਹੀਂ, ਸਮੁੰਦਰ ਦੀ ਪਹਿਲੀ ਚੱਲਦੇ ਕਰਨਾ। ਨਹੀਂ ਛੱਲਾਂ ਤੱਕ ਤੇ ਜਾਂਦਾ ਹੀ ਨਹੀਂ ਉਹ ਜਿੱਥੋਂ ਪਾਣੀ ਇੰਜ ਵਾਪਸ ਨਹੀਂ ਮੁੜਦਾ ਉੱਥੋਂ ਵੀ ਫੁੱਟ ਕੁਰੇ ਖਲੋਤਾ ਹੁੰਦਾ। ਜਜ਼ੀਰਿਆਂ ਤੇ ਜਿਹੜੇ ਸਮੁੰਦਰ ਦੇ ਵਿੱਚ ਜਜ਼ੀਰੇ ਆ ਨਾ, ਉਹਨਾਂ 'ਚ ਅਸੀਂ ਖੁਰਾਕ ਪਹੁੰਚਾਉਣ ਦਾ ਕੰਮ ਕਰਦੇ ਆ। ਤੁਸੀਂ ਸਾਨੂੰ ਸਮੁੰਦਰ 'ਚ ਇੱਕ ਮਖਲੂਕ ਹੋਰ ਵੀ ਰਹਿੰਦੀ ਹੈ ਜਿਹਨੂੰ UFO ਕਹਿੰਦੇ, ਪਤਾ? ਹਾਂ ਹਾਂਜੀ ਪਤਾ
ਤੁਹਾਨੂੰ ਤਾਂ ਪਤਾ। ਤੁਹਾਨੂੰ ਹੁਣ ਉਹਦੇ ਨਾਲ ਆਪਣੀਆਂ ਤਸਵੀਰਾਂ ਦਿਖਾਵਾਂ। ਉਹ ਬਸ ਕਰਦੇ, ਤੂੰ ਕਿਹੜਾ ਕਜ਼ਾਕ ਆ ਫਿੱਟੇ ਮੂੰਹ। ਉਹ ਪਰ ਲਿਆ ਜਦੋਂ ਤੁਹਾਡੇ ਘਰ ਜਦੋਂ ਬਾਰਿਸ਼ ਹੁੰਦੀ ਹੈ ਗਲੀ 'ਚ ਪਾਣੀ ਇਕੱਠਾ ਹੁੰਦਾ ਉਨੀ ਕਿ ਦੇਰ ਲਈ ਤੂੰ ਕਜ਼ਾਕ ਬਣ ਜਾਂਦਾ। ਲੰਘਣ ਵਾਲੇ ਵੀ ਜੇਬਾਂ ਜੂਬਾਂ ਕੱਟ ਲੈਣਾ ਫਿੱਟੇ ਮੂੰਹ, ਰਾਤ ਨੂੰ ਗਲੀਆਂ ਤੇ ਬਲਬ ਲਾ ਕੇ ਘਰ ਲਿਆ ਕੇ ਕਹਿੰਦਾ ਇਹ ਦੇਖੋ ਮੈਂ ਸਮੁੰਦਰ ਮੇ ਸੇ ਖਜ਼ਾਨਾ ਢੂੰਡ ਕੇ ਲਾਇਆ। 3 ਦਿਨ ਤੋਂ ਬਾਹਰ ਨਹੀਂ ਨਿਕਲਦਾ, ਤੈਨੂੰ ਪਤਾ ਹੁੰਦਾ ਵੀ ਉਹ ਚਾਚੇ ਸ਼ਹੀਦੇ ਨੇ ਵੇਖ ਲਿਆ ਬਲਬ ਲਾਉਂਦੇ ਆ। ਸੀਤਾ ਜੁੱਤੀ ਚੱਕ ਕੇ ਮੈਂ ਖਜ਼ਾਨਾ ਲੈ ਕੇ ਆਹੋ ਕਜ਼ਾਕ ਨਾਲ ਉਹਦਾ ਬੜਾ ਗਹਿਰਾ ਤਾਲੁਕ ਹੈ। ਗਹਿਰਾ ਤਾਲੁਕ ਉਹ ਦਿਖਾਓ ਇਹਨਾਂ ਨੂੰ ਨੋਟ ਜਿਹੜਾ ਅੱਧਾ ਆਪਣੇ ਕੋਲ ਅੱਧਾ ਦੂਸਰੇ ਹਾਂ ਲੋੜ ਮੈਨੂੰ ਮੇਰਾ ਬੂਟ ਬਣੇ। ਆ ਕਜ਼ਾਕ ਉਹ ਕਜ਼ਾਕ ਠਹਿਰ ਜਾ, ਟਾਈਟੈਨਿਕ ਚ ਕੁੜੀ ਹੈ। ਉਹ ਬੱਸ ਕਰ ਦਿਓ ਓਏ। ਰੋਜ਼ ਟੋਇਲ ਦਾ ਵਿਦਰ ਹਾਂ ਹੈ ਹਮਸ਼ੀਰਾ ਇਹਨਾਂ ਦੀ। ਓਏ ਚੱਲ ਤੁਰ ਪਿਆ ਕੰਮ। ਆ ਗਿਆ ਕੰਮ ਹੁਣ। ਕਜ਼ਾਕ ਬਾਹਰ ਆਉਣ ਲੱਗੇ ਈ। ਕਜ਼ਾਕ ਖੋਲ ਕੇ ਸਾਹਮਣੇ ਆ ਗਿਆ। ਆ ਕੇ ਕਜ਼ਾਕ। ਉਸਤਾਦ ਜੀ ਸੀਰੀਅਸ ਹੋਣ ਲੱਗੇ। ਉਹਦਾ ਬਹੁਤ ਤਾਲੁਕ ਆ। ਉਹ ਤਾਂ ਵੈਸੇ ਹੀ ਮੂੰਹ ਸਮੁੰਦਰ ਬੋਲਿਆ ਦੇ ਵਿੱਚ ਸਾਡਾ ਹਯਾ ਵੇਖਣਾ ਤੇ ਸਾਡੇ ਨਾਲ ਬੈਰੀ ਜਹਾਜ਼ ਉਹ ਬਸ ਓਏ ਤੁਸੀਂ ਕਸਮ ਵਾਲੀ ਗੱਲ ਐ ਆਉਣ ਮੂੰਹ ਕਰ। ਆਵੇ ਆ ਕੱਖ ਲੱਗੇ ਵੇ ਪਾਣੀ ਤੇ ਸਮੁੰਦਰੀ ਕਜ਼ਾਕ। ਉਹ ਨੈਸ਼ਹਾ ਉਹ ਢਾੜੀ ਮਰਾਸੀ ਓਏ ਢਾੜੀ ਕਜ਼ਾਕ। ਢਾੜੀ ਕਜ਼ਾਕ। ਇੱਧਰ ਵੇਖ ਵੀ ਆਪਣੇ ਬਾਜ਼ਾਰ ਚੋਂ ਨਹੀਂ ਲੰਘਦਾ, ਉੱਤੋਂ ਦੀ ਜਾਂਦਾ। ਮੈਂ ਕਿਹਾ ਕੀ ਆ, ਕਹਿੰਦਾ ਉੱਥੇ ਇੱਕ ਨੈਸ਼ ਨੇ ਗੋਲਿਆਂ ਦੀ ਰੇੜੀ ਲਾਈ। ਉਹ 2 ਵਾਰੀ ਫਾਇਰਿੰਗ ਹੋ ਗਈ। ਉਹ ਜਦੋਂ ਗੋਲਾ ਫਾੜ ਕੇ ਉਹਨੇ ਇੰਜ ਕੀਤਾ ਮੈਂ ਮਸੀ ਬਚਿਆ। ਛੱਟਾ ਹੀ ਮਾਰਦਾ ਕਹਿੰਦਾ ਮੈਂ ਐ ਕਰ। ਆ ਬਸ਼ਰਮ ਹੋ ਕੇ ਲੱਗਾ ਤਾਰੀ ਲਾਉਣ। ਉਹ ਕਜ਼ਾਕ ਉਹ ਯਾਰ ਹਾਂ ਕੰਮ ਨਾ ਕਰੀ। ਕਜ਼ਾਕ ਸੀਰੀਅਸ ਹੋ ਗਿਆ ਆਪਸ। ਆ ਮੈਂ ਤੁਹਾਨੂੰ ਗਿਫਟ ਦੇਣ ਲੱਗਾ। ਉਹ ਤੂੰ ਲੈ ਜਾ ਇਹੋ ਜਿਹਾ ਗਿਫਟ ਲੈ ਜਾ, ਪਰ ਇਹ ਮੈਂ ਆਪਣੇ ਬੱਕਰੀ ਨੂੰ ਨਾ ਪਾਵਾਂ। ਭਾਜੀ ਉਹ ਸਾਡਾ ਤੋਂ ਪੈ ਜਾਂਦਾ ਇਧਰੋਂ ਲਾ ਉਹ ਰੰਗ ਆ। ਲੈ ਜਾ ਇਹਨੂੰ ਮੇਰਾ ਜਦੋਂ ਭਰਾ। ਐਮਾਜ਼ੋਨ ਦੇ ਜੰਗਲਾਂ ਚੋਂ ਲੰਘੀ ਤਾਂ ਉਦੋਂ ਰੰਗ ਦਾ ਬਦਲੀ ਦਾ ਲਾਲ ਕਰ ਲਈਦਾ ਓਏ ਤਾਂ ਕਿ ਸਾਨੂੰ ਘਰ ਤੇਰੀ Amazon ਜਿਹੜੀ ਨਾ ਆਟੇ ਤੋਂ ਬੈਠੀ। ਚਲੋ ਟੋਏ ਚਲੋ ਮੇਰੀ ਗੱਲ ਸੁਣ ਲੈ, ਮੈਂ ਹੁਣ ਉਹ ਕੋਈ ਚਲੋ ਬਾਹਰ ਚੱਲ। ਕਰਿਆਨੇ ਵਾਲਾ ਹੁੰਦਾ ਖਾਲਾ ਜੀ ਪੈਸੇ। ਮੇਰਾ ਪੁੱਤ ਗਿਆ ਵਾ, ਮੇਰਾ ਕਜ਼ਾਕ ਗਿਆ, ਮੇਰੇ ਕਜ਼ਾਕ ਆਏਂਗੇ, ਮੇਰੇ ਕਜ਼ਾਕ ਆਏਂਗੇ। ਚੱਲ ਚੱਲ ਤੋਤੀ ਘਰ ਚੱਲ ਨਿਕਲ ਇੱਥੋਂ। ਆਪਣੇ ਅੱਬੇ ਨਾਲ ਗਿਆ ਕਜ਼ਾਕੀ ਕਰਨ। ਆਹੋ ਮੈਂ ਸਾਈਡ ਤੇ ਹੋ ਗਿਆ। ਉਹ ਨਕਸ਼ਾ ਕਜ਼ਾਕ ਲਾਤਾ ਉਹਨੇ। ਤੂੰ ਵੀ ਲਾ ਦੇ ਕਜ਼ਾਕ ਆਵੇ ਫਿੱਟੇ ਮੂੰਹ। ਲੈ ਲੈ ਇਹ ਡੌਲੇ ਨਾ ਬਾਲਾ ਹੁਣ। ਐ ਕਿਸੇ ਗਰੀਬ ਚੈਨਲ ਦਾ EMPLOYE ਆ ਤੂੰ, ਵੇਖ ਤਾਂ ਸਹੀ ਉਧਰ। ਓਏ ਕਜ਼ਾਕ ਵੱਡੇ। ਕਜ਼ਾਕ ਚੱਲ ਮੈਨੂੰ ਕੋਈ ਰਿਸ਼ਤ ਕਰਾਇਆ ਹੀ ਬਾਲਾ ਨਕਸ਼ਾ। ਤੁਹਾਨੂੰ ਪਤਾ ਹੀ ਨਹੀਂ ਆ ਜਦੋਂ ਆ ਤੁਹਾਡੇ ਵੀਰ ਨੇ ਇਕੱਲੇ ਨੇ ਜਾਣਾ ਵਾ ਤੁਹਾਨੂੰ ਵੀ ਨੀ ਇਸ ਪਤਾ। ਨਕਸ਼ੇ ਤੇ ਪਹੁੰਚਣਾ। ਦੇਖਿਓ ਤੁਹਾਨੂੰ ਜੋ ਇਹਦਾ ਸਭ ਤੋਂ ਮਹਿੰਗਾ ਜਿਹੜਾ ਪੱਥਰ ਹੋਣਾ ਉਹ ਲਿਆ ਕੇ ਤੈਨੂੰ ਦੇਣ। ਠੀਕ ਆ ਉਹ ਵੱਡੇ ਉਹ ਜਿਹੜੇ ਹਾਰ ਗਲੇ ਦੇ ਉਹ ਤੁਹਾਨੂੰ ਲਿਆ ਕੇ ਦੇਣ। ਉਹ ਜਿੱਡਾ ਮਰਜ਼ੀ ਮਹਿੰਗਾ ਪੱਥਰ ਲੈ ਨਹੀਂ ਪਾਉਂਦੇ। ਚੱਲ ਹਾਂ ਉੱਠ। ਜਿੰਨਾਤ ਦਾ ਉਹ ਚੱਲ, ਚੱਲ, ਦਾ ਫੇਰ ਜੋ ਬੋਲਣ ਡਿਆ। ਪਿੱਛੇ ਨਹੀਂ ਸਾਡੇ ਕੋਲ। 60 ਮਿੰਟ ਤੂੰ ਬੋਲਿਆ ਨਾ ਹੁਣ ਭੌਂਕ ਕਿਹੜਾ ਰਿਹਾ ਵਾ। ਜੰਨਾਤ ਕਿਹੜੇ ਆ ਜੰਨਾਤ? ਦੇਖੋ ਜਦੋਂ ਅਸੀਂ ਇੱਥੋਂ ਦੇ ਲੰਘਣਾ ਨਾ ਭਾਈ, ਇੱਕ ਮਿੰਟ ਜੀ, ਇੱਕ ਇੱਥੇ ਮਿੰਟ। ਇੱਕ ਵਾਦੀ ਆ ਉਹ ਸਾਰੀ ਜਿੰਨਾਂ ਦੀ ਆ। ਮਿੱਠੇ ਦੀ ਤਬੀਅਤ ਠੀਕ ਕਰ ਗਿਆ। ਕਜ਼ਾਕ ਇੱਥੇ ਨਹੀਂ ਸ਼ੁਕਰ ਆ ਮੈਂ ਕਜ਼ਾਕੀ ਚ। ਯਾਰ ਇੱਕ ਮਿੰਟ ਦਾ ਫਰੇਮ ਖੋਲੀ। ਨਹੀਂ ਨਹੀਂ ਪਿੱਛੋਂ ਆਪਣਾ ਪੂਰਾ ਫਰਜ਼ ਨਿਭਾਇਆ। 15 ਮਿੰਟ ਚ ਇਹੀ ਕੁਝ ਹੋਦਾ। 7 ਦਿਨ ਤੋਂ ਸਾਡੀ ਮਾਂ ਭੜਿਆ ਕੀਤੀ। ਮੈਂ ਕਜ਼ਾਕ ਕਹਿੰਦਾ, ਮੈਂ ਕਜ਼ਾਕ ਸਤਾਈ, ਮੈਂ ਕਜ਼ਾਕ ਕਰ ਲਵਾਂ। 7 ਵਜੇ ਤੇ ਕੋਟ ਪਾਇਆ ਲਾਇਆ। ਇਹਦੇ ਖਜ਼ਾਨੇ ਤੇ ਮਾਰ। ਹੁਣ ਦੱਸ ਚਲੋ ਸੰਦੂਕੜੀ ਇਹਦੇ ਜਾਂਦੇ ਵਾਲੀ ਆ ਦੇਖ ਆ ਸੰਦੂਕੜੀ ਆ ਵਾ ਆ ਖਜ਼ਾਨੇ ਵਾਲੀ ਸਾਰੀ ਇੱਥੇ ਰੱਖ ਇੱਥੇ ਰੱਖ ਇੱਥੇ ਇਹਦੀ ਸੱਤਾ ਦਿਨ ਹੁੰਦਾ ਹੱਥੇ ਕਦੀ ਸੰਦੂਕੜੀ ਤੇ ਮਾਰ ਸੰਦੂਕੜੀ। ਉਹ ਸੁੱਤਿਆ ਸਤਾਰੀ ਮੈਂ ਕਜ਼ਾਕ ਕਰ ਲਵਾਂ। ਕੀ ਕੀਤਾ ਕਜ਼ਾਕ ਕਰ 4 ਦਿਨ ਹੋ ਗਏ ਕਜ਼ਾਕ ਵਾਲੀ ਵਰਦੀ ਪਾ ਕੇ ਫਿਰ ਰਿਹਾ। ਤਾਂ ਤੈਨੂੰ ਨਹੀਂ ਪਤਾ ਤੇਰੀ ਅੱਖ ਕਿਹੜੀ ਡੈਮੇਜ ਹੁਣ ਹੋਏਗੀ। ਉਹ ਕਹਿੰਦਾ ਚੱਲ ਭਾਰੀ ਤੁਸੀਂ 15 ਮਿੰਟ ਬਹੁਤ ਅੱਛਾ ਕੀਤਾ, ਲੇਕਿਨ ਫਿਰ ਵੀ ਥੋੜਾ ਤਿਆਰੀ ਕਰ ਲਈਦੀ ਹੁੰਦੀ ਹੈ। ਇੱਕ ਇੱਕ ਮੈਂ ਮਾਰ ਲਵਾਂ ਉਸਤਾਦ ਜੀ। ਨਹੀਂ ਯਾਰ ਕੋਈ ਨਹੀਂ। ਇਹਦੇ ਨਾਲ ਬੜਾ ਜੁੱਤਾ ਮਾਰੋ, ਪੈਪ ਨਾ ਮਾਰੋ। ਕਜ਼ਾਕ ਸਾਹਿਬ ਮੈਂ ਠੰਡਾ ਬਰਫ਼ ਦਾ ਕੋਲਾ ਲਿਆ ਕੇ ਤੁਹਾਡੇ ਤੇ ਪਾਉਣਾ, ਤੁਸੀਂ ਹਿੱਲਣਾ ਨਹੀਂ। ਮੈਂ ਮੰਨ ਜਾਗਾ ਕਿ ਤੁਸੀਂ ਸਮੁੰਦਰੀ ਕਜ਼ਾਕ ਠੀਕ ਆ ਹੋ। ਹੈਂ? ਸ਼ਰਤ ਲਾ ਕੇ 5-5000 ਦੀ। ਚਲੋ ਲਾ ਲਓ ਜੀ। ਹਾਂ 5000 ਸਮੁੰਦਰੀ ਕੇ ਪਾਕਿਸਤਾਨੀ? ਪਾਕਿਸਤਾਨੀ। ਸਮੁੰਦਰੀ ਤੇ 250 ਰੁਪਇਆ ਮਿੰਟ। ਮੈਂ ਤੁਹਾਡੇ ਇੱਥੇ ਮੈਂ ਪਾਉਣਾ ਇੱਥੋਂ ਆਇਆ ਓਕੇ ਲੱਕ ਤੇ ਵੀ ਪਿੱਛੇ। 5000 ਇੱਥੇ ਰੱਖ ਕੇ 2 ਕੋਲੇ ਪਾਓ। ਆਓ 2.5 ਦਾ ਕੋਲਾ ਲੱਗ ਗਿਆ। ਜੀ 20000 ਰੁਪਏ ਦੀ ਸ਼ਰਤ ਜਿੱਤੀ ਆ। ਦਸੰਬਰ ਦੇ ਵਿੱਚ ਨਹਿਰ ਚ ਨਹਾਤਾ ਮੈਂ ਕੱਲ ਸਵੇਰੇ 5 ਵਜੇ ਫਜਰ ਟਾਈਮ। ਕਜ਼ਾਕ ਨਹੀਂ ਆ ਤੂੰ ਤਾਂ ਕੂੜ ਆ। ਉਸਤਾਦ ਜੀ ਨਾਲੇ ਕਜ਼ਾਕਾਂ ਨੂੰ ਵੀ ਪਤਾ ਹੁੰਦਾ ਵੀ ਇਸ ਟਾਈਮ ਬਰਫ਼ ਜਮੀ ਹੋਣੀ ਹੈ, ਇੱਧਰ ਨੂੰ ਨਹੀਂ ਜਾਣਾ। ਸਾਡਾ ਤਲਕ ਹੀ ਕੋਈ ਨਹੀਂ ਹੈਗਾ ਠੰਡ ਦੇ ਫੁੱਲ ਸਰਦੀ ਚ ਤੁਸੀਂ ਨਹਾਓ, ਪਾਣੀ 'ਚ ਛਾਲ ਮਾਰਨੀ ਨਾ ਤੇ ਥੱਲੋਂ ਪਾਣੀ ਨਿੱਘਾ ਹੁੰਦਾ ਵਾ। ਇਹ ਜਿਹੜਾ ਮਰਜ਼ੀ ਨਾ ਹੋਵੇ। ਨਹੀਂ ਜਿਹੜਾ ਅਸੀਂ ਕੌਲਾ ਕੱਢਣਾ ਬਰਫ਼ ਦਾ, ਹਾਂ ਉਹ ਉੱਤੇ ਤਹਿ ਜੰਮੀ ਹੁੰਦੀ, ਥੱਲੇ ਪਾਣੀ ਹੁੰਦਾ। ਉਹਨੂੰ ਇੰਜ ਟਿਕ ਕਰਕੇ ਤੇ ਮੋਰੀ ਜੀ ਬਣਾ ਕੇ ਉਹ ਜਦੋਂ ਮੈਂ ਪਾਉਣਾ ਇਹਦੇ ਤੇ। ਉਹ ਕਜ਼ਾਕ ਤੂੰ ਨਹੀਂ ਢਾਕ ਹੋਇਆ ਕਾਸੀ ਤੇਰੀ ਸ਼ਾਰਪਨਰ ਕੀ ਤੂੰ ਨਹੀਂ ਆਉਣ ਰਹੀ। ਚੱਲ ਚੱਲ ਹੁਣ ਕਜ਼ਾਕ ਬਣਿਆ, ਗੱਲ ਕਰ ਕੋਈ। ਵਿਆਹ ਸ਼ਾਦੀ ਨਕਸ਼ਾ ਕਿਆ ਸਾ ਮਾੜਾ ਲਈ ਫਿਰਦਾ। ਨਕਸ਼ਾ ਤਾਂ ਕਰੀਏ ਦੇਖ ਮਾਰਨੀ
ਰਿਸ਼ਤੇਦਾਰਾਂ ਦੇ ਵਿਆਹਾਂ ਤੇ ਸੱਚੀ ਮੁੱਚੀ ਕਦੀ ਜ਼ਿੰਦਗੀ 'ਚ ਸਮੁੰਦਰ ਦੇਖਿਆ? ਹਾਂਜੀ ਤਾਂ ਕਿੱਥੇ? ਫਿਲਮ 'ਚ ਦੇਖਿਆ ਸੀ। ਉਹ ਸੱਚੀ ਮੁੱਚੀ ਸੱਚੀ ਮੁੱਚੀ ਫਿਲਮ 'ਚ ਵੇਖਿਆ ਨੇ ਬਗੈਰਤ ਨੇ। ਵੈਰੀ ਕਜ਼ਾਕ ਸੀਗਾ, ਵਾਪਸ ਘਰ ਆਇਆ ਤੇ ਘਰਦਿਆਂ ਨੇ ਕੋਈ ਸੌਦਾ ਮੰਗਾਉਣ ਲਈ ਪੈਸੇ ਮੰਗੇ ਤੇ ਦੋਵੇਂ ਜੇਬਾਂ ਆ ਕੱਢ ਕੇ ਕਹਿੰਦਾ ਕਜ਼ਾਕੀ ਚੱਲਣ ਨਹੀਂ ਦੀ ਤੁਹਾਨੂੰ। ਕਜ਼ਾਕੀ ਮੰਗਾ ਹੈ ਕਜ਼ਾਕੀ। ਚੱਲਣ ਨਹੀਂ ਦੇ ਕਹਿੰਦਾ ਕਜ਼ਾਕੀ। ਅੱਛਾ, ਇਹਦਾ ਇੱਕ ਹੋਰ ਰੌਲਾ ਵਾ, ਮੈਂ ਤੁਹਾਨੂੰ ਦੱਸਦਾ। ਇਹ ਖਾਨ ਸਾਹਿਬ ਜ਼ਰੂਰ ਹੈਗਾ ਲੇਕਿਨ ਠੰਡੇ ਪਾਣੀ ਵਾਲਾ ਨਹੀਂਗਾ ਖਾਨ ਸਾਹਿਬ। ਇਹ ਮੈਂ 3-4 ਖਾਨ ਸਾਹਿਬ ਅੱਗੇ ਇਦਾਂ ਦੇ ਦੇਖੇ ਨੇ ਅੱਗੇ ਵੀ। ਉਹਨਾਂ ਕੋਲ ਮਿਹਨਤ ਕਰਾ ਲਓ, ਇਹਦੇ ਕੋਲ ਭਾਵੇਂ ਧੁੱਪੇ ਮਿਹਨਤ ਕਰਾ ਲਓ, ਇਹਦੇ ਕੋਲ ਠੰਡੇ ਪਾਣੀ ਨਾਲ ਇਹਨੂੰ ਨਵਾ ਲਓ, ਸਰਦੀਆਂ 'ਚ ਨਵਾ ਲਓ, ਨਹਾ ਲੇਗਾ। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਦੇਣਾ ਕਿ ਕਿਉਂ। ਆ ਦੇਖਣਾ ਹੁਣ। ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਤਮਾਲਾ, ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਤਮਾਲਾ, ਤਮਾਲਾ ਤਮਾਲਾ, ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਤਮਾਲਾ। ਦੇਖਿਆ ਇਹਨੂੰ ਠੰਡੇ ਪਾਣੀ ਨੇ ਕੀ ਕਹਿਣਾ? ਕੁਛ ਵੀ ਨਹੀਂ ਕੀਤਾ ਕੂੜਾ। ਪਤਾ ਹੀ ਨਹੀਂ ਹਨਾ? ਸਾਡਾ ਨਹੀਂ ਉਹ ਕੰਮ ਹੀ ਨਹੀਂ ਹੈਗਾ। ਅਸੀਂ ਮਕੈਨਿਕ ਸਾਡਾ ਸਾਰਾ ਪੜ੍ਹੀ ਲਿਖੀ ਫੈਮਿਲੀ ਦੇ ਨਾਲ ਪਹਿਲਾਂ ਅੱਧੀ ਆ ਕਿਦਾਂ ਬੋਲਦਾ ਹਾਂ ਨਹੀਂ ਉਹ ਸਮੁੰਦਰ ਚੋਂ ਆਇਆ ਨਾ ਉਹਦਾ ਨੱਕ ਤਾਂ ਹੋਇਆ, ਹਾਏ ਹਾਏ ਨਾ ਉਹਨੇ ਕੋਈ ਸਾਹਮ ਤੇ ਕੋਈ ਨਿਜ਼ਾਮ ਕੀਤਾ। ਨਹੀਂ ਤੁਸੀਂ ਪਹਿਲੇ ਕਿਹਾ ਸੀ ਕੁਛ ਨਹੀਂ ਕਰਨਾ। ਨਹੀਂ ਤੂੰ ਬਾਅਦ ਚ ਵੀ ਜਿਸ ਮੈਂ ਨਾ ਵੀ ਕਹਿਣਾ ਤਾਂ ਵੀ ਨਹੀਂ ਛੋੜਦਾ। ਤੁਸੀਂ ਸੱਚੀ ਮੁੱਚੀ ਕਰਦੇ ਬੜਾ ਸਾਜੀ ਜ਼ਹੀਨ ਆਦਮੀ ਆ ਫਲੈਕਸ ਠੋਕਣ ਲਈ ਜਿਹੜਾ ਵਿੱਚ ਬੋਤਲ ਦਾ ਢੱਕਣ ਲਾਈਦਾ ਇਹਨੇ ਆਜ਼ਾਦ ਕੀਤਾ ਕਿ ਓਏ ਅੱਛਾ ਜੀ। ਜ਼ਹੀਨ ਆਦਮੀ। ਚਲੋ ਜੀ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਅੱਜ ਦੇ ਬੈਰੀ ਕਜ਼ਾਕ ਤੁਹਾਡੇ ਸਾਹਮਣੇ ਨੇ। ਕਮੈਂਟਸ ਦੇ ਵਿੱਚ ਦੱਸ ਦੇਣਾ ਜਰਾ ਬੈਰੀ ਕਜ਼ਾਕ ਦੇ ਬਾਰੇ ਚ ਤੇ ਸਾਡੇ ਮਹਿਮਾਨ ਅੱਜ ਦੇ ਕੈਸੇ ਸੀ, ਖਾਸ ਤੌਰ ਤੇ ਇਹ ਜਿਹੜਾ ਬੈਰੀ ਕਜ਼ਾਕ। ਮੈਂ ਮਾਫੀ ਨਾ ਮੰਗਦੀ। ਨਹੀਂ ਕੋਈ ਗੱਲ ਨਹੀਂ। ਖਾਵੇ ਕਹਿ ਦੋ ਨਹੀਂ ਉਹ ਬੈਰੀ ਕਜ਼ਾਕ ਪੂਰਾ ਆਪਣੇ ਨਹੀਂ ਅਸੀਂ ਹੈਗੇ ਆ, ਜਾ ਰਹੇ 26 ਤਰੀਕ ਨੂੰ ਪੂਰਾ ਸੰਗ ਜਾ ਰਹੇ ਆ, ਢੋਲਾਂ ਦੇ ਨਾਲ ਚਾਦਰਾਂ ਨਾਲ ਲੈ ਕੇ। 2000 ਰੁਪਇਆ ਟਿਕਟ ਆ, 3 ਟਾਈਮ ਰੋਟੀ ਉੱਥੇ ਦਵਾਂਗੇ। ਠੀਕ ਆ, ਇੱਥੇ ਸਾਡਾ ਰੁਕਣਾ। ਇਹਨਾਂ ਨੇ ਜਾਣਾ 26 ਨੂੰ, ਇਹਨਾਂ ਨੇ ਖਜ਼ਾਨਾ ਲੁੱਟਣ ਜੇ ਸਰਬਾਲਾ ਲੁੱਟਣ ਜਾ ਰਹੇ। ਓਕੇ ਜੀ।